ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। अस्सलाम वालेकुम बर्ड्स महा ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀਆਂ ਪ੍ਰੋਗਰਾਮ ਸੱਚੋ ਸੱਚ ਵਿੱਚ ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਦੀ ਸਟੂਡੀਓ 'ਚ ਮੇਰੇ ਨਾਲ ਸ਼ਾਮਿਲ ਨੇ। ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦੇ ਅਹਿਮ ਇਸ਼ੂਜ਼ ਉੱਪਰ ਉਹਨਾਂ ਤੋਂ ਉਹਨਾਂ ਦਾ ਤਜ਼ੀਆ ਜਾਣਦੇ ਹਾਂ। ਜੀ ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। हाँ जी नीलम कौर जी ਤੁਹਾਨੂੰ ਵੀ ਤੇ ਦੁਨੀਆ ਭਰ ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ ਟੀਵੀ 84 ਦੇ ਵਿਊਅਰਸ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ अस्सलाम वालेकुम। जी डॉक्टर साहब जी आया नु प्रोग्राम सचो सच विच बहुत मेहरबानी। जी डॉक्टर साहब आज 26 जून 2023 12 हाट नानकशाही संमत 555 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸ ਰਹੇ ਵਿਊਅਰਸ ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿੰਦਾ ਇੱਕੋ ਇੱਕ ਚੈਨਲ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ ਆਰਸੀਐਨ ਕੇਬਲ ਬੈਲ ਫਿਲਮ ਕੈਨੇਡਾ roku ਚਾਤੂ ਬਾਕਸ ਸ਼ਾਵਾ ਫੇਸਬੁੱਕ ਟੀਵੀ 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ ਆਈਪੀ ਬਾਕਸ ਤੇ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ। ਵਿਊਅਰਸ ਜੇ ਤੁਸੀਂ ਟੀਵੀ 84 ਵਾਲੇ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਤਾਂ ਉਸ ਨੂੰ ਵੱਧ ਤੋਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦਿਓ ਕਿ ਤੁਸੀਂ ਟੀਵੀ 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ ਟੀਵੀ 84 ਦੀ ਲਾਈਵ ਸਟ੍ਰੀਮ ਹੈ ਇਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਸੋ ਵਿਊਅਰਸ ਪ੍ਰੋਗਰਾਮ ਦੀ ਸ਼ੁਰੂਆਤ ਕਰਾਂਗੇ ਅੱਜ ਦੀ ਸਪਾਂਸਰਸ਼ਿਪ ਦੇ ਵਾਲੇ ਨਾਲ ਕਿ ਅੱਜ ਦੇ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕੀਤਾ ਗਿਆ ਕਨੈਕਟੀਕਟ ਦੀਆਂ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਅਤੇ ਸਿੱਖ ਜਥੇਬੰਦੀਆਂ ਵੱਲੋਂ। ਸੋ ਇਹਨਾਂ ਨੇ ਅੱਜ ਦੀ ਸਪਾਂਸਰਸ਼ਿਪ ਸ਼ਹੀਦ ਭਾਈ ਹਰਦੀਪ ਸਿੰਘ ਨਿੱਜਰ ਦੀ ਯਾਦ ਵਿੱਚ ਭੇਜੀ ਹੈ ਅਤੇ ਸੁਨੇਹਾ ਦਿੱਤਾ ਹੈ ਕਿ ਭਾਰਤ ਸਰਕਾਰ ਹੁਣ ਸਿੱਧੀ ਦਖਲਅੰਦਾਜ਼ੀ ਤੋਂ ਵੀ ਅੱਗੇ ਵੱਧ ਕੇ ਹਮਲਿਆਂ ਤੇ ਉਤਰ ਆਈ ਹੈ ਪਰ ਅਸੀਂ ਡਰਨ ਵਾਲੇ ਨਹੀਂ। ਅਸੀਂ ਘਰਾਂ ਵਿੱਚ ਲੁਕ ਕੇ ਨਹੀਂ ਬਹਿਣਾ ਸਗੋਂ ਇਹਨਾਂ ਦਾ ਫਰੰਟ ਤੇ ਇਹਨਾਂ ਬੇਈਮਾਨਾਂ ਦਾ ਮੁਕਾਬਲਾ ਕਰਨਾ ਹੈ। ਸੋ ਅਸੀਂ ਇਹਨਾਂ ਦਾ ਮੂੰਹ ਭੰਨਾਂਗੇ ਅਤੇ ਅੰਤਰਰਾਸ਼ਟਰੀ ਪੱਧਰ ਸਾਹਮਣੇ ਇਹਨਾਂ ਨੂੰ ਨੰਗਾ ਕਰਾਂਗੇ। ਜੇ ਸਿੱਖ ਕੌਮ ਜਿਹੜੀ ਹੈ ਕੌਮੀ ਇਕਜੁੱਟਤਾ ਦਾ ਇਜ਼ਹਾਰ ਕਰੇ ਤਾਂ ਖਾਲਿਸਤਾਨ ਦੂਰ ਨਹੀਂ ਹੈ। ਸੋ ਅੱਜ ਦੀ ਸਪਾਂਸਰਸ਼ਿਪ ਲਈ ਅਸੀਂ ਸਿੱਖ ਆਫ ਕਨੈਕਟੀਕਟ ਦਾ ਧੰਨਵਾਦ ਕਰਦੇ ਹਾਂ ਔਰ ਤੁਹਾਨੂੰ ਵੀ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5166191984 ਸਿਮ ਨੰਬਰ ਤੇ WhatsApp ਕਰ ਸਕਦੇ ਹੋ। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਸੋ ਵਿਊਅਰਸ ਪਹਿਲੇ ਸੈਗਮੈਂਟ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਕੈਨੇਡਾ ਵਿੱਚ ਗੁਰੂ ਨਾਨਕ ਸਿੱਖ ਗੁਰਦੁਆਰਾ ਸਾਹਿਬ ਸਰੀ ਦੇ ਪ੍ਰਧਾਨ ਤੇ ਪ੍ਰਮੁੱਖ ਆਗੂ ਖਾਲਿਸਤਾਨ ਦੇ ਭਾਈ ਹਰਦੀਪ ਸਿੰਘ ਨਿੱਜਰ ਨੂੰ ਹਜ਼ਾਰਾਂ ਸਿੱਖ ਸੰਗਤਾਂ ਵੱਲੋਂ ਖਾਲਿਸਤਾਨ ਜ਼ਿੰਦਾਬਾਦ ਦੇ ਨਾਰਿਆਂ ਨਾਲ ਅੰਤਿਮ ਵਿਦਾਇਗੀ ਜਿਹੜੀ ਹੈ ਉਹ ਦਿੱਤੀ ਗਈ ਹੈ। ਸੋ ਸਰੀ ਦੀਆਂ ਸੜਕਾਂ ਤੇ ਖਾਲਿਸਤਾਨੀ ਝੰਡਿਆਂ ਤੇ ਸਿੱਖ ਸੰਗਤਾਂ ਦਾ ਮਨ ਉਹਾੜ ਆ ਗਿਆ ਹੋਵੇ। ਜੇ ਭਾਰਤ ਸਰਕਾਰ ਹਰਦੀਪ ਸਿੰਘ ਨਿੱਜਰ ਨੂੰ ਸ਼ਹੀਦ ਕਰਕੇ ਸਿੱਖ ਕੌਮ ਵਿੱਚ ਡਰ ਪੈਦਾ ਕਰਨਾ ਚਾਹੁੰਦੀ ਹੈ ਤਾਂ ਅਸਰ ਇਸ ਦੇ ਬਿਲਕੁਲ ਉਲਟ ਹੋਇਆ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਨਾਲ ਇਸ ਤਰ੍ਹਾਂ ਬਣੇ ਰਹਿਣਾ ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ। ਜੀ ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ ਅੱਜ ਆਲਮੋਸਟ 4 ਦਿਨ ਬਾਅਦ ਅਸੀਂ ਆਪਣੇ ਦਰਸ਼ਕਾਂ ਦੀ ਕਚਹਿਰੀ 'ਚ ਆਏ ਹਾਂ ਲੇਕਿਨ ਅਸੀਂ ਜਿੱਥੇ ਵੀ ਸੀ ਉਹਨਾਂ ਦੀ ਕਚਹਿਰੀ 'ਚ ਹੀ ਸੀ ਕਿਉਂਕਿ ਟੀਵੀ 84 ਮੈਂ ਮਿਸ ਸੀ ਜੀ ਟੀਵੀ 84 ਦੀ ਟੈਕਨੀਕਲ ਟੀਮ ਨੇ ਪੂਰੇ ਤਨਦੇਹੀ ਦੇ ਨਾਲ ਇਸ ਗੱਲ ਨੂੰ ਯਕੀਨੀ ਬਣਾਇਆ ਕਿ ਹਰ ਪ੍ਰੋਗਰਾਮ ਜਿਹੜਾ ਇਸ ਪੀਰੀਅਡ ਦੇ ਵਿੱਚ ਹੋਇਆ ਬੇਸ਼ੱਕ ਉਹ ਕਾਂਗਰੈਸ਼ਨਲ ਬਰੀਫਿੰਗ ਸੀ ਉਸ ਤੋਂ ਬਾਅਦ ਵਿਦਨ US ਕਾਂਗਰਸ ਕੈਨਨ ਬਿਲਡਿੰਗ ਦੇ ਵਿੱਚ ਜਿਹੜੀ ਰਿਪੋਰਟ ਜਾਰੀ ਕੀਤੀ ਗਈ ਸਿੱਖਸ ਫਾਰ ਜਸਟਿਸ ਵੱਲੋਂ ਕ੍ਰਿਮੀਨਲਾਈਜੇਸ਼ਨ ਆਫ ਖਾਲਿਸਤਾਨ ਰੈਫਰੈਂਡਮ BBC ਦੀ ਫਿਲਮ ਸਕਰੀਨ ਕੀਤੀ ਗਈ 2 ਪਾਰਟ ਔਰ USF ਦੀ ਰਿਪੋਰਟ ਡਿਸਕਸ ਕੀਤੀ ਗਈ ਉਸ ਦੀ ਵੀ ਕਵਰੇਜ ਹੋਈ ਪੂਰੀ। ਫਿਰ ਅਸੀਂ ਦੇਖਦੇ ਹਾਂ ਕਿ ਵਾਈਟ ਹਾਊਸ ਦੇ ਸਾਹਮਣੇ ਸਵੇਰੇ 9 ਵਜੇ ਤੋਂ ਸ਼ਾਮ 7 ਵਜੇ ਤੱਕ ਜਿਹੜਾ ਪ੍ਰੋਟੈਸਟ ਚੱਲਿਆ 6-7 ਘੰਟੇ ਦੀ ਉਸ ਦੀ ਫੀਡ ਸੀ ਉਸ ਨੂੰ ਐਡਿਟ ਕਰਕੇ ਪ੍ਰੋਪਰ ਤਰੀਕੇ ਨਾਲ ਸਾਰੇ ਵਿਊਅਰਸ ਤੱਕ ਦੁਨੀਆ ਭਰ ਚ ਪਹੁੰਚਾਇਆ ਗਿਆ। ਔਰ ਇਸੇ ਤਰ੍ਹਾਂ ਕੱਲ ਜਿਹੜਾ ਵੀਰ ਹਰਦੀਪ ਸਿੰਘ ਨਿੱਜਰ ਖਾਲਿਸਤਾਨੀ ਆਈਕਨ ਜਿਹੜੇ ਇਸ ਵੇਲੇ ਇੰਟਰਨੈਸ਼ਨਲੀ ਸਿੱਖ ਕੌਮ ਜਿਨ੍ਹਾਂ ਨੂੰ ਸ਼ਹੀਦ ਦਾ ਰੁਤਬਾ ਮਿਲਿਆ ਉਹਨਾਂ ਦਾ ਸੰਸਕਾਰ ਔਰ ਅੰਤਮ ਅਰਦਾਸ ਸੀ। ਸੋ ਉਸ ਕਵਰੇਜ ਨੂੰ ਵੀ ਲਗਾਤਾਰ 7 ਘੰਟੇ ਜਿਹੜਾ ਹੈ ਉਹ ਹਾਲਾਂ ਕਿਉਂਕਿ ਉਹਨਾਂ ਦੇ ਮੁੱਖ ਪੇਜ ਤੋਂ ਹੀ ਚੱਲ ਰਿਹਾ ਸੀ ਕਈ ਵਾਰ ਥੋੜੀ ਬਹੁਤ ਜਿਹੜੀ ਹੈ ਇੰਟਰਪਸ਼ਨ ਸੀ ਲੇਕਿਨ ਸਾਡੀ ਕੋਸ਼ਿਸ਼ ਸੀ ਕਿ ਅਖੀਰ ਤੱਕ ਜਿਹੜਾ ਉਸ ਨੂੰ ਦਿਖਾਇਆ ਜਾਏ। ਸੋ ਮੈਂ ਸਾਰਿਆਂ ਦਾ ਸ਼ੁਕਰੀਆ ਵੀ ਅਦਾ ਕਰਦੇ
ਔਰ ਇਹ ਜਿਹੜੀ ਮੋਦੀ ਦੀ ਵਿਜ਼ਿਟ ਨਾਲ ਜੁੜਿਆ ਹੋਇਆ ਸਾਰਾ ਪਾਰਟ ਹੈ, ਇਹਨੂੰ ਅਸੀਂ ਦੂਸਰੇ ਸੈਗਮੈਂਟ ਦੇ ਵਿੱਚ ਪੁਸ਼ ਕੀਤਾ ਹੈ, ਕਿਉਂਕਿ ਸਾਡੇ ਸਾਹਮਣੇ ਸਭ ਤੋਂ ਵੱਡਾ ਇਸ ਵੇਲੇ ਸਵਾਲ ਜਿਹੜਾ ਕਿ 35 ਮਿਲੀਅਨ ਸਿੱਖ ਕੌਮ ਨੂੰ ਇਨ ਜਨਰਲ ਔਰ 5 ਮਿਲੀਅਨ ਸਿੱਖ ਡਾਇਸਪੋਰਾ ਨੂੰ ਇਨ ਪਾਰਟਿਕੂਲਰ ਵੰਗਾਰਿਆ ਹੈ ਭਾਰਤ ਦੀਆਂ ਏਜੰਸੀਆਂ ਨੇ। ਔਰ ਜਿਹੜੀ ਕਿਲਿੰਗ ਸਪਰੀ ਇਹਨਾਂ ਨੇ ਲਾਹੌਰ ਤੋਂ ਸ਼ੁਰੂ ਕੀਤੀ, ਉਹ ਵਾਇਆ ਲੰਡਨ ਸਰੀ ਕੈਨੇਡਾ ਤੱਕ ਪਹੁੰਚੀ। ਔਰ ਜਿਵੇਂ ਇਹ ਖਦਸ਼ਾ ਜ਼ਾਹਰ ਕੀਤਾ ਜਾ ਰਿਹਾ ਕਿ ਨੈਕਸਟ ਅਮਰੀਕਾ ਉਹਨਾਂ ਦੀਆਂ ਗਨ ਸ਼ਾਟਸ 'ਚ ਹੈ, ਉਹਦੀ ਵੀ ਅਸੀਂ ਗੱਲ ਕਰਾਂਗੇ ਅੱਡ-ਅੱਡ ਰੂਪਾਂ ਦੇ ਵਿੱਚ। ਪਰ ਇਹ ਜਿਹੜਾ ਏਜੰਸੀਆਂ ਦਾ ਏਜੰਡਾ ਸੀ ਕਿ ਉਹਨਾਂ ਨੇ ਇਸ ਕਿਸਮ ਦੀਆਂ ਕਾਰਵਾਈਆਂ ਦੇ ਨਾਲ ਡਾਇਸਪੋਰਾ ਦੇ ਵਿੱਚ ਖੌਫ ਪੈਦਾ ਕਰਨਾ, ਇਹ ਉਹਨਾਂ ਦਾ ਪਹਿਲਾ ਮਕਸਦ ਸੀ। ਸੋ ਜਿਹੜਾ ਜੇ ਪਹਿਲੇ ਦਾ ਰਿਜ਼ਲਟ ਕੱਲ ਵਾਲੇ ਸਮਾਗਮ ਨੂੰ ਹੀ ਇੱਕ ਕੇਸ ਸਟੱਡੀ ਦੇ ਤੌਰ ਤੇ ਦੇਖਿਆ ਜਾਏ ਤੇ ਜਿਵੇਂ ਹਜ਼ਾਰਾਂ ਸਿੰਘਾਂ ਸਿੰਘਣੀਆਂ ਦਾ ਇਕੱਠ ਗੁਰਦੁਆਰਾ ਸਾਹਿਬ ਦੀ ਹਦੂਦ 'ਚ ਔਰ ਉਹਨਾਂ ਦੇ ਪਵਿੱਤਰ, ਕਿਉਂਕਿ ਜਦੋਂ ਸ਼ਹੀਦ ਕੋਈ ਹੁੰਦਾ ਉਹ ਜਿਹੜੀ ਹੈ ਉਹ ਪਾਕ ਉਸ ਦਾ ਦਰਜਾ ਹੋ ਜਾਂਦਾ, ਉਸ ਵਜੂਦ ਦਾ, ਉਸ ਬਾਡੀ ਦਾ। ਹਾਲਾਂਕਿ ਇਹ ਪੰਜ ਭੂਤਕ ਸਰੀਰ ਹੈ, ਮਿੱਟੀ ਨੇ ਮਿੱਟੀ ਨਾਲ ਮਿੱਟੀ ਹੋਣਾ ਹੈ, ਲੇਕਿਨ ਜਿਸ ਤਰ੍ਹਾਂ ਨਾਲ ਹਜ਼ਾਰਾਂ ਸੰਗਤਾਂ ਦਾ ਇਕੱਠ ਸੀ ਔਰ ਬਜ਼ੁਰਗ ਆਪਣੇ ਬੱਚੇ ਬੱਚਿਆਂ ਨੂੰ ਵੀ ਨਾਲ ਲੈ ਕੇ ਉਹਨਾਂ ਦੀ ਪਵਿੱਤਰ ਦੇਹ ਦਾ ਜਿਹੜਾ ਉਹ ਦੀਦਾਰ ਕਰਵਾ ਰਹੇ ਸੀ, ਕਿਉਂਕਿ ਇਹ ਜਿੱਥੇ ਅਸੀਂ ਸ਼ਹੀਦ ਦੀ ਗੱਲ ਕਰਦੇ ਤਾਂ ਫਿਰ ਅਸੀਂ ਇਹ ਸਮਝਦੇ ਹਾਂ ਕਿ ਗੁਰੂ ਸਾਹਿਬਾਨ ਨੂੰ ਜਦੋਂ ਅਸੀਂ ਯਾਦ ਕਰਦੇ ਹਾਂ ਉਸ ਤੋਂ ਬਾਅਦ ਰੁਤਬਾ ਸ਼ਹੀਦਾਂ ਦਾ, ਔਰ ਵੀਰ ਹਰਦੀਪ ਸਿੰਘ ਨਿੱਜਰ ਆਲਰੇਡੀ ਉਸ ਰੁਤਬੇ ਨੂੰ ਹਾਸਲ ਕਰ ਚੁੱਕੇ ਨੇ। ਔਰ ਜਿਵੇਂ ਇਹੀ ਨਹੀਂ ਕਿ ਉਸ ਮੌਕੇ ਦੇ ਉੱਤੇ ਇਕੱਠ ਕੋਈ ਸਰੀ ਦਾ ਹੀ ਸੀ, ਦੁਨੀਆ ਭਰ ਦੇ ਨੁਮਾਇੰਦੇ ਵੀ ਉੱਥੇ ਪਹੁੰਚੇ। ਔਰ ਜਿਵੇਂ ਪੂਰਾ ਲਗਾਤਾਰਤਾ ਨਾਲ ਸਟੇਜ ਤੋਂ ਜਿਨ੍ਹਾਂ ਨੇ ਜਿਹੜਾ ਉਹਨਾਂ ਦੀ ਯਾਦ ਨੂੰ ਸਮਰਪਿਤ ਮੈਸੇजेस ਭੇਜੇ ਸੀ, ਉਹ ਪੰਜਾਬ ਤੋਂ ਸ਼ੁਰੂ ਹੋ ਕੇ ਆਲਰੇਡੀ ਹਰਮੰਦਰ ਸਾਹਿਬ 'ਚ ਵੀ ਦਲ ਖਾਲਸਾ ਨੇ ਐਲਾਨ ਕੀਤਾ ਅਰਦਾਸ ਹੋਏਗੀ, ਉੱਥੇ ਵੀ ਮਾਰਚ ਕੱਢਿਆ ਜਾ ਰਿਹਾ ਇਸ ਪ੍ਰੋਟੈਸਟ ਦੇ ਵਿੱਚ ਕਿ ਵੀ ਇਹ ਕਿਲਿੰਗ ਸਪਰੀ ਜਿਹੜੀ ਸ਼ੁਰੂ ਕੀਤੀ ਹੈ ਇਸ ਦਾ ਅਸੀਂ ਢੁਕਵਾਂ ਜਵਾਬ ਦੇਵਾਂਗੇ। ਪਰ ਇਸ ਸਾਰੇ ਨੂੰ ਕਿਉਂਕਿ ਅੱਜ ਦਾ ਪ੍ਰੋਗਰਾਮ ਜਿਵੇਂ ਤੁਸੀਂ ਦੱਸਿਆ ਕਿ ਕਨੈਟੀਕਟ ਦੀਆਂ ਸਿੱਖ ਸੰਗਤਾਂ, ਸਿੱਖ ਜਥੇਬੰਦੀਆਂ ਵੱਲੋਂ ਸਪਾਂਸਰ ਕੀਤਾ ਗਿਆ, ਕੱਲ ਗੁਰਦੁਆਰਾ ਸਾਹਿਬ 'ਚ ਸਮੂਹ ਨੁਮਾਇੰਦੇ ਇਕੱਠੇ ਹੋਏ ਔਰ ਜਿਹੜਾ ਉਹਨਾਂ ਦਾ ਸਟਰੋਂਗ ਮੈਸੇਜ ਹੈ ਮੈਂ ਸੱਚ ਡਿਸਕਸ ਕਰਨਾ ਚਾਹੁੰਦਾ ਕਿਉਂਕਿ ਬਹੁਤ ਸਾਰੇ ਸੈਗਮੈਂਟਸ ਦੇ ਵਿੱਚ ਵੀ ਜਿਹੜੀ ਗੱਲ ਤੁਰੇਗੀ ਉਹ ਇਸ ਵੇਲੇ ਸਾਡੀ ਡਿਫਾਈਂਸ ਦੇਣ ਦੀ ਹੈ, ਇਹਨਾਂ ਦਾ ਮੂੰਹ ਭੰਨਣ ਦੀ ਹੈ। ਔਰ ਕਨੈਟੀਕਟ ਦੇ ਵਿੱਚ ਹੀ ਅਸੀਂ ਸਮਝਦੇ ਹਾਂ ਕਿ ਵੀਰ ਸਵਰਨਜੀਤ ਸਿੰਘ ਉਹਨਾਂ ਦੇ ਉਦਮ ਦੇ ਨਾਲ ਸਰ ਮਨਮੋਹਨ ਸਿੰਘ ਭਰਾ ਪਹਿਲਾਂ ਵੀ ਕਨੈਟੀਕਟ ਨੇ ਬੜੇ ਖਾਲਿਸਤਾਨੀ ਸਟਰਗਲ ਦੇ ਵਿੱਚ ਸਿੱਖ ਇਮੇਜ ਨੂੰ ਉਭਾਰਨ 'ਚ ਮਾਈਲਸਟੋਨ ਸੈੱਟ ਕੀਤੇ ਨੇ। ਉਹ ਉੱਥੇ ਪ੍ਰੋਕਲੇਮੇਸ਼ਨ ਹੋਏ, ਖਾਲਿਸਤਾਨ ਡੈਕਲੇਰੇਸ਼ਨ ਡੇ ਦੀ ਰੈਕਗਨੀਸ਼ਨ ਹੋਏ, ਸਾਜਨਾ ਦਿਵਸ ਦੀ ਹੋਏ, ਦਿੱਲੀ ਫਤਿਹ ਦਿਵਸ ਦੀ ਹੋਏ, ਨਵੰਬਰ 84 ਦੀ ਸਿੱਖ ਨਸਲਕੁਸ਼ੀ ਦੀ ਰੈਕਗਨੀਸ਼ਨ ਦੀ ਹੋਏ। ਇਸ ਤੋਂ ਪਹਿਲਾਂ ਕਿ ਮੈਂ ਜਿਹੜਾ ਮੈਸੇਜ ਕੀ ਦਿੱਤਾ ਗਿਆ ਉਹ ਪੜ੍ਹਾਂ, ਜਿਨ੍ਹਾਂ ਵੀਰਾਂ ਨੇ ਔਰ ਆਰਗੇਨਾਈਜੇਸ਼ਨਸ ਨੇ ਕੱਲ ਪ੍ਰੋਮੀਨੈਂਟਲੀ ਇਸ ਮੀਟਿੰਗ ਦੇ ਵਿੱਚ ਹਿੱਸਾ ਲਿਆ, ਉਹਨਾਂ ਦੇ ਵਿੱਚ ਸਵਰਨਜੀਤ ਸਿੰਘ ਖਾਲਸਾ, ਸਿੱਖ ਆਰਟ ਗੈਲਰੀ ਨਾਰਵਿਚ ਸਿਟੀ, ਮਨਮੋਹਨ ਸਿੰਘ ਭਰਾ, ਹੈਮਡਨ ਗੁਰਦੁਆਰਾ ਸਾਹਿਬ, ਬੜੇ ਸੁਚੱਜੇ ਪ੍ਰਬੰਧਕ ਨੇ ਔਰ ਖੁਦ ਵੀ ਬੜੇ ਲਰਨਡ ਇਨਸਾਨ ਨੇ, TV 84 ਦੇ ਨਾਲ ਵੀ ਮੁਹੱਬਤ ਕਰਦੇ ਨੇ, ਲਾਡੀ ਸਿੰਘ ਜਿਹੜੇ ਹੈਮਡਨ ਤੋਂ ਹੀ ਨੇ ਔਰ ਉਹਨਾਂ ਨਾਲ ਕੱਲ ਮੇਰੀ ਫੋਨ ਤੇ ਗੱਲਬਾਤ ਵੀ ਹੋਈ, TV 84 ਦੇ ਵਿਊਅਰ ਨੇ, ਐਡਮਾਇਰਰ ਨੇ, ਅਸੀਂ ਉਹਨਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ। ਬਖਸ਼ੀਸ਼ ਸਿੰਘ ਇਹ ਨੌਰਵਾਕ ਗੁਰਦੁਆਰਾ ਸਾਹਿਬ ਤੋਂ ਨੇ ਔਰ ਪੰਥਕ ਸੋਚ ਦੇ ਧਾਰਨੀ ਨੇ, ਮਨਿੰਦਰ ਸਿੰਘ ਸਾਊਥਿੰਗਟਨ ਗੁਰਦੁਆਰਾ ਸਾਹਿਬ ਔਰ ਮਹਿੰਦਰ ਸਿੰਘ ਵਿੰਡਸਰ ਗੁਰਦੁਆਰਾ ਸਾਹਿਬ ਤੋਂ। ਇਹ ਸਾਰੇ ਹੀ ਵੀਰਾਂ ਨੇ ਕਿਉਂਕਿ ਇਹ ਸਾਰੇ ਆਲਮੋਸਟ ਗੁਰਦੁਆਰਾ ਸਾਹਿਬਾਨ ਔਰ ਸਿੱਖ ਆਰਟ ਗੈਲਰੀ ਸਵਰਨਜੀਤ ਸਿੰਘ ਖਾਲਸਾ, ਇਹਨਾਂ ਸਾਰਿਆਂ ਦੀ ਜਿਹੜੀ ਹੈ ਐਫਰਟ ਦਾ ਇਹ ਸਿੱਟ ਹੈ ਕਿ ਇਹ ਜਿਹੜਾ ਹੈ, ਹਾਲਾਂਕਿ ਕੱਲ ਕਈ ਪਾਸੇ ਐਕਟੀਵਿਟੀ ਚੱਲ ਰਹੀ ਸੀ। ਗੁਰਦੁਆਰਾ ਰਿਚਮੰਡ ਹਿੱਲ ਦੇ ਵਿੱਚ ਬਾਬਾ ਬੰਦਾ ਸਿੰਘ ਬਹਾਦਰ ਦਾ ਕੱਲ ਸ਼ਹੀਦੀ ਦਿਨ ਸੀ, ਉਹਨਾਂ ਦੀ ਯਾਦ 'ਚ ਬਾਬਾ ਬੰਦਾ ਸਿੰਘ ਬਹਾਦਰ ਇੰਟਰਨੈਸ਼ਨਲ ਸਿੱਖ ਸੁਸਾਇਟੀ ਵੱਲੋਂ ਸਮਾਗਮ ਸੀ, ਸਾਡੀ ਟੀਮ ਉਹਨੂੰ ਵੀ ਕਵਰ ਕਰ ਰਹੀ ਸੀ। ਸੋ ਅਸੀਂ ਸ਼ਮੂਲੀਅਤ ਨਹੀਂ ਕਰ ਸਕੇ ਕਨੈਟੀਕਟ ਦੀ ਮੀਟਿੰਗ 'ਚ, ਪਰ ਜਿਹੜਾ ਉਹਨਾਂ ਦਾ ਮੈਸੇਜ ਹੈ ਔਰ ਇਹ ਆਲਮੋਸਟ ਮੈਂ ਸਮਝਦਾ ਹਾਂ ਵੀ ਇਹ ਦੁਨੀਆ ਭਰ ਦੇ ਵਿੱਚ ਇਹ ਮੈਸੇਜ ਭੇਜਣ ਦੀ ਲੋੜ ਹੈ ਤਾਂ ਕਿ ਇੱਕ ਜਿਹੜਾ ਯੂਨੀਫਾਈਡ ਸਾਡਾ ਰਿਸਪੌਂਸ ਹੋਏ, ਕਿਉਂਕਿ ਜੋ ਇਹਨਾਂ ਨੇ ਕਿਲਿੰਗ ਸਪਰੀ ਦੇ ਨਾਲ ਕਰਨਾ ਚਾਹਿਆ, ਕੱਲਾ
ਇੱਕ ਮਕਸਦ ਨਹੀਂ ਹੈ ਉਹਨਾਂ ਦਾ ਕਿ ਉਹਨਾਂ ਨੇ ਖੌਫ ਪੈਦਾ ਕਰਨਾ, ਇਹ ਤਾਂ ਪਹਿਲਾ ਮਕਸਦ ਹੈ ਜਿਹਦੇ 'ਚੋਂ ਫੇਲ ਹੋਏ ਨੇ। ਦੂਸਰਾ, ਇਸ ਕਿਸਮ ਦੀ ਪ੍ਰੋਵੋਕੇਸ਼ਨ ਰਾਹੀਂ ਰਿਐਕਟ ਕਰਵਾਉਣਾ, ਕਿਉਂਕਿ ਜੇ ਇੱਥੇ ਰਿਐਕਸ਼ਨ ਹੁੰਦਾ, ਕੋਈ ਵੀ ਕਾਊਂਟਰ ਵਾਇਲੈਂਸ ਹੁੰਦੀ ਹੈ, ਉਹ ਵੀ ਉਹਨਾਂ ਦੇ ਹੱਕ 'ਚ ਹੀ ਜਾਣਾ ਹੋਏਗਾ। ਸੋ ਅਸੀਂ ਇਸ ਬਾਰੇ ਪਹਿਲੇ ਆਪਣੇ ਪ੍ਰੋਗਰਾਮਾਂ ਦੇ ਵਿੱਚ ਵੀ ਵਾਰਨ ਕੀਤਾ ਸੀ। ਸੋ 6 ਆਫ ਕਨੈਟੀਕਟ ਦੀ ਜਿਹੜਾ ਹੈਡਲਾਈਨ ਥੱਲੇ ਖੰਡਾ ਸਿੰਬਲ ਹੈ ਸਾਡਾ, ਔਰ ਉਹਦੇ ਉੱਤੇ ਉਹਨਾਂ ਨੇ ਫਰੀडम इज आवर बर्थ राइट, और ये मुढ़ली स्टेटमेंट होंगी है कि ये जिहड़ी आज़ादी है ये साडा जन्म सिद्ध अधिकार है, बाई बर्थ ऑल मैन आर क्रिएटेड इक्वल, और जिहड़ा साडे लई तां धुरती आज़ाद ये सतगुर दे बंदे, जिवें प्रोफैसर पूरन सिंह ने कहा। और मीटिंग टू कंडेम मिस्टीरियस किलिंग्स ऑफ सिख एक्टिविस्ट वर्ल्ड वाइड। मीटिंग was called today at Gurdwara Sachkhand Darbar, Connecticut Gurdwara Sahib, located at 330 Welton Street, Hamden, Connecticut, at 2 p.m. to discuss ongoing political assassinations of Sikhs happening in Punjab, Indian occupied region, Pakistan, UK and Canada। क्योंकि ਅਸੀਂ ਦੇਖਦੇ ਹਾਂ ਕਿ ਵੀ ਪੰਜਾਬ ਦੇ ਵਿੱਚ ਕਿਲਿੰਗਸ ਉਹ ਦੀਪ ਸਿੱਧੂ ਹੋਏ, ਸਿੱਧੂ ਮੂਸੇਵਾੜਾ ਹੋਏ, ਜਾਂ ਹੋਰ ਜਿਨ੍ਹਾਂ ਦੇ ਕਈ ਵਾਰ ਨਾਂ ਵੀ ਸਾਹਮਣੇ ਨਹੀਂ ਆਉਂਦੇ। ਅੱਜ ਕੱਲ੍ਹ ਇਹ ਆ, ਤੁਸੀਂ ਜੇ ਗੁੰਮਸ਼ੁਦਾ ਦੇ ਦੇਖੋ ਨਾ, ਬਹੁਤ ਵਾਰ ਮੈਂ ਦੇਖਦਾ ਕਿ 16-16 ਸਾਲ ਦੇ ਅੰਮ੍ਰਿਤਧਾਰੀ ਬੱਚੇ ਹੁੰਦੇ ਨੇ ਜਿਹੜੇ ਸੋਸ਼ਲ ਮੀਡੀਆ ਦੇ ਉੱਤੇ ਹੁੰਦਾ ਕਿ ਘਰੋਂ ਗਏ ਨਹੀਂ ਆਏ, ਕੀ ਚੱਲ ਰਿਹਾ ਹੈ, ਏਜੰਸੀਆਂ ਕੀ ਕਰ ਰਹੀਆਂ ਨੇ, ਵੀ ਡੋਂਟ ਨੋ। ਸੋ ਉਹਨਾਂ ਨੇ ਕਿਹਾ ਕਿ ਭਾਈ ਇਹ ਪੰਜਾਬ ਪਾਕਿਸਤਾਨ ਅਸੀਂ ਲਾਹੌਰ 'ਚ ਦੇਖਿਆ, ਪਹਿਲਾਂ ਹਰਪ੍ਰੀਤ ਸਿੰਘ ਹੈਪੀ ਉਹਨਾਂ ਦਾ ਮਰਡਰ ਕੀਤਾ ਗਿਆ, ਔਰ ਤਾਜ਼ਾ ਭਾਈ ਪਰਮਜੀਤ ਸਿੰਘ ਪੰਜਵੜ ਉਹਨਾਂ ਦਾ, ਫਿਰ UK ਦੇ ਵਿੱਚ ਭਾਈ ਅਵਤਾਰ ਸਿੰਘ ਖੰਡਾ ਦੀ ਜਿਹੜੀ ਹੈ ਉਹਨਾਂ ਦਾ ਅੰਤ ਵੀ ਮਿਸਟੀਰੀਅਸ ਸਰਕਮਸਟੈਂਸ 'ਚ ਹੁੰਦਾ ਹੈ। ਔਰ ਕੈਨੇਡਾ ਦੇ ਵਿੱਚ ਤਾਂ ਜੋ ਵਾਪਰਦਾ ਹੈ, ਭਾਈ ਹਰਦੀਪ ਸਿੰਘ ਨਿੱਜਰ ਸਰੇਆਮ ਡੇ ਲਾਈਟ ਦੇ ਵੇਲੇ ਗੁਰਦੁਆਰਾ ਸਾਹਿਬ ਦੇ ਪ੍ਰੈਸਿਡੈਂਟ ਦੇ ਵਿੱਚ ਉਹਨਾਂ ਦਾ ਕੋਲਡ ਬਲੱਡਡ ਮਰਡਰ ਕੀਤਾ ਜਾਂਦਾ ਹੈ। ਐਵਰੀਵਨ ਕੰਡੈਮਡ ਸੱਚ ਕਾਈਂਡ ਆਫ ਹੀਨਸ ਕ੍ਰਾਈਮਸ ਔਨ ਸਿੱਖ ਕਮਿਊਨਿਟੀ, ਐਸਪੈਸ਼ਲੀ with the intention to silence the voice of vocal members of community who advocate peacefully and democratically for Sikh right for self-determination and want Sikh history to be acknowledged in correct way like 1984 Sikh genocide recognition। कि ये जिहड़े सारे ही निशाना बनाए गए ने, ये कम्युनिटी दे विच वोकल आवाज़ां ने, मुखर आवाज़ां ने, ਜਿਹੜੇ UN ਚਾਰਟਰ ਦੇ ਥੱਲੇ ਜਿਹੜਾ ਸਵੈ ਨਿਰਣੇ ਦਾ ਹੱਕ ਹੈ ਉਸ ਦੇ ਲਈ ਜਿਹੜੀ ਆ ਉਹ ਵਜ਼ਾਹਤ ਕਰਦੇ ਨੇ। ਔਰ ਨਾਲ ਦੀ ਨਾਲ ਜਿਹੜਾ ਨਵੰਬਰ 84 ਦੀ ਸਿੱਖ ਨਸਲਕੁਸ਼ੀ ਹੈ, ਜੂਨ 84 ਨਵੰਬਰ 84, ਉਹਨੂੰ ਨਸਲਕੁਸ਼ੀ ਰੈਕਗਨਾਈਜ਼ ਕਰਾਉਣ ਦੇ ਲਈ ਜਿਹੜਾ ਹੈ ਉਹ ਉਦਮ ਕਰਦੇ ਨੇ। ਫੋਰਨ ਗਵਰਨਮੈਂਟ ਇਨਕਰੀਜ਼ਿੰਗਲੀ ਇਨਫਲੂਐਂਸ ਇਨ ਅਮਰੀਕਾ, ਕੈਨੇਡਾ ਐਂਡ ਅਦਰ ਕੰਟਰੀਜ਼ ਵਾਜ਼ ਡਿਸਕਸਡ ਕਿ ਕਿਵੇਂ ਫੋਰਨ ਗਵਰਨਮੈਂਟਸ ਇੰਡੀਅਨ ਗਵਰਨਮੈਂਟ ਦੇ ਪ੍ਰੈਸ਼ਰ ਥੱਲੇ, ਲੌਬੀ ਥੱਲੇ ਕਿਵੇਂ ਪ੍ਰਭਾਵਿਤ ਹੋ ਰਹੀਆਂ ਨੇ, ਪ੍ਰਭਾਵ ਕਬੂਲ ਕਰ ਰਹੀਆਂ ਨੇ, ਇਹ ਡਿਸਕਸ ਹੋਇਆ ਮੀਟਿੰਗ 'ਚ। ਐਂਡ ਇਨਸੀਡੈਂਟ ਆਫ ਮੀਡੀਆ ਟਰੱਕਸ ਆਊਟਸਾਈਡ ਨਾਰਵਿਚ ਸਿਟੀ ਹਾਲ ਟੂ ਡੀਫੇਮ ਸਿੱਖਸ ਵਾਜ਼ ਆਲਸੋ ਕੰਡੈਮਡ। ਅਸੀਂ ਪੂਰਾ ਉਹਦੇ 'ਤੇ ਸੈਗਮੈਂਟ ਕੀਤਾ ਸੀ ਕਿ ਕਿਵੇਂ ਇਹਨਾਂ ਨੇ ਉਸ ਕਿਸਮ ਦਾ ਜਿਹੜਾ ਸਿੱਖਾਂ ਨੂੰ ਡੀਫੇਮ ਕਰਨ ਦੇ ਲਈ ਉਸ ਕਿਸਮ ਦਾ ਜਿਹੜਾ ਕਾਰਾ ਕੀਤਾ। ਔਰ ਇਹੀ ਨਹੀਂ, ਉਹਨਾਂ ਨੇ ਕਿਵੇਂ ਈਵਨ ਨਿਊ ਜਰਸੀ ਦੇ ਅਸੀਂ ਜਿਹੜਾ ਸ਼ਾਇਦ ਜਰਸੀ ਸਿਟੀ 'ਚ ਜਦੋਂ ਇਹਨਾਂ ਨੇ ਇੱਕ ਟਰੱਕ ਆਪਣੀ ਇੱਕ ਪੈਰੇਡ ਦੇ ਨਾਂ ਥੱਲੇ, ਆਜ਼ਾਦੀ ਜਸ਼ਨ ਦੇ ਨਾਂ ਥੱਲੇ, ਜਿਵੇਂ ਈਵਨ ਇੱਕ ਬੁਲਡੋਜ਼ਰ ਜਿਹੜਾ ਉਸ ਸ਼ਾਮਲ ਕੀਤਾ ਔਰ ਆਦਿੱਤਿਆਨਾਥ ਯੋਗੀ ਦੀ ਪਿਕਚਰ ਲਾ ਕੇ। ਸੋ ਹਿੰਦੂ ਤਵੀ ਜਿਵੇਂ ਇੱਥੇ ਭੂਤਰੇ ਹੋਏ ਨੇ ਔਰ ਇੰਡੀਅਨ ਕੌਂਸੂਲੇਟ ਔਰ ਦੂਜੇ ਇੰਟਰਫੇਅਰ ਕਰਦੇ ਨੇ। ਸੋ ਇਸ ਦਾ ਬੇਸ਼ੱਕ ਬਾਅਦ ਦੇ ਵਿੱਚ ਮੇਅਰ ਜਾਂ ਦੂਸਰਿਆਂ ਨੂੰ ਮਾਫੀ ਮੰਗਣੀ ਪਈ, ਪਰ ਇੱਧਰ ਵੀ ਅਸੀਂ ਦੇਖਦੇ ਹਾਂ ਕਿ ਕਿਵੇਂ ਜਿਹੜੇ ਸੱਚ ਨਾਲ ਖਲੋਣ ਵਾਲੇ ਕਨੈਟੀਕਟ ਦੇ ਅੱਡ-ਅੱਡ ਸਿਟੀਜ਼, ਨਾਰਵਿਚ ਹੋਏ, ਹੈਮਡਨ ਹੋਏ, ਸਾਰਿਆਂ ਦੇ ਜਿਹੜੇ ਕੌਂਸਲਰ ਨੇ ਜਾਂ ਉਹਨਾਂ ਨੂੰ ਵੀ ਇਹ ਕਿਵੇਂ ਇਨਫਲੂਐਂਸ ਕਰਦੇ ਨੇ, ਕਦੇ ਬਿਜ਼ਨਸ ਨਾ ਦੇਣ ਦਾ ਜਿਹੜਾ ਹੈ ਇਸ ਕਿਸਮ ਦੀ ਦਾ ਪ੍ਰੈਸ਼ਰ ਬਿਲਡ ਕਰਦੇ ਨੇ। ਔਰ ਫਿਰ ਉਹਨਾਂ ਨੇ ਕਿਹਾ ਮੈਨੀ ਸਿੱਖ ਲੀਡਰਸ ਜੁਆਇੰਟ ਦੈਟ ਈਵਨ ਆਫਟਰ ਕਿਲਿੰਗ ਆਫ ਦੋਜ਼ ਸਿੱਖ ਐਕਟਿਵਿਸਟਸ ਹਾਊ ਸ਼ੇਮਲੈਸ ਇੰਡੀਅਨ ਮੀਡੀਆ ਐਂਡ ਦੇਅਰ ਸੋਸ਼ਲ ਮੀਡੀਆ ਵਰ defaming Sikhs and called them terrorists with the intention of inciting hate crimes on Sikhs living abroad। ਇਹ ਬਿਲਕੁਲ ਠੀਕ ਹੈ। ਤੁਸੀਂ ਪਿਛਲੇ ਇੱਕ ਹਫ਼ਤੇ ਤੋਂ ਦੇਖੋਗੇ ਸਾਰਾ ਸੋਸ਼ਲ ਮੀਡੀਆ, ਉਹਨਾਂ ਦੇ ਮੇਨ ਚੈਨਲ, ਜਿਵੇਂ ਉਹਨਾਂ ਨੇ ਸੈਲੀਬ੍ਰੇਟ ਕੀਤਾ ਹਰਦੀਪ ਸਿੰਘ ਨਿੱਜਰ ਦਾ ਮਾਰਿਆ ਜਾਣਾ,
ਜਿਵੇਂ ਸਿੱਖਾਂ ਨੂੰ ਧਮਕੀ ਦਿੱਤੀ ਈਵਨ ਬਾਈ ਨੇਮ ਲੈ ਕੇ ਕਿ ਹੁਣ ਉਹਦੀ ਵਾਰੀ ਹੈ, ਹੁਣ ਇਹਦੀ ਵਾਰੀ ਹੈ, ਇਹ ਸਾਰਾ ਕੀਤਾ। ਜਿਵੇਂ ਉਹਨਾਂ ਨੂੰ ਕੋਈ ਦੁਨੀਆ ਦੇ ਵਿੱਚ ਡਰ ਖੌਫ ਨਹੀਂ, ਕੋਈ ਅਕਾਊਂਟੇਬਿਲਟੀ ਨਹੀਂ, ਜਦੋਂ ਕਿ ਲਾਅ ਐਂਡ ਆਰਡਰ ਦੇ ਥੱਲੇ ਜੇ ਕੈਨੇਡਾ ਦੇ ਵਿੱਚ ਕੋਈ ਵਾਕਿਆ ਹੁੰਦਾ ਹੈ। ਔਰ ਇਹ ਗੱਲ ਅੱਜ ਇੱਕ ਐਕਟਿਵਿਸਟ ਕਹਿ ਰਹੇ ਸੀ ਕਿ ਭਾਈ ਜਦੋਂ ਕੈਨੇਡੀਅਨ ਸੀਸਸ ਉਹਨਾਂ ਨੂੰ ਵਾਰਨ ਕਰਦੀ ਹੈ ਕਿ ਜੀ ਤੁਹਾਨੂੰ ਖਤਰਾ ਹੈ, ਤੇ ਜਦੋਂ ਉਹਨਾਂ ਨੂੰ ਪੁੱਛਿਆ ਜਾਂਦਾ ਕਿਹਦੇ ਤੋਂ ਖਤਰਾ ਹੈ ਤੇ ਉਹ ਚੁੱਪ ਕਰ ਜਾਂਦੇ ਨੇ। ਸੋ ਅਸੀਂ ਸਮਝਦੇ ਹਾਂ ਵੀ ਇਹ ਜਿਹੜੀ ਇੰਡੀਅਨ ਲੌਬੀ ਹੈ ਜਿਹਦੇ ਪ੍ਰਭਾਵ ਥੱਲੇ ਜਿਹੜਾ ਇਹ ਸਾਰਾ ਕੁਝ ਜਿਹੜਾ ਉਹ ਸਿੱਖ ਖੂਨ ਨੂੰ ਸਸਤਾ ਬਣਾਇਆ ਜਾ ਰਿਹਾ, ਇਹ ਸਾਨੂੰ ਐਕਸੈਪਟੇਬਲ ਨਹੀਂ ਹੋਏਗਾ। ਔਰ ਇਸ ਪੱਖੋਂ ਈਵਨ ਕੈਨੇਡਾ ਦੇ ਵਿੱਚ ਜਿਹੜੇ ਸਿੱਖ ਲਾਅ ਮੇਕਰਸ ਐਮਪੀਜ਼ ਜਾਂ ਦੂਸਰਿਆਂ ਦਾ ਵੀ ਕੋਈ ਰੋਲ ਰਿਹਾ। ਹਾਲਾਂ ਬਾਅਦ ਦੇ ਵਿੱਚ ਚਲੋ ਜਗਮੀਤ ਸਿੰਘ ਦੀ ਸਟੇਟਮੈਂਟ ਆਈ, ਫਿਰ NDP ਦੀ ਬ੍ਰਿਟਿਸ਼ ਕੋਲੰਬੀਆ ਟੀਮ ਨੇ ਦਿੱਤਾ। ਉੱਥੇ ਕੱਲ ਹਰਜੀਤ ਸਿੰਘ ਨਿੱਜਰ ਦੇ ਭੋਗ ਵੇਲੇ ਜਿਹੜਾ ਉਹ ਸੁਖ ਧਾਲੀਵਾਲ ਔਰ ਰਣਦੀਪ ਸਿੰਘ ਸਰਾਂ MP ਜਿਹੜੇ ਨੇ ਉਹ ਪਹੁੰਚੇ। ਲੇਕਿਨ ਅਸੀਂ ਸਮਝਦੇ ਹਾਂ ਕਿ ਭਾਈ ਹਿੰਦੂ ਤਵੀਆਂ ਦਾ ਜਸ਼ਨ ਮਨਾਉਣਾ ਸਮਝ ਆ ਸਕਦਾ, ਉਹ ਤਾਂ ਹੱਥ ਛੁਰੀ ਜਗਤ ਕਸਾਈ ਹੈ। ਇੰਡੀਅਨ ਗਵਰਨਮੈਂਟ ਦਾ ਸਿੱਖਾਂ ਨੂੰ ਹੀ ਬਲੇਮ ਕਰਨਾ ਸਮਝ ਆ ਸਕਦਾ ਹੈ, ਪਰ ਇਹਨਾਂ ਦੀ ਐਸੀ ਕੀ ਮਜਬੂਰੀ ਹੈ ਕਿ ਇਹ ਬੁਲੰਦ ਆਵਾਜ਼ ਦੇ ਵਿੱਚ ਜਿਹੜਾ ਹੈ ਉਸ ਨੂੰ ਉਹਨਾਂ ਨੇ ਕੰਡੈਮ ਨਹੀਂ ਕੀਤਾ ਜਾਂ ਆਪਣੀ ਗਵਰਨਮੈਂਟ ਨੂੰ ਆਨਸਰੇਬਲ ਨਹੀਂ ਬਣਾਇਆ ਕਿ ਕਿਵੇਂ ਜੇ ਵਾਰਨ ਕੀਤਾ ਜਾਂਦਾ ਨਿੱਜਰ ਨੂੰ ਸੱਦ ਕੇ ਔਰ ਦੂਸਰਿਆਂ ਨੂੰ ਕਿ ਖਤਰਾ ਹੈ ਤੇ ਫਿਰ ਉਹਨਾਂ ਨੂੰ ਸਿਕਿਉਰਿਟੀ ਅੰਬਰੇਲਾ ਦੇਣਾ ਏਜੰਸੀਆਂ ਦਾ ਕੰਮ ਸੀ। ਇਹਦੇ ਬਾਵਜੂਦ ਜੇ ਇਹ ਕੋਲਡ ਬਲੱਡਡ ਮਰਡਰ ਹੁੰਦਾ ਤੇ ਫਿਰ ਕੈਨੇਡੀਅਨ ਜਿਹੜਾ ਸਿਸਟਮ ਹੈ ਉਹ ਵੀ ਇਕੁਅਲੀ ਜ਼ਿੰਮੇਵਾਰ ਹੈ। ਔਰ ਇਹ ਸਾਰੇ 'ਚ ਉਹਨਾਂ ਨੇ ਇਹ ਕਿਹਾ ਕਿ ਭਾਈ ਇਹ ਜਿਹੜਾ ਇਹ ਇੰਡੀਅਨ ਮੀਡੀਆ ਔਰ ਦੂਸਰੇ ਦਾ ਰੋਲ ਹੇਟ ਫੈਲਾਉਣਾ ਹੈ ਔਰ ਇਹ ਸਿੱਖਾਂ ਦੇ ਉੱਤੇ ਫਿਰ ਹੇਟ ਕ੍ਰਾਈਮ ਬਾਹਰ ਵੀ ਹੋਣਗੇ। ਕਮਿਊਨਿਟੀ ਕਾਲਡ ਫਾਰ ਐਕਸ਼ਨ ਟੂ ਲੋਕਲ ਲਾਅ ਐਨਫੋਰਸਮੈਂਟ ਐਂਡ ਰਿਮਾਈਂਡਡ them that Sikhs are target and victims of Indian government agencies and they should not ignore what is happening to Sikh nation members worldwide। ਉਹਨਾਂ ਨੇ ਲੋਕਲ ਲਾਅ ਐਨਫੋਰਸਮੈਂਟ ਔਰ ਇਸ ਮਾਮਲੇ 'ਚ ਵੀਰ ਸਵਰਨਜੀਤ ਸਿੰਘ ਜਾਂ ਸਰ ਮਨਮੋਹਨ ਸਿੰਘ ਬਹੁਤ ਐਕਟਿਵ ਹੁੰਦੇ ਨੇ, ਉਹਨਾਂ ਨੇ ਆਲਰੇਡੀ ਮੀਟਿੰਗ ਵਗੈਰਾ ਸੈੱਟ ਕੀਤੀਆਂ ਹੋਣਗੀਆਂ ਔਰ ਉਹਨਾਂ ਨੇ ਤਾਂ ਕਿ ਔਰ ਇਹ ਹਰ ਥਾਂ ਤੇ ਅਸੀਂ ਸਮਝਦੇ ਹਾਂ ਕਿ ਜਿੱਥੇ ਜਿੱਥੇ ਵੀ ਸਾਡੇ ਵੀਰ ਭੈਣਾਂ ਨੇ ਉਹ ਲੋਕਲ FBI ਦੇ ਨਾਲ, ਲੋਕਲ ਪੁਲਿਸ ਦੇ ਨਾਲ, ਲੋਕਲ ਪੋਲੀਟੀਸ਼ੀਅਨਸ ਦੇ ਨਾਲ ਜਿਹੜਾ ਉਹ ਸੰਪਰਕ ਕਰਨ ਔਰ ਇਹਨਾਂ ਨੂੰ ਐਕਸਪੋਜ਼ ਕਰਨ, ਕਿਉਂਕਿ ਜਦੋਂ ਇਹ ਜਿਹੜਾ ਏਜੰਸੀਆਂ ਦਾ ਡਰਟੀ ਏਜੰਡਾ ਹੁੰਦਾ ਹੈ ਇਹ ਜਦੋਂ ਐਕਸਪੋਜ਼ ਹੋਏ, ਡਿਸਕਸ ਹੋਏ, ਫਿਰ ਕਈ ਵਾਰ ਜਿਹੜਾ ਇਹਨਾਂ ਨੇ ਇਨਐਕਸ਼ਨ ਪੁੱਟ ਕੀਤਾ ਹੁੰਦਾ ਹੈ ਉਹਨੂੰ ਇਹ ਸ਼ੈਲਵ ਵੀ ਕਰ ਦਿੰਦੇ। ਤੇ ਜੇ ਚੁੱਪਚਾਪ ਜਿਹੜਾ ਉਹ ਭੇਡਾਂ ਵਾਂਗ ਬੈਠਾ ਹੈ ਜਿਹੜਾ ਉਹ ਅਸੀਂ ਸਿਟਿੰਗ ਡਕਸ ਬਣੇ ਰਹੀਏ ਤੇ ਫਿਰ ਉਹਨਾਂ ਦੇ ਹੌਸਲੇ ਹੋਰ ਵੀ ਵੱਧਦੇ ਨੇ। ਔਰ ਨਾਲ ਦੀ ਨਾਲ ਉਹਨਾਂ ਨੇ ਕਿਹਾ prayers were offered to all those Sikh activists who recently lost their lives including Hardeep Singh Nijjar, Surrey, Canada, and who was serving as president of Surrey Gurdwara and was shot in his place of prayer. Sikh leaders from various organizations showed commitment to work with each other and showed solidarity on this issue। मैं समझदा भी ਇਹ ਇਸ ਵੇਲੇ ਜੇ ਸਭ ਤੋਂ ਇੰਪੋਰਟੈਂਟ ਇਸ ਸਾਰੇ ਚੋਂ ਕੋਈ ਲੈਸਨ ਹੈ ਜਿਹੜਾ ਸਾਡੇ ਸਾਰਿਆਂ ਦੇ ਸਿੱਖਣ ਵਾਲਾ ਹੈ ਉਹ ਇਹ ਹੈ ਕਿ ਭਾਈ ਹੁਣ ਜਿਸ ਕਿਸਮ ਦੀ ਇਹ ਇੱਕ ਨਵੀਂ ਰੇਨ ਆਫ ਟੈਰਰ, ਮਰਡਰਸ ਐਂਡ ਅਸੈਸੀਨੇਸ਼ਨਸ ਇੰਡੀਅਨ ਏਜੰਸੀਜ਼ ਨੇ ਜਿਹੜੇ ਇਹਨਾਂ ਦੇ ਏਜੰਟ ਨਵੇਂ ਮੋਸਾਦ ਤੋਂ ਸਿੱਖ ਕੇ ਆਏ ਲੱਗਦੇ ਨੇ। KGB ਦਾ ਵੀ ਇਹੀ ਹਾਲ ਰਿਹਾ ਹੈ, ਇਹਨਾਂ ਦੀ ਰਾਤ ਟ੍ਰੇਨਡ ਹੀ KGB ਵੱਲੋਂ ਹੈ। ਇਸ ਵੇਲੇ ਜਿਹੜਾ ਸਾਨੂੰ ਔਰ ਇਹ ਮੈਂ ਸਮਝਦਾ ਵੀ ਜੋ ਸਰੀ ਦੇ ਕੱਲ ਦੇ ਇਕੱਠ ਚੋਂ ਵਿਜ਼ੀਬਲ ਸੀ, ਜਿਵੇਂ ਸਭ ਦੀਆਂ ਟ੍ਰਿਬਿਊਟਸ ਆਈਆਂ, ਮੈਸੇजेस ਆਏ ਔਰ ਹਰ ਇੱਕ ਨੇ ਬਾਅਦ ਦੇ ਵਿੱਚ ਜਿਹੜੀਆਂ ਸ਼ਰਧਾਂਜਲੀਆਂ ਵੀ ਦਿੱਤੀਆਂ ਕਿ ਇੱਕ ਗੱਲ ਬੜੀ ਕਲੀਅਰ ਹੈ ਕਿ ਇਸ ਦੇਖੋ ਇਹ ਗੁਰੂ ਦੇ ਹੱਥ 'ਚ ਵਡਿਆਈ ਹੁੰਦੀ। ਜਦੋਂ ਅਸੀਂ ਸ਼ਹੀਦ ਦਾ ਰੁਤਬਾ ਇਹ ਗੁਰੂ ਦੀ ਵਡਿਆਈ ਹੈ ਕਿ ਭਾਈ ਕਿਸ ਨੂੰ ਗੁਰੂ ਨੇ ਕਿਸ ਦੀ ਜ਼ਿੰਦਗੀ ਨੂੰ ਇਸੇ ਲਈ ਮਰਨ ਮਨਸ਼ਾ ਸੂਰਿਆਂ ਹੱਕ ਹੈ ਜੋ ਹੋਏ ਮਰਨ ਪਰਵਾਣੋ ਕਿ ਵੀ ਮਨਸ਼ਾ ਡਿਜ਼ਾਇਰ ਤਾਂ ਹੁੰਦੀ ਹੈ ਜਿਹੜਾ ਰਣ ਦੇ ਵਿੱਚ ਜੂਝਦਾ ਹੈ, ਜਿਹੜਾ ਐਕਟਿਵਿਸਟ ਹੈ, ਤੁਰਿਆ, ਜਿਹਨੂੰ ਪਤਾ ਹੈ ਸ਼ਹੀਦ ਦਾ ਕੀ ਹੈ, ਲੇਕਿਨ ਇਹ ਸੂਰਬੀਰ ਦੀ ਸੂਰੇ ਦੀ ਡਿਜ਼ਾਇਰ ਹੈ ਪਰ ਉਹ ਪ੍ਰਵਾਨ ਹੋਣਾ ਹੈ ਕਿ ਨਹੀਂ, ਰੱਬ ਦੀ ਦਰਗਾਹ ਦੇ ਵਿੱਚ ਉਸ ਨੂੰ ਮਾਨ ਮਿਲਣਾ ਹੈ ਕਿ ਨਹੀਂ, ਉਹ ਨਿਰੰਕਾਰ ਦੇ ਕੋਲ ਹੈ। ਪਰ ਅਸੀਂ ਸਮਝਦੇ ਹਾਂ ਵੀ ਜਿਸ ਅੰਦਾਜ਼ ਦੇ ਵਿੱਚ, ਕਿਉਂਕਿ ਸੰਗਤ ਗੁਰੂ ਰੂਪ ਹੈ ਔਰ ਜਿਵੇਂ ਸੰਗਤ ਦੇ ਵਿੱਚ ਦੁਨੀਆ ਭਰ 'ਚ ਹਰਦੀਪ ਸਿੰਘ ਨਿੱਜਰ ਦਾ
ਗੁਣ ਗਾਇਨ ਹੋਇਆ ਔਰ ਸੱਚਮੁੱਚ ਮੈਂ ਤਾਂ ਕਿਉਂਕਿ ਅਜੇ ਪਿਛਲੇ ਸਾਲ ਹੀ ਉਹਨਾਂ ਦੇ ਨਾਲ ਮੁਲਾਕਾਤ ਵੀ ਹੋਈ, ਗੁਰਦੁਆਰਾ ਸਾਹਿਬ ਵੀ 1 to 1 ਦਫ਼ਤਰ 'ਚ ਵੀ ਬੈਠ ਕੇ ਉਹਨਾਂ ਨਾਲ ਗੱਲਬਾਤ, ਲੇਕਿਨ ਕੁਝ ਉਹਨਾਂ ਦੀ ਸ਼ਖਸੀਅਤ ਦੇ ਐਸੇ ਪੱਖ ਨੇ ਜਿਹੜੇ ਹੁਣ ਸਾਹਮਣੇ ਆਉਂਦੇ ਨੇ। ਜਦੋਂ ਆਇਆ ਕਿ ਭਾਈ ਕਿਵੇਂ ਕੋਵਿਡ ਦੇ ਚਲਦਿਆਂ ਉਹਨਾਂ ਨੇ ਇੰਨੀ ਵੱਡੀ, ਕਿਉਂਕਿ ਬਾਹਰ ਪੜ੍ਹਨ ਸਿਰਫ ਸਿੱਖ ਸਟੂਡੈਂਟ ਨਹੀਂ ਆਉਂਦੇ, ਵੱਡੀ ਗਿਣਤੀ 'ਚ ਹਿੰਦੂ ਸਟੂਡੈਂਟਸ ਵੀ ਦੂਜੇ, ਉਹਨਾਂ ਤੱਕ ਖਾਸ ਕਿ ਬਈ ਉਹਨਾਂ ਨੂੰ ਇਹ ਨਾ ਲੱਗੇ ਕਿ ਕੀ ਹੈ, ਘਰਾਂ ਤੱਕ ਵੀ ਉਹਨਾਂ ਦੇ ਜਿਹੜਾ ਉਹ ਪੂਰੀ ਸਪਲਾਈ ਵੈਨ ਔਰ ਉਹਨਾਂ ਸਾਰਿਆਂ ਨੂੰ, ਫਿਰ ਜਿਹੜੇ ਹੋਮਲੈਸ ਔਰ ਦੂਸਰੇ ਕਿਸੇ ਵੀ ਕਿਸਮ ਦਾ। ਔਰ ਗੁਰਦੁਆਰਾ ਸਾਹਿਬ ਕੱਲ੍ਹ ਹੀ ਭੈਣ ਜੀ ਸਾਡੇ ਕੈਲੀਫੋਰਨੀਆ ਤੋਂ ਕਹਿ ਰਹੇ ਸੀ, ਕਹਿੰਦੇ ਜੀ ਮੈਂ ਤਾਂ ਦੇਖਿਆ ਵੀ ਗੁਰਦੁਆਰੇ ਦੀ ਨੁਹਾਰ ਹੀ ਬਦਲੀ ਹੋਈ ਔਰ ਇਹ ਬਹੁਤ ਘੱਟ ਹੁੰਦਾ ਹੈ। ਸਾਡੇ ਤਾਂ ਆਮ ਹੁੰਦਾ ਹੈ ਕਿ ਜੀ ਪ੍ਰਧਾਨ ਬਣ ਗਿਆ ਉਹਨੂੰ ਲੋਹਣਾ ਕਿਵੇਂ ਹੈ, ਉਹ ਮਾਝੇ 'ਚ ਇੱਕ ਅਖਾਣ ਕਹਿੰਦੇ ਹੁੰਦੇ ਨੇ ਜੀ ਉਹ ਬਰਸੀਨ 'ਚ ਸਾਨ, ਤੇ ਗੁਰਦੁਆਰੇ ਦਾ ਪ੍ਰਧਾਨ ਇਹ ਡਾਂਗ ਨਾਲ ਜਾਂਦੇ ਨੇ ਵੀ ਲਾਦੇ ਨਹੀਂ। ਲੇਕਿਨ ਇਹ ਵੀ ਯੂਨੀਕ ਉੱਥੋਂ ਦਾ ਇਹ ਉਹ ਗੁਰਦੁਆਰਾ ਸਾਹਿਬ ਹੈ ਜਿੱਥੇ ਕਦੇ ਬਲਵੰਤ ਗਿੱਲ ਬ੍ਰਾਂਡ ਔਰ ਇੰਡੀਅਨ ਐਮਬੈਸੀ ਨੇ ਕਬਜ਼ਾ ਕਰਕੇ ਮਰਿਆਦਾ ਦੇ ਨਾਂ ਥੱਲੇ ਕਿ ਕੁਰਸੀਆਂ ਤੇ ਬਹਿਣਾ ਕਿ ਤਪਣਾ ਤੇ ਬਹਿਣਾ, ਜਿਸ ਕਿਸਮ ਦੀ ਨੈਗੇਸ਼ਨ ਕ੍ਰੀਏਟ ਕੀਤੀ, ਜਿਨ੍ਹਾਂ ਨੇ ਅਕਾਲ ਤਖਤ ਦੇ ਹੁਕਮਨਾਮੇ ਨੂੰ ਡਿਫਾਈ ਕੀਤਾ। ਪਰ ਉਸ ਗੁਰਦੁਆਰਾ ਸਾਹਿਬ 'ਚ ਰਿਪੀਟਡਲੀ ਹਰਦੀਪ ਸਿੰਘ ਨਿੱਜਰ ਨੂੰ ਕੱਲੀ ਸੇਵਾ ਹੀ ਨਹੀਂ, ਯੂਨੈਨੀਮਸਲੀ ਜਦੋਂ ਹੁਣ ਪ੍ਰਧਾਨ ਬਣੇ ਉਹ ਸੇਵਾ ਮੁਕਤ ਹੋਣਾ ਚਾਹੁੰਦੇ ਸੀ, ਉਹਨਾਂ ਨੂੰ ਸਰਬਸੰਮਤੀ ਦੇ ਨਾਲ। ਔਰ ਜਦੋਂ ਤੁਸੀਂ ਗੁਰਦੁਆਰਾ ਕੰਪਲੈਕਸ ਜਾਓ ਉਹਨਾਂ ਦੇ ਹੱਥ ਜਾਂ ਝਾੜੂ ਹੈ ਤੇ ਜਾਂ ਉਹ ਪਤੀਲੇ ਮਾਂਜ ਰਹੇ ਨੇ। ਔਰ ਇਸ ਕਦਰ ਉਹਨਾਂ ਨੇ ਉਸ ਸਾਰੇ ਪੀਰੀਅਡ 'ਚ ਕੋਵਿਡ ਕ੍ਰਾਈਸਿਸ ਦੇ ਵੀ ਔਰ ਉਸ ਤੋਂ ਬਾਅਦ ਵੀ ਮਤਲਬ ਉਹਨਾਂ ਦੀ ਸ਼ਖਸੀਅਤ ਔਰ ਕੱਲ੍ਹ ਜਿਸ ਕਿਸਮ ਦਾ ਉੱਥੇ ਗੈਦਰਿੰਗ ਸੀ, ਇਹਦੇ ਚੋਂ ਅਸੀਂ ਉਸ ਦਾ ਹੋਰ ਵੀ ਦਰਸ਼ਕ ਜਿਹੜਾ ਉਹ ਪਿਕਚਰਸ ਵੀ ਦੇਖ ਰਹੇ ਹੋਣਗੇ ਔਰ ਅਸੀਂ ਜਿਹੜਾ ਇਸ ਬਾਰੇ ਦੱਸਣਾ ਚਾਹੁੰਦੇ ਕਿ ਭਾਈ ਇਹ ਆਪਣੇ ਆਪ ਦੇ ਵਿੱਚ। ਔਰ ਮੈਂ ਅੱਜ ਜਿਹੜੇ ਪ੍ਰੋਮੀਨੈਂਟ ਉਹਨਾਂ ਦੇ 3-4 ਨਿਊਜ਼ਪੇਪਰ ਨੇ ਉਹਨਾਂ ਵੱਲ ਦੇਖ ਰਿਹਾ ਸੀ, ਹੈਡਲਾਈਨ ਕਿ ਭਾਈ ਹੁਣ ਇੰਨੀ ਵੱਡੀ ਕਰਾਊਡ ਜਿਹਨਾਂ ਦੀ ਗਿਣਤੀ ਨਹੀਂ ਹੋ ਸਕਦੀ, ਇਹਨੂੰ ਉਹ ਕਿਵੇਂ ਲੈਣਗੇ। ਪਰ ਘੱਟੋ ਘੱਟ ਵੈਸਟਰਨ ਮੀਡੀਆ ਨੇ ਜਾਂ ਕੈਨੇਡੀਅਨ ਮੀਡੀਆ ਨੇ ਉਹਨੂੰ ਹਾਈਲਾਈਟ ਕੀਤਾ ਹੈ। ਜਿਵੇਂ ਪ੍ਰੋਪਰ ਜਿਹੜਾ ਇੱਕ ਸੈਂਡਰ ਗਿਰਾਮਤੀ ਉਹਨਾਂ ਦੀ ਸਟੋਰੀ ਹੈ, ਹਿਊਜ ਕਰਾਊਡ ਗੈਦਰਸ ਐਟ ਡੈਲਟਾ ਸਰੀ ਬਾਰਡਰ ਟੂ ਮੌਰਨ ਟੈਂਪਲ ਲੀਡਰ। ਔਰ ਹੁਣ ਉਹ ਗਿਣਤੀ ਵੀ ਨਹੀਂ ਕਰ ਸਕੇ ਕਿਉਂਕਿ ਸਵੇਰ ਤੋਂ ਸ਼ੁਰੂ ਹੋ ਗਿਆ ਔਰ ਚੱਲਦਾ ਰਿਹਾ ਸ਼ਾਮ ਤੱਕ। ਉੱਥੋਂ ਉਹਨਾਂ ਦੀ ਡੈਡ ਬਾਡੀ ਪਹਿਲਾਂ ਦੀਦਾਰ ਲਈ ਰੱਖੀ, ਉੱਥੇ ਪੂਰਾ ਇੱਕ ਜਿਹੜਾ ਉਹ ਦੀਵਾਨ ਕੀਰਤਨ ਸੀ ਮਹਾਰਾਜ ਦਾ ਸਰੂਪ ਤੇ ਨਹੀਂ ਹੁੰਦਾ, ਉਹ ਆ ਕੇ ਜਿਹੜਾ ਔਰ ਖਾਲਿਸਤਾਨ ਦੇ ਝੰਡੇ 4 ਚਫੇਰੇ, ਫਿਰ ਉੱਥੋਂ ਮਾਰਚ ਕਰਕੇ ਜਿਵੇਂ ਹਜ਼ਾਰਾਂ ਝੰਡੇ ਖਾਲਿਸਤਾਨ ਦੇ ਔਰ ਹਜ਼ਾਰਾਂ ਪਿੱਛੇ ਜਿਹੜੇ ਸੰਗਤ ਉਹ ਕ੍ਰੇਮੇਟੋਰੀਅਮ ਤੱਕ ਗਏ, ਉੱਥੇ ਉਹਨਾਂ ਦਾ ਸੰਸਕਾਰ ਹੋਇਆ ਖਾਲਿਸਤਾਨ ਜ਼ਿੰਦਾਬਾਦ ਦੇ ਨਾਅਰਿਆਂ ਨਾਲ ਹੀ। ਉੱਥੋਂ ਸੰਗਤ ਫਿਰ ਵਾਪਸ ਪੰਡਾਲ ਦੇ ਵਿੱਚ ਆਈ, ਮਹਾਰਾਜ ਦਾ ਪ੍ਰਕਾਸ਼ ਉੱਥੇ ਹੋਇਆ, ਕੀਰਤਨ ਵੈਰਾਗਮਈ ਸਹਿਜ ਪਾਠ ਦਾ ਭੋਗ ਔਰ ਫਿਰ ਸ਼ਰਧਾਂਜਲੀਆਂ ਦਾ ਸਿਲਸਿਲਾ। ਰਾਤ ਮੈਂ ਵੀ ਆਲਮੋਸਟ ਰਾਤ 1:30 ਜਾਂ 2 ਵਜੇ ਦੇ ਨੇੜੇ ਤੇੜੇ ਮੈਂ ਸੁੱਤਾ ਕਿਉਂਕਿ 3 ਘੰਟੇ ਦਾ ਟਾਈਮ ਡਿਫਰੈਂਸ ਹੈ। ਸੋ ਅਸੀਂ ਜਿਹੜਾ ਦੇਖ ਰਹੇ ਸੀ ਕਿ ਕਿਵੇਂ ਔਰ ਇੱਕ ਇੱਕ ਲਫ਼ਜ਼ ਜਿਹਦੇ ਵੀ ਮੂੰਹ ਚੋਂ ਨਿਕਲ ਰਿਹਾ ਸੀ ਔਰ ਤੁਸੀਂ ਸੰਗਤ ਦੇ ਇਹ ਠੀਕ ਹੈ ਵੈਰਾਗ ਇੱਕ ਹਿੱਸਾ ਹੈ ਕਿਉਂਕਿ ਉਹਨਾਂ ਦੇ ਪਿਤਾ ਵੀ ਨੇ ਅਰਾਊਂਡ ਹਰਦੀਪ ਸਿੰਘ ਨਿੱਜਰ ਦੇ, ਮਾਤਾ ਜੀ ਵੀ ਨੇ। ਔਰ ਜਦੋਂ ਉਹਨਾਂ ਦੇ ਭੁਜੰਗੀ ਦੀ ਦਸਤਾਰਬੰਦੀ ਕੀਤੀ ਗਈ ਤੇ ਮੈਂ ਦੇਖ ਰਿਹਾ ਸੀ, ਮੈਂ ਕਿਹਾ ਇਹੀ ਰਿਫਲੈਕਸ਼ਨ। ਔਰ ਜਦੋਂ ਉਹਨਾਂ ਨੂੰ ਸ਼ਰਧਾਂਜਲੀਆਂ ਦੇਣ ਵਾਲਿਆਂ 'ਚ ਸ਼ਹੀਦ ਭਾਈ ਅਮਰੀਕ ਸਿੰਘ ਜਿਹੜੇ ਸੰਤ ਜਰਨੈਲ ਸਿੰਘ ਪਿੰਡਰਾਂ ਵਾਲਿਆਂ ਦੇ ਨਾਲ ਸਿੱਖ ਸਟੂਡੈਂਟ ਫੈਡਰੇਸ਼ਨ ਦੇ ਪ੍ਰੈਜ਼ੀਡੈਂਟ ਹੁੰਦੇ ਆ, ਸ਼ਹੀਦ ਹੋਏ, ਉਹਨਾਂ ਦੇ ਸਪੁੱਤਰ ਸੀ। ਉਹਨਾਂ ਨੇ ਵੀ ਬੜੀ ਭਾਵਭਿੰਨੀ 'ਚ ਉਹਨਾਂ ਨੇ ਕਿਹਾ ਵੀ ਇਹ ਠੀਕ ਹੈ ਕਿ ਜਦੋਂ ਸਿਰ ਤੋਂ ਬਾਪ ਦਾ ਸਾਇਆ ਚਲਾ ਜਾਂਦਾ ਹੈ ਜ਼ਿੰਦਗੀ ਕਿਵੇਂ ਗੁਜ਼ਰਦੀ ਹੈ, ਇਹ ਜਿਨ੍ਹਾਂ ਨੇ ਉਹ ਗੁਜ਼ਾਰੀ ਹੋਈ ਹੈ ਉਹੀ ਕਰ ਸਕਦੇ ਨੇ। ਪਰ ਇਸ ਗੱਲ ਦਾ ਫਖਰ ਔਰ ਮਾਣ ਵੀ ਹੁੰਦਾ ਹੈ ਕਿ ਸਾਡੇ ਪਿਤਾ ਨੇ ਉਹ ਥਾਂ ਰੁਤਬਾ ਲਿਆ, ਸਾਡੇ ਸਿਰ ਤੇ ਜਿਹੜੀ ਦਸਤਾਰ ਸਜੀ ਹੈ ਇਸ ਨੂੰ ਅਸੀਂ ਦਾਗ ਨਹੀਂ ਲੱਗਣ ਦੇਣਾ। ਇਹ ਸਾਡੇ ਲਈ ਫਖਰ ਔਰ ਮਾਣ ਵਾਲੀ ਗੱਲ। ਔਰ ਇਸੇ ਤਰ੍ਹਾਂ ਜਿਨ੍ਹਾਂ ਨੇ ਵੀ ਉਹਨਾਂ ਦਾ ਸਾਥ ਮਾਣਿਆ ਸੀ ਉਹਨਾਂ ਨੇ ਉਹਨਾਂ ਨੂੰ ਟ੍ਰਿਬਿਊਟ ਦਿੱਤੀ। ਔਰ ਜਿਹੜੀ ਸਭ ਤੋਂ ਜ਼ਰੂਰੀ ਗੱਲ ਜਦੋਂ ਅਸੀਂ ਮੈਸੇਜ ਦੀ ਗੱਲ ਕਰਦੇ, ਮੈਸੇਜ ਤਾਂ ਇਹੀ ਹੁੰਦਾ ਹੈ ਕਿ ਜਿਸ ਦੇ ਲਈ ਕੋਈ ਬੰਦਾ ਜੀਵਿਆ, ਜੋ ਉਹਦੇ ਜੀਵਨ ਦਾ ਮਕਸਦ ਸੀ, ਉਸ ਦੀ ਪੂਰਤੀ ਲਈ ਅੱਗੋਂ ਜਿਹੜੇ ਉਹਨਾਂ ਨੂੰ ਯਾਦ ਕਰਦੇ ਨੇ, ਉਹਨਾਂ ਨੂੰ ਟ੍ਰਿਬਿਊਟ ਦਿੰਦੇ ਨੇ, ਉਹ ਕੀ ਕਰਦੇ ਨੇ। ਸੋ ਇੱਕ ਜਿਹੜਾ ਜਜ਼ਬਾ ਦੇਖਣ ਚ ਆਇਆ ਔਰ ਮੈਂ ਸਮਝਦਾ ਹਾਂ ਵੀ ਬਹੁਤ ਜਲਦੀ ਭਾਰਤ ਸਰਕਾਰ ਨੂੰ ਇਸ ਦੇ ਲਈ ਜਵਾਬਦੇਹ ਹੋਣਾ ਪਏਗਾ। ਆਮ ਜਿਹੜਾ ਵੀ ਉਹਨਾਂ ਦੇ ਪਾਲਿਸੀ ਘਾੜੇ ਸੀ ਕਿ ਜਿਹੜੇ ਸਮਝਦੇ ਸੀ ਕਿ ਬਈ ਉਹ ਡਰ ਪੈਦਾ ਕਰ ਦਿੱਤਾ ਹੈ, ਕਿਉਂਕਿ
14 ਜੁਲਾਈ ਨੂੰ ਟੋਰਾਂਟੋ ਦੇ ਵਿੱਚ ਖਾਲਿਸਤਾਨ ਰੈਫਰੈਂਡਮ ਦੀਆਂ ਵੋਟਾਂ ਹੋਣ ਜਾ ਰਹੀਆਂ। ਕੱਲ ਕਿਉਂਕਿ ਸਾਈਮਲਟੇਨੀਅਸਲੀ ਜਿੱਥੇ ਉਹਨਾਂ ਦਾ ਸੰਸਕਾਰ ਔਰ ਅੰਤਮ ਅਰਦਾਸ ਹੋ ਰਹੀ ਸੀ, ਟੋਰਾਂਟੋ ਦੇ ਵਿੱਚ 6 ਫਾਰ ਜਸਟਿਸ ਵੱਲੋਂ ਕਾਰ ਰੈਲੀ ਰੱਖੀ ਗਈ ਸੀ ਔਰ 10 ਮੀਲ ਲੰਬੀ ਉਹ ਕਾਰ ਰੈਲੀ ਸੀ। ਸੋ ਇੱਥੇ ਵੀ ਜਵਾਬ ਇਹ ਮਿਲਿਆ ਔਰ 10 ਜੁਲਾਈ ਨੂੰ ਇਸ ਦਾ ਫਿਰ ਅੱਗੋਂ ਜਿਹੜਾ ਉਹ ਜਵਾਬ ਹੋਏਗਾ। 14 ਜੁਲਾਈ ਹੈ ਸ਼ਾਇਦ ਜਿਹੜਾ ਟੋਰਾਂਟੋ ਦੇ ਵਿੱਚ ਹੈ ਔਰ ਫਿਰ ਇਸੇ ਤਰ੍ਹਾਂ ਦਸੰਬਰ ਸ਼ਾਇਦ 10 ਸਤੰਬਰ ਦੇ ਵਿੱਚ ਵੈਨਕੂਵਰ ਦੇ ਵਿੱਚ ਜਿਹੜੀਆਂ ਨੇ ਰੈਫਰੈਂਡਮ ਦੀਆਂ ਵੋਟਾਂ ਹੋਣਗੀਆਂ। ਔਰ ਜਿਵੇਂ ਕੱਲ ਉਤਸ਼ਾਹ ਜਾਂ ਦੂਜਾ ਸੀ, ਮੈਨੂੰ ਲੱਗਦਾ ਵੀ ਪਿਛਲੇ ਸਾਰੇ ਰਿਕਾਰਡ ਜਿਹੜੇ ਨੇ ਇਸ ਦੇ ਵਿੱਚ ਟੁੱਟਣਗੇ ਔਰ ਇਹੀ ਉਹਨਾਂ ਦੀ ਚਾਹਨਾ। ਔਰ ਜਦੋਂ ਹਰਦੀਪ ਸਿੰਘ ਨਿੱਜਰ ਜਦੋਂ ਪਹਿਲਾਂ ਟੋਰਾਂਟੋ 'ਚ ਵੋਟਾਂ ਪਈਆਂ, ਉਹਨਾਂ ਦੀ ਚਾਹਨਾ ਸੀ ਕਿ ਸਰੀ 'ਚ ਪੈਣ ਔਰ ਉਹਨਾਂ ਨੇ ਜਿਹੜੀ ਕਾਲ ਵੀ ਦਿੱਤੀ ਸੀ, ਜਿਹੜੇ ਉਹਨਾਂ ਦੀ ਲਾਸਟ ਗੁਫ਼ਤਗੂ ਵੀ ਹੈ ਜਿਹੜੀ ਸਪੀਚ ਦਾ ਹਿੱਸਾ ਕੱਲ ਲਗਾਤਾਰਤਾ ਨਾਲ ਦਿਖਾਇਆ ਜਾਂਦਾ ਰਿਹਾ। ਉਹਨਾਂ ਨੇ ਕਿਹਾ ਵੀ ਮੌਤ ਤੋਂ ਮੈਂ ਨਹੀਂ ਡਰਦਾ, ਅਕਾਲ ਪੁਰਖ ਦਾ ਭੈ ਹੈ। ਬਾਕੀ ਏਜੰਸੀਆਂ ਜਿਸ ਖੇਡ ਤੇ ਉਤਰੀਆਂ ਨੇ ਪਤਾ ਨਹੀਂ 5 ਸਾਲ ਜਿਉਣਾ ਹੈ ਕੀ ਹੈ, ਕਿਸੇ ਵੇਲੇ ਵੀ ਕੁਝ ਵੀ ਹੋ ਸਕਦਾ ਹੈ, ਪਰ ਜਿਹੜਾ ਅਲਟੀਮੇਟਲੀ ਸਿੱਖ ਮੌਤ ਤੋਂ ਨਹੀਂ ਡਰਦਾ ਔਰ ਸਾਡਾ ਨਿਸ਼ਾਨਾ ਖਾਲਿਸਤਾਨ ਹੈ। ਸਾਵਧਾਨ ਹੋਵੋ, ਜੇ ਅਸੀਂ ਨਾ ਸਮਝੇ ਤੇ ਫਿਰ ਜਿਹੜੀਆਂ ਏਜੰਸੀਆਂ ਕਿੱਥੋਂ ਤੱਕ ਜਾਣਗੀਆਂ। ਔਰ ਜਦੋਂ ਤੁਸੀਂ ਉਹਨਾਂ ਲਫ਼ਜ਼ਾਂ ਨੂੰ ਇਹ ਦੇਖਦੇ ਹੋ ਵੀ ਇਹ ਲਾਸਟ ਵਿਸ਼ ਵੀ ਹੈ ਕਿ ਜਿਹਦੇ 'ਚ ਤੁਹਾਨੂੰ ਨਜ਼ਰ ਆ ਰਿਹਾ ਵੀ ਕੀ ਹੋਣ ਜਾ ਰਿਹਾ, ਪਰ ਡਿਫਾਇੰਸ ਵੀ ਹੈ। ਔਰ ਸ਼ਾਇਦ ਉਹੀ ਡਿਫਾਇੰਸ ਜਿਹੜੀ ਹੈ ਉਹ ਕੱਲ ਦੇ ਉਹਨਾਂ ਦੀ ਸੰਸਕਾਰ ਔਰ ਅੰਤਮ ਅਰਦਾਸ ਵੇਲੇ ਜਿੰਨੇ ਕੁ ਉਹਦੇ 'ਚ ਪਾਰਟਿਸਪੈਂਟ ਸੀ ਉਹਨਾਂ ਦੇ ਵਿੱਚੋਂ ਤੁਸੀਂ ਉਸ ਨੂੰ ਦੇਖ ਸਕਦੇ ਸੀ। ਔਰ ਇਹ ਜਿਹੜੀ ਮੇਨ ਕਵਰੇਜ ਦੇ ਵਿੱਚ ਆਉਂਦਾ, ਹਿਊਜ ਕਰਾਊਡ ਗੈਦਰਸ ਐਟ ਡੈਲਟਾ ਸਰੀ ਬਾਰਡਰ ਟੂ ਮੌਰਨ ਟੈਂਪਲ ਲੀਡਰ। ਟੋਰਾਂਟੋ ਸਟਾਰ ਉਹਨਾਂ ਦੀ ਹੈਡਲਾਈਨ ਹੈ, ਹੂ ਕਿਲਡ ਹਰਦੀਪ ਸਿੰਘ ਨਿੱਜਰ ? Those close to Sikh leader accuse Indian government of involvement। ਔਰ ਉਹਦੇ 'ਚ ਪੂਰੀ ਸਟੋਰੀ ਦੇ ਵਿੱਚ ਹੈ ਕਿ ਬਈ ਇਹ ਪ੍ਰੋਟੈਸਟਰਸ ਮੋਸਟਲੀ ਵੋਰ orange turbans, a color representing rebirth and sacrifice, and carried large yellow flags displaying the word Khalistan. As many stopped on an Indian flag they brought to the demonstration। ਕਿ ਉਹਨਾਂ ਨੇ ਰੋਲਿਆ ਭਾਰਤੀ ਤਿਰੰਗੇ ਨੂੰ ਪੈਰਾਂ 'ਚ, ਕਿਉਂਕਿ ਇੱਕ ਦਿਨ ਪਹਿਲਾਂ ਪ੍ਰੀਵੀਅਸ ਨਾਈਟ ਇੰਡੀਅਨ ਕੌਂਸੂਲੇਟ ਦੇ ਬਾਹਰ ਵੀ ਹਜ਼ਾਰਾਂ ਦੀ ਗਿਣਤੀ 'ਚ ਸਿੱਖ ਸੰਗਤਾਂ ਇਕੱਠੀਆਂ ਹੋਈਆਂ ਕਿ ਵੀ ਇਹ ਜੋ ਤੁਸੀਂ ਕੰਮ ਸ਼ੁਰੂ ਕੀਤਾ ਹੈ ਇਸ ਦੇ ਲਈ ਤੁਹਾਨੂੰ ਜਵਾਬਦੇਹ ਬਣਾਇਆ ਜਾਏਗਾ। ਇਹ ਟੋਰਾਂਟੋ ਸਟਾਰ ਦੀ ਸਟੋਰੀ ਹੈ। ਔਰ ਵੈਨਕੂਵਰ ਸਨ ਨੇ ਪਿਕਚਰ ਲਾਈ ਹੈ ਹੈਡਲਾਈਨ ਲਾ ਕੇ, ਸਿੱਖ ਲੀਡਰ ਲਾਈਜ਼ ਇਨ ਸਟੇਟ ਐਟ ਸਰੀ ਟੈਂਪਲ। ਔਰ ਇਹ ਫਿਰ ਉਹਨਾਂ ਨੇ ਸਰਕਾਰ ਨੂੰ ਇਹਦੇ ਲਈ ਜ਼ਿੰਮੇਵਾਰ ਦੱਸਿਆ ਵੀ ਸਿੱਖ ਕਹਿ ਰਹੇ ਨੇ ਔਰ ਉਹਨਾਂ ਨੇ ਕਿਹਾ ਵੀ ਇਹ rare open viewing was held at Surrey Sikh Temple on Sunday, a week after its president and leader Hardeep Singh Nijjar was gunned down there in his truck। Hundreds were ਫਿਰ ਉਹਨਾਂ ਨੇ ਜਿਹੜਾ ਉਹ ਸਾਰੇ ਨੂੰ ਜਿਹੜਾ ਬਹੁਤ ਸਾਰੀਆਂ ਪਿਕਚਰਸ ਨੇ ਦਰਸ਼ਕ ਇਹਦੇ ਤੇ ਵੀ ਦੇਖ ਸਕਦੇ ਨੇ। ਇਸੇ ਤਰ੍ਹਾਂ CTV ਨਿਊਜ਼ ਵੈਨਕੂਵਰ ਨੇ ਕਿਹਾ, thousands gather to mourn death of Sikh leader in Surrey। So a massive crowd of mourners gathered outside a Sikh temple in Surrey Sunday morning, 1 week after its president Hardeep Singh Nijjar was shot and killed there in his truck. Thousands of people walked alongside the casket that carried Nijjar's body, paying tribute to the late president of Guru Nanak Sikh Gurdwara। ਫਿਰ ਉਹਨਾਂ ਨੇ ਬਹੁਤ ਸਾਰੇ ਜਿਨ੍ਹਾਂ ਨੂੰ ਇੰਟਰਵਿਊ ਕੀਤਾ ਕਿ ਭਾਈ ਉਹਨਾਂ ਨੇ ਉਹਨਾਂ ਦੇ ਕਿਵੇਂ ਗੁਣਾਂ ਦਾ ਗਾਇਨ ਕੀਤਾ, ਕਿਵੇਂ ਉਹਨਾਂ ਨੇ ਤਾਰੀਫ ਕੀਤੀ। ਔਰ ਇਸ ਦੇ ਉੱਤੇ ਮੈਂ 2-3 ਜਿਹੜੀ ਖਾਸ ਤੌਰ ਤੇ ਭਾਈ ਗਜਿੰਦਰ ਸਿੰਘ ਜਿਹੜੇ ਲਗਭਗ ਪਿਛਲੇ 4 ਦਹਾਕਿਆਂ ਤੋਂ ਖੁਦ ਜਲਾਵਤਨੀ ਦੀ ਜ਼ਿੰਦਗੀ ਜਿਉ ਰਹੇ ਨੇ ਔਰ ਉਹਨਾਂ ਨੇ ਵੀ ਟ੍ਰਿਬਿਊਟ ਦਿੱਤੀ ਔਰ ਉਹਨਾਂ ਨੇ ਕਿਹਾ ਕਿ ਭਾਈ ਹਰਦੀਪ ਸਿੰਘ ਲਈ ਅਲਵਿਦਾਈ ਸ਼ਬਦ। ਅੱਜ ਭਾਈ ਹਰਦੀਪ ਸਿੰਘ ਨਿੱਜਰ ਦਾ ਅੰਤਮ ਸੰਸਕਾਰ ਹੈ। ਉਮੀਦ ਹੈ ਸਿੱਖ ਸੰਗਤਾਂ ਦੀ ਇੱਕ ਭਾਰੀ ਗਿਣਤੀ ਭਾਈ ਹਰਦੀਪ ਸਿੰਘ ਨੂੰ ਵਿਦਾ ਕਰਨ ਲਈ ਇਕੱਤਰ ਹੋਈ ਹੋਵੇਗੀ। ਉਹ ਇੰਨੇ ਪਿਆਰੇ ਤੇ ਨਿੱਘੇ ਸੁਭਾਅ ਦਾ ਮਾਲਕ ਸੀ ਕਿ ਹਰ ਮਿਲਣ ਵਾਲੇ ਦਾ ਦਿਲ ਜਿੱਤ ਲੈਂਦਾ ਸੀ ਤੇ ਇਹੋ ਜਿਹੇ ਪਿਆਰੇ ਸਿੰਘ ਦੇ ਵਿਦਾਈ ਇਕੱਠ ਵਿੱਚ ਕੋਈ ਕਿਉਂ ਨਹੀਂ ਸ਼ਾਮਲ ਹੋਣਾ ਚਾਹੇਗਾ, ਕਿਉਂਕਿ ਇਹ ਅੱਗੇ ਹੈ ਪਾਕਿਸਤਾਨ ਭਾਰਤ ਦਾ ਟਾਈਮ। ਸੋ ਉਹਨਾਂ ਨੇ ਅਜੇ ਇਕੱਠ ਤੋਂ ਪਹਿਲਾਂ ਉਹਨਾਂ ਨੇ ਦਿੱਤਾ ਔਰ ਬਿਲਕੁਲ ਜਿਵੇਂ ਉੱਥੇ ਲੋਕਾਂ ਦਾ ਸਮੁੰਦਰ ਉਮੜਿਆ। ਮੈਂ ਇਸ ਇਕੱਠ ਵਿੱਚ ਆਪਣੀ ਕਲਮ ਰਾਹੀਂ ਰੂਹ ਪੱਖੋਂ ਸ਼ਾਮਲ ਹੋ ਰਿਹਾ ਹਾਂ।
ਜਦੋਂ ਦਾ ਉਹ ਮਿਲ ਕੇ ਗਿਆ, ਬਾਪੂ ਜੀ ਕਹਿ ਕੇ ਫੋਨ ਕਰਦਾ ਸੀ, ਪਰ ਹੁਣ ਉਸ ਦੀ ਕਾਲ ਨਹੀਂ ਆਣੀ, ਬਸ ਯਾਦ ਹੀ ਆਉਣੀ ਹੈ। ਸਾਰਾ ਪੰਥ ਭਾਈ ਹਰਦੀਪ ਸਿੰਘ ਦਾ ਪਰਿਵਾਰ ਸੀ। ਸੋ ਇਸ ਮੌਕੇ ਇਕੱਤਰ ਹੋਏ ਪੰਥ ਪਰਿਵਾਰ ਨੂੰ ਭਾਈ ਦੇ ਕਾਤਲਾਂ ਨੂੰ ਗ੍ਰਿਫਤਾਰ ਕਰਨ ਅਤੇ ਬਣਦੀ ਸਜ਼ਾ ਦੇਣ ਲਈ ਸਰਕਾਰ ਉੱਤੇ ਜ਼ੋਰ ਪਾਉਣ ਬਾਰੇ ਜ਼ਰੂਰ ਸੋਚਣਾ ਤੇ ਕੁਝ ਕਰਨਾ ਚਾਹੀਦਾ ਹੈ। ਬਿਲਕੁਲ। ਪੰਥ ਪਰਿਵਾਰ ਨੂੰ ਭਾਰਤ ਦੀਆਂ ਏਜੰਸੀਆਂ, ਹਾਕਮਾਂ ਦੀਆਂ ਪੰਥ ਦੁਸ਼ਮਣ ਕਾਰਵਾਈਆਂ ਨੂੰ ਨੱਥ ਪਾਉਣ ਬਾਰੇ ਵੀ ਗੰਭੀਰਤਾ ਨਾਲ ਕੁਝ ਸੋਚਣਾ ਤੇ ਕਰਨਾ ਚਾਹੀਦਾ ਹੈ। ਕੌਮੀ ਘਰ ਖਾਲਿਸਤਾਨ ਦੀ ਪ੍ਰਾਪਤੀ ਦੇ ਜਿਸ ਮਕਸਦ ਲਈ ਭਾਈ ਹਰਦੀਪ ਸਿੰਘ ਨੇ ਆਪਣੀ ਜਾਨ ਕੁਰਬਾਨ ਕੀਤੀ ਹੈ, ਉਹ ਮਕਸਦ ਦੀ ਪ੍ਰਾਪਤੀ ਲਈ ਅਗਲੇ ਕਦਮ ਚੁੱਕਣ ਬਾਰੇ ਵੀ ਕੁਝ ਸੋਚਣਾ ਚਾਹੀਦਾ ਹੈ। ਕੌਮ ਦੇ ਭਵਿੱਖ ਨੂੰ ਸੁਨਹਿਰੀ ਬਣਾਉਣ ਬਾਰੇ ਕੁਝ ਸੋਚਾਂਗੇ ਅਤੇ ਕਰਾਂਗੇ, ਇਹੀ ਭਾਈ ਹਰਦੀਪ ਸਿੰਘ ਲਈ ਸਾਡਾ ਸੱਚਾ ਪਿਆਰ ਹੋਵੇਗਾ। ਔਰ ਉਹਨਾਂ ਨੇ ਇੱਕ ਨਿੱਕੀ ਜਿਹੀ ਨਜ਼ਮ ਵੀ ਲਿਖੀ, ਇੱਕ ਦਿਨ ਜਲਾਵਤਨਾਂ ਦਾ ਸੁਪਨਾ, ਕਿ ਅਸੀਂ ਜਲਾਵਤਨੀ ਚ ਹਾਂ, ਐਗਜ਼ਾਈਲ ਚ ਹਾਂ, ਪਰ ਸਾਡਾ ਸੁਪਨਾ ਹੈ, ਡ੍ਰੀਮ ਹੈ, ਇੱਕ ਦਿਨ ਆਪਣੇ ਘਰ ਜ਼ਰੂਰ ਜਾਵਾਂਗੇ, ਇੱਕ ਦਿਨ ਆਪਣੀ ਮਿੱਟੀ ਨੂੰ ਮੱਥੇ ਲਾਵਾਂਗੇ। ਦੋਸਤੋ, ਖਾਲਿਸਤਾਨ ਦਾ ਸੁਪਨਾ ਲੈ ਕੇ ਘਰੋਂ ਤੁਰੇ ਸਾਂ, ਸੁਪਨਾ ਸਾਕਾਰ ਹੋਣ ਤੇ ਪਰਤ ਆਵਾਂਗੇ। ਜਗ ਤੋਂ ਜੇ ਪਹਿਲਾਂ ਹੀ ਜਾਣਾ ਪੈ ਗਿਆ, ਰੱਬ ਤੋਂ ਇੱਕ ਹੋਰ ਜਨਮ ਲਿਖਵਾਵਾਂਗੇ। ਸੁਪਨਾ ਸਾਕਾਰ ਤਾਂ ਕਰਨਾ ਹੀ ਕਰਨਾ ਹੈ ਮਿੱਤਰੋ, ਆਵਾਂਗੇ ਵਾਪਸ ਜ਼ਰੂਰ ਆਵਾਂਗੇ। ਆਪਣੇ ਆਪ ਨਾਲ ਜੋ ਵਾਅਦਾ ਕੀਤਾ ਸੀ ਨਿਭਾਵਾਂਗੇ, ਹਰ ਹਾਲ ਵਿੱਚ ਨਿਭਾਵਾਂਗੇ। ਔਰ ਇਸੇ ਤਰ੍ਹਾਂ ਜੁਗਰਾਜ ਸਿੰਘ, ਉਹਨਾਂ ਦਾ ਇੱਕ ਕਵਿਤਾ ਦਾ ਬੰਦ ਹੈ, ਜਿਨ੍ਹਾਂ ਸੀਨਿਆਂ 'ਚ ਸਦਾ ਇੱਕੋ ਤਾਂਘ ਸੀ, ਝੰਡੇ ਅੰਬਰਾਂ 'ਚ ਕੇਸਰੀ ਝੁਲਾਉਣ ਲਈ, ਉਹਨਾਂ ਹੱਸ ਕੇ ਹਨੇਰੇ ਗਲ ਲਾ ਲਏ, ਸਾਡੇ ਹਿੱਸੇ ਦੀਆਂ ਰਾਤਾਂ ਰੁਸ਼ਨਾਉਣ ਲਈ। ਬਿਲਕੁਲ। ਜਿਨ੍ਹਾਂ ਸੀਨਿਆਂ 'ਚ ਸਦਾ ਇੱਕੋ ਤਾਂਘ ਸੀ, ਝੰਡੇ ਅੰਬਰਾਂ 'ਚ ਕੇਸਰੀ ਝੁਲਾਉਣ ਲਈ, ਉਹਨਾਂ ਹੱਸ ਕੇ ਹਨੇਰੇ ਗਲ ਲਾ ਲਏ, ਸਾਡੇ ਹਿੱਸੇ ਦੀਆਂ ਰਾਤਾਂ ਰੁਸ਼ਨਾਉਣ ਲਈ। ਇਹ ਤਾਂ ਕੱਲੇ ਕੱਲੇ ਸਿੰਘ ਕੋਹੇ ਨੂਰ ਨੇ, ਇੱਥੇ ਫਿਰਦੀਆਂ ਬਹੁਤ ਨੇ ਚਵਾਨੀਆਂ, ਯਾਦ ਦਿਲ ਵਿੱਚੋਂ ਉਹਨਾਂ ਦੀ ਭੁਲਾਇਓ ਨਾ, ਜਿਹੜੇ ਕੌਮ ਦੇ ਲਈ ਵਾਰ ਗਏ ਜਵਾਨੀਆਂ। ਜੀ। ਔਰ ਇਸੇ ਤਰ੍ਹਾਂ ਭੈਣ ਜੀ ਸੁਖਵਿੰਦਰ ਕੌਰ, ਇਹ ਬੜੇ ਖੂਬਸੂਰਤ ਲੇਖਣੀ ਵਾਲੇ, ਔਰ ਇਹਨਾਂ ਦੀ ਸ਼ਾਇਰੀ ਕਰੰਟ ਸਟਰਗਲ ਦੇ ਉੱਤੇ, ਇਹ ਸਰੀ ਬੇਸਡ ਨੇ, ਕੈਨੇਡਾ ਸਰੀ, ਇਹਨਾਂ ਦੇ ਬ੍ਰਦਰ ਸਰੀ 'ਚ ਨੇ। ਔਰ ਮੇਰੇ ਨਾਲ ਤਾਂ ਪਿਛਲੇ 30 ਸਾਲ ਤੋਂ ਮੇਲ ਮੁਲਾਕਾਤ ਰਹੀ, ਜਦੋਂ ਵੀ ਸਿਆਟਲ ਹੋਣਾ ਉਹਨਾਂ ਨੇ ਜਿਹੜੀ ਹੈ ਉਹ ਟ੍ਰਿਬਿਊਟ ਦਿੱਤੀ ਹੈ ਹਰਦੀਪ ਸਿੰਘ ਨਿੱਜਰ ਨੂੰ। ਕਿੱਦਾਂ ਭੁੱਲਾਂਗੇ ਤੈਨੂੰ, ਪੰਥ ਪੰਜਾਬ ਤੇ ਲੋਕ ਦਰਦੀ ਭਾਈ ਸਾਹਿਬ ਸ਼ਹੀਦ ਭਾਈ ਹਰਦੀਪ ਸਿੰਘ ਨਿੱਜਰ ਜੀ ਨੂੰ। ਕਿੱਦਾਂ ਭੁੱਲਾਂਗੇ ਤੈਨੂੰ, ਤੇਰੀ ਨਿਰਵੈਰਤਾ, ਨਿਰਮਾਣਤਾ, ਨਿਰਛਲਤਾ, ਦਇਆਲਤਾ, ਦ੍ਰਿੜ ਸਿੱਖੀ ਸਿਦਕ, ਧੰਨ ਗੁਰੂ ਨਾਨਕ ਸਾਹਿਬ ਜੀ ਦੇ ਸੱਚੇ ਸੁੱਚੇ ਕਿਰਤੀ ਸਿੱਖ ਵਾਲੀ, ਨਾਮ ਜਪੋ, ਕਿਰਤ ਕਰੋ ਤੇ ਵੰਡ ਛਕੋ ਦੇ ਸਿਧਾਂਤ ਨੂੰ ਪਰਨਾਈ ਹੋਈ ਰੂਹ, ਆਬੇ ਹਯਾਤ ਦੀਆਂ ਘੁੱਟਾਂ ਭਰ ਕੇ ਦਸ਼ਮੇਸ਼ ਪਿਤਾ ਨਾਲ ਕੀਤੇ ਵਾਅਦਿਆਂ ਅਨੁਸਾਰ ਮਨੁੱਖਤਾ ਤੇ ਸਿੱਖ ਕੌਮ ਲਈ ਤਨ ਮਨ ਧਨ ਨਾਲ ਨਿਭਾਈ ਸੇਵਾ, ਹਰ ਰਿਸ਼ਤੇ ਪ੍ਰਤੀ ਵਫਾਦਾਰੀ ਤੇ ਫਰਜ਼ਾਂ ਦੀ ਪੂਰਤੀ, ਤੇਰੇ ਮਿਲਾਪੜੇ ਤੇ ਮਿੱਠ ਬੋਲੜੇ ਸੁਭਾਅ ਦੀ ਸਾਦਗੀ, ਇਹ ਸਭ ਕਿਵੇਂ ਭੁੱਲਾਂਗੇ। ਜੰਮਣ ਮਰਨਾ ਹੁਕਮ ਹੈ, ਭਾਣੇ ਆਵੇ ਜਾਏ, ਤੂੰ ਜ਼ਿੰਦਗੀ ਤੇ ਮੌਤ ਦੇ ਇਸ ਰਹੱਸ ਨੂੰ ਸਮਝ ਲਿਆ ਸੀ, ਇਸੇ ਕਰਕੇ ਹੀ ਅਡੋਲ ਸੀ। ਮੌਤ ਭਾਵੇਂ ਤੇਰੇ ਆਸ-ਪਾਸ ਨੱਚ ਰਹੀ ਸੀ, ਪਰ ਤੂੰ ਸਭ ਕੁਝ ਜਾਣਦਿਆਂ ਹੋਇਆਂ ਵੀ ਬੇਖੌਫ ਤੇ ਬੇਪਰਵਾਹ ਸੀ, ਤੇ ਤੂੰ ਵੀ ਜਾ ਰਲਿਆ ਮੌਤ ਨੂੰ ਮਖੌਲਾਂ ਕਰਨ ਵਾਲੇ ਮਰਜੀਵੜਿਆਂ ਦੇ ਕਾਫਲੇ ਨਾਲ ਅਣਡਿੱਠੇ ਦੇਸੀ ਸ਼ਹੀਦੀ ਪਹਿਰਿਆਂ ਵਿੱਚ। ਤੈਨੂੰ ਭੁਲਾਇਆ ਜਾ ਹੀ ਨਹੀਂ ਸਕਦਾ, ਤੂੰ ਵਿਛੜ ਕੇ ਹੋਰ ਵੀ ਨੇੜੇ ਹੋ ਗਿਆ ਆਪਣੇ ਪਿਆਰਿਆਂ ਦੇ, ਉਂਝ ਤੇਰੀ ਇੱਥੇ ਘਾਟ ਬਹੁਤ ਰੜਕੇਗੀ। ਅਕਾਲ ਪੁਰਖ ਤੈਨੂੰ ਆਪਣੇ ਚਰਨਾਂ ਦਾ ਸਦੀਵੀ ਸੁਖ ਬਖਸ਼ੇ, ਤੂੰ ਜਿੱਥੇ ਵੀ ਰਹੇ ਆਨੰਦ ਮੰਗਲ ਹੋਏ। ਤੇਰੀ ਸ਼ਹਾਦਤ ਨੂੰ ਕੋਟਾਨ ਕੋਟ ਪ੍ਰਣਾਮ, ਸਿੱਖ ਕੌਮ ਦੇ ਹੀਰੇ ਲਹੂ ਡੁੱਲਿਆ ਸ਼ਹੀਦਾਂ ਦਾ
ਕਦੇ ਜਾਂਦਾ ਅਜਾਈ ਨਹੀਂ। ਲਹੂ ਜੋ ਡੁੱਲਦਾ ਸੱਚ ਖਾਤਰ, ਫਿੱਕਾ ਪੈਂਦਾ ਕਦਾਈ ਨਹੀਂ। ਲਹੂ ਦੀ ਪੈੜ ਬਣਦੀ ਹੈ ਜਿਹਦੇ ਤੇ ਵਾਰਸ ਟੁਰਦੇ ਨੇ। ਹਨੇਰੇ ਮੁੱਕ ਜਾਂਦੇ ਨੇ, ਸਵੇਰੇ ਜਨਮ ਲੈਂਦੇ ਨੇ। ਬਿਲਕੁਲ ਲਹੂ ਦੀ ਲਾਜ ਰੱਖਣੀ ਵਾਰਸਾਂ ਦਾ ਫਰਜ਼ ਬਣਦਾ ਹੈ। ਲਹੂ ਡੁੱਲਿਆ ਸ਼ਹੀਦਾਂ ਦਾ ਕੌਮ ਸਿਰ ਕਰਜ਼ ਬਣਦਾ ਹੈ। ਬਿਲਕੁਲ ਲਹੂ ਦੀ ਲਾਜ ਰੱਖਣੀ ਵਾਰਸਾਂ ਦਾ ਫਰਜ਼ ਬਣਦਾ ਹੈ। ਲਹੂ ਡੁੱਲਿਆ ਸ਼ਹੀਦਾਂ ਦਾ ਕੌਮ ਸਿਰ ਫਰਜ਼ ਬਣਦਾ ਹੈ। ਜੀ ਸੋ ਅਸੀਂ ਅੱਜ ਦਾ ਸਮੁੱਚਾ ਪ੍ਰੋਗਰਾਮ ਵੀ ਵੀਰ ਹਰਦੀਪ ਸਿੰਘ ਨਿੱਜਰ ਦੇ ਨਾਂ ਕਰਦੇ ਹਾਂ। ਬਿਲਕੁਲ ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਤੁਸੀਂ ਆਪਣੇ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ ਨੇ। ਸੋ ਇਸ ਤਰ੍ਹਾਂ ਵੀਅਰਸ ਕੋਲੋਂ ਲੈਂਦੇ ਹਾਂ ਬ੍ਰੇਕ, ਔਰ ਬ੍ਰੇਕ ਤੇ ਜਾਣ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੀ ਵੀਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ TV 84 ਇੱਕ ਪੰਥਕ ਚੈਨਲ ਹੈ, ਔਰ TV 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ TV 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th Avenue, Long Island City, New York 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਸੰਪਰਕ ਕਰ ਸਕਦੇ ਹੋ 5166191984। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਇੱਥੇ ਲੈਣੇ ਬ੍ਰੇਕ ਵੀਅਰਸ, ਦੋਸਤਾਂ ਨਾਲ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ। ਕੀ ਤੁਹਾਨੂੰ 30, 40 ਜਾਂ 50 ਦਿਨ ਵੇਟ ਕਰਨੀ ਪੈ ਰਹੀ ਹੈ ਤੁਹਾਡੇ ਚੈੱਕ ਲਈ? ਫਿਰ ਬ੍ਰੋਕਰਾਂ ਪਿੱਛੇ ਭੱਜਦੇ ਫਿਰਦੇ ਹੋ ਪੈਸੇ ਲਈ। ਬਹੁਤ ਜ਼ਿਆਦਾ ਟਾਈਮ ਵੇਸਟ ਹੋ ਜਾਂਦਾ ਇੱਦਾਂ ਤਾਂ। ਜੇ ਤੁਸੀਂ ਅੱਜ ਹੀ ਪੈਸੇ ਲੈਣੇ ਤਾਂ ਬੌਬਟੇਲ ਨੂੰ ਕਾਲ ਕਰੋ। ਬੌਬਟੇਲ ਤੁਹਾਡੀਆਂ ਇਨਵੋਇਸਿਸ ਸੇਮ ਡੇ ਫੰਡ ਕਰ ਸਕਦੇ ਹਨ ਫॉर ਅ ਸਮਾਲ ਫੀ, no contract, no reserve and no hidden fees। ਅੱਜ ਹੀ ਕਾਲ ਕਰੋ ਬੌਬਟੇਲ ਨੂੰ ਤੇ ਤੁਹਾਡਾ ਪਹਿਲਾ ਮਹੀਨਾ ਫ੍ਰੀ। 410 204 2084। ਅਗੇਨ 410 204 20। ਵਿਊਅਰਸ ਵੈਲਕਮ ਬੈਕ ਟੂ ਆਵਰ ਪ੍ਰੋਗਰਾਮ। ਸੋ ਵਿਊਅਰਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਭਾਰਤ ਦਾ ਕਾਤਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਪਣਾ 3 ਰੋਜ਼ਾ ਅਮਰੀਕਾ ਦਾ ਦੌਰਾ ਮੁਕਾ ਕੇ ਭਾਰਤ ਵਾਪਸ ਪਰਤ ਆਇਆ, ਔਰ ਮੋਦੀ ਦੇ ਇਸ ਦੌਰੇ ਦੀ ਬੜੀ ਹਾਈਪ ਕ੍ਰੀਏਟ ਕੀਤੀ ਗਈ ਸੀ, ਔਰ ਸਿੱਖਾਂ, ਕਸ਼ਮੀਰੀਆਂ ਅਤੇ ਮਨੀਪੁਰ ਦੇ ਲੋਕਾਂ ਦੀ ਸਟਰੋਂਗ ਲੌਬੀ ਨੇ ਮੋਦੀ ਦੇ ਅਮਰੀਕਾ ਦੌਰੇ ਦੇ ਰੰਗ ਵਿੱਚ ਭੰਗ ਪਾ ਦਿੱਤੀ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣ ਲਈ ਜਾਂ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਰਾਜ ਸਾਹਿਬ ਕੀ ਵਿਚਾਰਾਂ ਨੇ? ਦੇਖੋ, ਕਿਉਂਕਿ ਮੋਦੀ ਦੀ ਵਿਜ਼ਿਟ ਨੂੰ ਲੈ ਕੇ ਬਹੁਤ ਸਾਰੇ ਪ੍ਰੋਗਰਾਮ ਜਿਹੜੇ ਪਹਿਲਾਂ ਤੋਂ ਲਿਖੇ ਹੋਏ ਸੀ ਉਹ ਬਿਲਕੁਲ ਉਵੇਂ ਹੀ ਨੇਪਰੇ ਚੜ੍ਹੇ ਜਿਵੇਂ ਐਕਸਪੈਕਟਡ ਸੀ। ਜਿਵੇਂ ਅਸੀਂ ਪਹਿਲਾਂ ਵੀ ਲਗਭਗ 2 ਹਫ਼ਤੇ ਪਹਿਲਾਂ ਇੱਕ ਬਰੀਫਿੰਗ ਜਿਹੜੀ ਸਿੱਖ ਕਾਂਗਰੈਸ਼ਨਲ ਕਾਕਸ ਵੱਲੋਂ ਕਰਵਾਈ ਗਈ, ਜਿਹਦੇ 'ਚ ਖਾਸ ਤੌਰ ਤੇ USF ਦੀ ਐਕਸ ਚੇਅਰਪਰਸਨ ਡਾਕਟਰ IK ਚੀਮਾ ਔਰ ਖਾਸ ਤੌਰ ਤੇ ਜ਼ੂਮ ਰਾਹੀਂ ਯੂਨਾਈਟਿਡ ਨੇਸ਼ਨਸ ਦੇ ਅੰਡਰ ਸੈਕਟਰੀ ਨੇ ਜੁਆਇਨ ਕੀਤਾ। ਬਹੁਤ ਸਾਰੇ ਕਾਂਗਰਸਮੈਨ ਉਹਨਾਂ ਨੇ ਪਾਰਟਿਸਿਪੇਟ ਕੀਤਾ, ਔਰ ਉਸ ਬਰੀਫਿੰਗ ਦੇ ਵਿੱਚ ਇਹ ਕਾਂਗਰਸਮੈਨ ਜਿਮ ਕਰੋ ਜਿਹੜੇ ਸਟਾਕਟਨ ਏਰੀਆ ਨੂੰ ਰਿਪਰੈਜ਼ੈਂਟ ਕਰਦੇ ਨੇ, ਉਹਨਾਂ ਨੇ ਕਿਹਾ ਸੀ ਕਿ ਵੀ ਅਸੀਂ ਇੱਕ ਲੈਟਰ ਵੀ ਲਿਖਾਂਗੇ ਅਮਰੀਕਨ ਆਪਣੇ ਪ੍ਰੈਜ਼ੀਡੈਂਟ ਨੂੰ ਕਿ ਉਹ ਹਿਊਮਨ ਰਾਈਟਸ ਦਾ ਇਸ਼ੂ ਉਠਾਉਣ। ਔਰ ਇਹ ਸਿੱਖ ਕਾਕਸ ਦੀ ਲੌਬੀ ਦਾ ਨਤੀਜਾ ਸੀ ਕਿ ਲਗਭਗ 75 ਕਾਂਗਰਸਮੈਨਾਂ ਨੇ, ਜਿਸ ਦਿਨ ਮੋਦੀ ਨੇ ਲੈਂਡ ਕੀਤਾ ਹੈ ਅਮਰੀਕਾ ਦੀ ਧਰਤੀ ਤੇ, ਇੱਥੇ ਉਹ ਪੁੱਠਾ ਲਟਕ ਕੇ ਜਿਹੜਾ ਉਹ ਯੋਗਾ ਕਰਾ ਰਿਹਾ ਸੀ, ਔਰ ਉਹ 75 ਕਾਂਗਰਸਮੈਨਾਂ ਦਾ ਲੈਟਰ ਜਿਹੜਾ ਸਾਰੇ ਪਾਸੇ ਮੀਡੀਆ ਦੇ ਵਿੱਚ ਡਿਸਕਸ ਹੋ ਰਿਹਾ ਸੀ ਕਿ ਉੱਥੇ ਕਿਵੇਂ ਹਿਊਮਨ ਰਾਈਟਸ ਵਾਇਲੇਟ ਹੋ ਰਹੇ ਨੇ, ਔਰ ਸਟੇਟ ਡਿਪਾਰਟਮੈਂਟ ਰਿਪੋਰਟ ਔਰ US ਸਰਫ ਰਿਪੋਰਟ ਨੂੰ ਕੋਟ ਕੀਤਾ ਗਿਆ ਸੀ। ਉਸੇ ਲਾਈਨ ਦੇ ਉੱਤੇ ਡਾਕਟਰ ਬਖਸ਼ੀਸ਼ ਸਿੰਘ ਜਿਹੜੇ ਕੌਂਸਲ ਆਫ ਖਾਲਿਸਤਾਨ ਔਰ ਸਿੱਖਸ ਫਾਰ ਜਸਟਿਸ ਨਾਲ ਸੰਬੰਧਿਤ ਨੇ, ਉਹਨਾਂ ਨੇ ਥਰਸਡੇ ਜਿਹੜਾ ਹੈ ਉਹ ਕੈਨਨ ਬਿਲਡਿੰਗ, ਕਿਉਂਕਿ US ਹਾਊਸ ਦੀਆਂ 3 ਮੇਜਰ ਬਿਲਡਿੰਗਸ ਨੇ, ਰੇਬਰਨ ਹੈ, ਲੌਂਗਫੈਲੋ ਹੈ ਔਰ ਕੈਨਨ ਹੈ। ਕੈਨਨ ਬਿਲਡਿੰਗ ਦੇ ਵਿੱਚ ਇੱਕ ਕਮਰਾ ਰਿਜ਼ਰਵ ਕਰਾਇਆ ਹੋਇਆ ਸੀ, ਜਿਸ ਦੇ ਵਿੱਚ ਉਹਨਾਂ ਨੇ ਜਿੱਥੇ ਇਹ ਰਿਪੋਰਟ ਕ੍ਰਿਮੀਨਲਾਈਜੇਸ਼ਨ ਆਫ ਖਾਲਿਸਤਾਨ ਰੈਫਰੈਂਡਮ ਇਨ ਮੋਦੀਜ਼ ਇੰਡੀਆ, ਇਹ ਬੜੀ ਵੈਲ ਡਾਕੂਮੈਂਟਡ ਰਿਪੋਰਟ ਹੈ ਕਿ ਕਿਵੇਂ ਈਵਨ ਜਿਹੜਾ ਪੀਸਫੁਲ ਹੱਕ ਹੈ ਸਿੱਖਾਂ ਦਾ UN ਚਾਰਟਰ ਦੇ ਥੱਲੇ, ਉਸ ਨੂੰ ਕ੍ਰਿਮੀਨਲਾਈਜ਼ ਕੀਤਾ। ਇਹ ਰਿਪੋਰਟ ਵੀ ਰਿਲੀਜ਼ ਕੀਤੀ, ਡਿਸਕਸ ਕੀਤਾ ਕਿ ਔਰ ਖਾਸ ਤੌਰ ਤੇ
ਜਿਹੜੀ 2 ਪਾਰਟ ਡਾਕੂਮੈਂਟਰੀ BBC ਨੇ ਮੋਦੀ ਦੇ 2002 ਚ ਗੁਜਰਾਤ ਚ ਮੁਸਲਮਾਨਾਂ ਦੀ ਨਸਲਕੁਸ਼ੀ ਚ ਨਿਭਾਏ ਰੋਲ ਬਾਰੇ ਸੀ, ਉੱਥੇ ਉਹਨਾਂ ਨੇ ਬੈਨ ਕੀਤਾ, ਸੋਸ਼ਲ ਮੀਡੀਆ ਪਲੇਟਫਾਰਮ ਤੋਂ ਹਟਵਾਇਆ, ਈਵਨ ਟਵਿੱਟਰ ਦੇ ਮਾਲਕ ਐਲਨ ਮਸਕ ਦੇ ਉੱਤੇ ਵੀ ਜ਼ੋਰ ਪਾ ਕੇ ਉਹਦਾ ਲਿੰਕ ਹਟਵਾ ਦਿੱਤਾ ਸੀ। ਉਹ ਜਿਹੜੀ ਹੈ ਉੱਥੇ ਸਕਰੀਨ ਕੀਤੀ ਗਈ ਕੈਨਨ ਬਿਲਡਿੰਗ ਦੇ ਵਿੱਚ, ਔਰ ਉਹਦੇ ਨਾਲ ਹੀ ਫਿਰ ਈਵਨ US ਸਰਫ ਦੀ ਰਿਪੋਰਟ ਜਿਹੜੀ 2023 ਚ ਆਈ ਹੈ, ਪਰ 2022 ਚ ਇੰਡੀਆ ਨੂੰ ਕਿਵੇਂ ਕੰਟਰੀ ਆਫ ਪਾਰਟਿਕੂਲਰ ਕੰਸਰਨ ਐਲਾਨਿਆ ਗਿਆ, ਦਰਸ਼ਕ ਪਿਕਚਰਸ ਵੀ ਨਾਲ ਦੀ ਨਾਲ ਦੇਖ ਸਕਦੇ ਨੇ, ਔਰ ਉਸ ਰਿਪੋਰਟ ਨੂੰ ਡਿਸਕਸ ਕੀਤਾ ਗਿਆ। ਔਰ ਟੁਵਰਡਸ ਦਾ ਐਂਡ ਉਹਨਾਂ ਨੇ ਮੈਨੂੰ ਕਿਹਾ ਕਿ ਮੈਂ ਇਸ ਦੇ ਉੱਤੇ ਆਪਣੇ ਵਿਊ ਵੀ ਦਿਆਂ ਔਰ ਧੰਨਵਾਦ ਵੀ ਕਰਾਂ। ਬਰੀਫ ਘੰਟੇ 1.5 ਘੰਟੇ ਦਾ ਇਹ ਪਾਰਟ ਸੀ, ਲੇਕਿਨ ਜਿਹੜੀ ਸਾਡੀ ਪ੍ਰੈਜੈਂਟੇਸ਼ਨ ਸੀ ਆਲਮੋਸਟ 7.5-8 ਮਿੰਟ ਦੀ, ਉਹ 12 ਸ਼ਾਇਦ 12-12.5 ਮਿੰਟ ਦੀ, ਉਹ ਕਾਫੀ ਜਿਹੜੀ ਹੈ, ਕਿਉਂਕਿ ਉਸੇ ਦਿਨ ਹੀ ਉਸ ਸ਼ਾਮ ਸਾਡੀ ਟੀਮ ਨੇ ਉਹਨੂੰ ਪੋਸਟ ਕਰ ਦਿੱਤਾ, ਤਾਂ ਉਹ ਕਾਫੀ ਵਾਇਰਲ ਹੋਈ ਔਰ ਸਾਨੂੰ ਬਹੁਤ ਸਾਰੇ ਜਿਹੜੇ ਨੇ ਅੱਡ-ਅੱਡ ਮੁਲਕਾਂ ਤੋਂ ਦੂਸਰੀਆਂ ਧਿਰਾਂ ਵੀ, ਕਿਉਂਕਿ ਉਹਦੇ 'ਚ ਅਸੀਂ ਸਿਰਫ ਆਪਣੀ ਗੱਲ ਨਹੀਂ ਕੀਤੀ, ਅਸੀਂ ਉਹਦੇ 'ਚ ਕਸ਼ਮੀਰੀਆਂ ਦੀ ਔਰ ਮਨੀਪੁਰ ਦੇ ਲੋਕਾਂ ਨਾਲ ਕਿਵੇਂ 300 ਤੋਂ ਜ਼ਿਆਦਾ ਚਰਚ ਜਿਹੜੇ ਨੇ ਉਹ ਸਾੜ ਦਿੱਤੇ ਗਏ ਨੇ। ਸੋ ਇਹ ਸਾਡੀ ਥਰਸਡੇ ਦੀ ਕਾਰਵਾਈ ਸੀ। ਫਰਾਈਡੇ ਕਿਉਂਕਿ ਸੈਚਰਡੇ ਮੋਦੀ ਨੇ US ਹਾਊਸ ਨੂੰ ਵੀ ਐਡਰੈਸ ਕਰਨਾ ਸੀ, ਹਾਊਸ ਔਰ ਸੈਨੇਟ ਨੂੰ, ਵਾਈਟ ਹਾਊਸ ਵੀ ਮੀਟਿੰਗ ਸੀ ਔਰ ਸ਼ਾਹੀ ਦਾਵਤ ਵੀ ਸੀ, ਡਿਨਰ ਵੀ ਸੀ। ਸੋ ਸਵੇਰੇ 9 ਵਜੇ ਤੋਂ ਸ਼ਾਮ 7 ਵਜੇ ਤੱਕ ਜਿਹੜੀਆਂ ਅੱਡ-ਅੱਡ ਐਕਟੀਵਿਟੀਜ਼ ਨੇ, ਔਰ ਕਿਉਂਕਿ ਇਸ ਦੇ ਉੱਤੇ ਬੇਸ਼ੱਕ ਜਿਹੜੀਆਂ ਕਸ਼ਮੀਰੀ ਆਰਗੇਨਾਈਜੇਸ਼ਨਸ ਜਾਂ ਮਨੀਪੁਰ ਵਾਲਿਆਂ ਨੇ ਵੀ ਆਪਣੇ ਪ੍ਰੋਟੈਸਟ ਵੀ ਕੀਤੇ, ਲੇਕਿਨ ਜਿਹੜੀਆਂ ਇਸ ਦੌਰਾਨ ਜਿਵੇਂ ਅਸੀਂ ਦੱਸਿਆ ਵੀ 75 ਕਾਂਗਰਸਮੈਨਾਂ ਦਾ ਜਿਹੜਾ ਲੈਟਰ, ਔਰ ਉਸ ਦੇ ਨਾਲ ਈਵਨ CFJ ਜਿਹੜੀ ਇੱਕ ਕਮੇਟੀ ਟੂ ਪ੍ਰੋਟੈਕਟ ਜਰਨਲਿਸਟ ਹੈ, ਬੜੀ ਪਾਵਰਫੁਲ ਬਾਡੀ ਹੈ ਜਿਹੜੀ ਦੁਨੀਆ ਦੇ ਵਿੱਚ ਨਜ਼ਰ ਰੱਖਦੀ ਹੈ ਕਿ ਭਾਈ ਕਿੱਥੇ ਕੀ ਹੋ ਰਿਹਾ। ਸੋ ਉਹਨਾਂ ਨੇ ਜਿਹੜਾ ਇਸ ਦੇ ਉੱਤੇ ਪੂਰਾ ਫੁੱਲ ਪੇਜ ਐਡ ਜਿਹੜੀ ਹੈ ਉਹਦੇ 'ਚ ਵਾਲ ਸਟਰੀਟ ਜਰਨਲ, ਹੁਣ ਵਾਲ ਸਟਰੀਟ ਜਰਨਲ ਇਸ ਵੇਲੇ ਵਾਸ਼ਿੰਗਟਨ ਪੋਸਟ, ਵਾਸ਼ਿੰਗਟਨ ਦੇ ਵਿੱਚ ਸਭ ਤੋਂ ਅਹਿਮ ਜਿਹੜੀ ਪਬਲੀਕੇਸ਼ਨ ਹੈ ਉਹ ਵਾਸ਼ਿੰਗਟਨ ਪੋਸਟ ਹੈ। ਉਸ ਦੇ ਵਿੱਚ ਉਹਨਾਂ ਦੀ ਫੁੱਲ ਪੇਜ ਐਡ ਸੀ ਜਿਹਦੇ 'ਚ ਕਿ ਉਹਨਾਂ ਨੇ ਇਹ 5-6 ਜਰਨਲਿਸਟਾਂ ਦੀਆਂ ਵੀ ਪਿਕਚਰਸ ਦਿੱਤੀਆਂ ਹੋਈਆਂ ਸੀ ਕਿ ਜਿਨ੍ਹਾਂ ਨੂੰ ਕਿਵੇਂ ਅਰੈਸਟ ਕੀਤਾ ਹੋਇਆ। ਆ ਜੇ ਸਾਡੀ ਟੀਮ ਇਸ ਤੇ ਫੋਕਸ ਕਰ ਸਕੇ, ਔਰ ਵਾਸ਼ਿੰਗਟਨ ਪੋਸਟ ਫੁੱਲ ਪੇਜ ਐਡ ਦਾ ਮਤਲਬ ਹੈ $70,000 ਦਾ ਐਕਸਪੈਂਸ, ਔਰ ਇਹ ਬੜਾ ਪਾਵਰਫੁਲ ਪ੍ਰੈਸ ਫਰੀडम ਇਜ਼ ਅੰਡਰ ਅਟੈਕ ਇਨ ਇੰਡੀਆ, ਔਰ ਫ੍ਰੀ ਦਾ ਪ੍ਰੈਸ ਇਹ ਹੈਸ਼ਟੈਗ ਸੀ, ਔਰ ਉਹਦੇ 'ਚ ਉਹਨਾਂ ਨੇ ਜਿਹੜੇ ਜਰਨਲਿਸਟ ਕੈਦ ਕੀਤੇ ਹੋਏ ਨੇ ਉਹਨਾਂ ਦੀਆਂ ਪਿਕਚਰਸ ਦੇ ਨਾਲ ਪ੍ਰੈਸ ਫਰੀडम ਇਜ਼ ਅੰਡਰ ਅਟੈਕ ਇਨ ਇੰਡੀਆ, India is the world's largest democracy, yet it is one of the world's most dangerous countries for the media. Press freedom is under increasing threat, with journalists facing physical violence, harassment, bogus lawsuits and hate campaigns on social media. This week, Indian Prime Minister Narendra Modi makes an official state visit to the White House. Leaders around the world who value democracy must urge those in power in India to stop the threats against journalists there. Democracy depends on a free press. We stand with the courageous journalists in India who are detained for reporting the news. So Washington Post ਇਸ body ਦਾ ਇਹ ਫੁੱਲ ਪੇਜ ਜਿਹੜਾ ਹੋਣਾ ਇਹ ਬਹੁਤ ਵੱਡੀ ਇਹਨਾਂ ਦੇ ਮੂੰਹ ਦੇ ਉੱਤੇ ਜਿਹੜੀ ਹੈ ਚਪੇੜ ਸੀ। ਫਿਰ ਅਸੀਂ ਦੇਖਦੇ ਹਾਂ ਕਿ 2 ਕਾਂਗਰਸ ਵੂਮਨ ਜਿਹੜੀਆਂ ਨੇ ਬੜੀਆਂ ਬੋਲਡ, ਉਹਨਾਂ ਨੇ ਤਾਂ ਬਾਈਕਾਟ ਕੀਤਾ। ਉਹਨਾਂ ਨੇ ਕਿਹਾ ਕਿ ਮੋਦੀ ਨੂੰ ਅਸੀਂ ਨਹੀਂ ਸੁਣਨਾ ਹੈ, ਉਹ ਵਾਇਓਲੇਟਰ ਹੈ। ਉਹਨਾਂ ਦੇ ਵਿੱਚ ਜਿਹੜੀ ਹੈ ਇਲਹਾਨ ਉਮਰ ਜਿਹੜੀ ਜਿਹਨੇ ਦਸਤਾਰ ਸਜਾਈ ਹੁੰਦੀ ਹੈ, ਐਂ ਲੱਗਦੀ ਜਿਵੇਂ ਸਿੱਖ ਬੀਬੀ ਹੋਏ, ਅਫਰੀਕਨ ਅਮਰੀਕਨ ਹੈ। ਇਲਹਾਨ ਉਮਰ ਨੇ ਕਿਹਾ ਪ੍ਰਾਈਮ ਮਿਨਿਸਟਰ ਮੋਦੀਜ਼ ਗਵਰਨਮੈਂਟ has repressed religious minorities, emboldened violent Hindu nationalist groups and targeted journalists, human rights advocates with impunity. I will not be attending Modi's speech. ਕਿ ਇਹਨੇ ਜਿਹੜਾ ਰਿਲੀਜੀਅਸ ਘੱਟ ਗਿਣਤੀਆਂ ਨੂੰ ਜਿਹੜਾ ਉਹਨਾਂ ਤੇ ਜ਼ੁਲਮ, ਔਰ ਹਿੰਦੂ ਨੈਸ਼ਨਲਿਸਟ ਜਿਹੜੇ ਨੇ ਉਹ ਪੂਰੇ ਚਾਂਬਲੇ ਹੋਏ ਨੇ, ਜਰਨਲਿਸਟ ਔਰ ਹਿਊਮਨ ਰਾਈਟ ਐਡਵੋਕੇਟ ਜਿਹੜੇ ਨੇ ਉਹਨਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਔਰ ਉਹਨੇ ਕਿਹਾ ਜੀ ਮੈਂ ਬਿਲਕੁਲ ਅਟੈਂਡ ਨਹੀਂ ਕਰਾਂਗੀ। contrary to that, I'll be holding a briefing with human rights groups to discuss Modi's record of repression and violence. ਔਰ ਉਹਨੇ ਇਸ ਦੇ ਉੱਤੇ ਹੀਰਿੰਗ ਕੀਤੀ ਵੀ।
ਫਿਰ ਅਸੀਂ ਦੇਖਦੇ ਹਾਂ ਕਿ ਇਹ ਸਾਰੇ ਦੇ ਨਾਲ ਖਾਸ ਤੌਰ ਤੇ ਇੱਕ ਹੋਰ ਕਾਂਗਰਸ ਵੂਮਨ ਬੀਬੀ, ਉਹਨਾਂ ਦਾ ਮੇਰੇ ਸਾਹਮਣੇ ਨਾਂ ਨਹੀਂ ਹੈ, ਉਹਨਾਂ ਨੇ ਵੀ ਜਿਹੜਾ ਉਸ ਦੀ ਸਪੀਚ ਦੇ ਬਾਈਕਾਟ ਦਾ ਐਲਾਨ ਕੀਤਾ। ਬਰਨੀ ਸੈਂਡਰਸ, ਹੁਣ ਬਰਨੀ ਸੈਂਡਰਸ ਬਹੁਤ ਪਾਵਰਫੁਲ ਸੈਨੇਟਰ ਹੈ। ਬਾਈਡਨ ਦੇ ਨਾਲ ਇਹ ਜਿਹੜਾ ਜਦੋਂ ਨੋਮੀਨੇਸ਼ਨ ਪ੍ਰੈਜ਼ੀਡੈਂਟ ਦੀ ਹੋਣ ਲਈ ਪ੍ਰੈਜ਼ੀਡੈਂਸ਼ੀਅਲ ਰੇਸ 'ਚ ਵੀ ਰਨ ਕੀਤਾ ਹੈ। ਬਰਨੀ ਸੈਂਡਰਸ ਨੇ ਬੜਾ ਪਾਵਰਫੁਲ ਮੈਸੇਜ ਦਿੱਤਾ ਹੈ। ਪ੍ਰਾਈਮ ਮਿਨਿਸਟਰ ਮੋਦੀ's government has cracked down on the press and civil society, jailed political opponents, and pushed an aggressive Hindu nationalism that leaves little space for India's religious minorities. President Biden should raise these facts in his meeting with Modi. Bernie Sanders ਕਹਿੰਦੇ ਨੇ ਕਿ ਮੋਦੀ ਨੇ ਜਿਹੜਾ ਪ੍ਰੈਸ ਦੇ ਉੱਤੇ ਪੂਰੀਆਂ ਪਾਬੰਦੀਆਂ ਲਾਈਆਂ ਹੋਈਆਂ ਨੇ, ਸਿਵਲ ਸੁਸਾਇਟੀ ਦੇ ਉੱਤੇ ਜਿਹੜੇ ਸਿਆਸੀ ਵਿਰੋਧੀ ਨੇ ਉਹਨਾਂ ਨੂੰ ਜੇਲ੍ਹਾਂ 'ਚ ਡੱਕਿਆ ਹੋਇਆ, ਔਰ ਹਿੰਦੂ ਨੈਸ਼ਨਲਿਜ਼ਮ ਦਾ ਏਜੰਡਾ ਐਗਰੈਸਿਵਲੀ ਪੁਸ਼ ਕੀਤਾ ਜਾ ਰਿਹਾ। ਔਰ ਇਸ ਹਿੰਦੂ ਨੈਸ਼ਨਲਿਜ਼ਮ ਦੇ ਏਜੰਡੇ ਥੱਲੇ ਫਿਰ ਜਿਹੜੀਆਂ ਧਾਰਮਿਕ ਘੱਟ ਗਿਣਤੀਆਂ ਨੇ ਉਹਨਾਂ ਦੇ ਲਈ ਕੋਈ ਥਾਂ ਨਹੀਂ ਬਚੀ। ਬਾਈਡਨ ਨੂੰ ਇਹ ਜਿਹੜੇ ਇਸ਼ੂ ਨੇ ਇਹ ਲਿਆਣੇ ਚਾਹੀਦੇ ਨੇ ਸਾਹਮਣੇ। ਇਸੇ ਤਰ੍ਹਾਂ ਪ੍ਰੋਮਿਨੈਂਟ ਜਰਨਲਿਸਟ ਮੁਹੰਮਦ ਜ਼ੁਬੈਰ ਨੇ ਟਵੀਟ ਕੀਤਾ, The protection of Muslim minority in a Hindu majority India is worth mentioning. If I had a conversation with Prime Minister Modi, ਇਹ ਉਹਨਾਂ ਨੇ ਪ੍ਰੈਜ਼ੀਡੈਂਟ ਓਬਾਮਾ ਜਿਹੜੇ ਜਿਨ੍ਹਾਂ ਨੇ ਕ੍ਰਿਸਟੀਨ ਅਮਨਪੋਰ ਨੂੰ ਜਿਹੜਾ ਹੈ ਉਹ ਇੰਟਰਵਿਊ ਦਿੱਤਾ ਉਸ ਨੂੰ ਕੋਟ ਕੀਤਾ, ਉਹਨੇ ਮੁਹੰਮਦ ਜ਼ੁਬੈਰ ਨੇ ਰੀਟਵੀਟ ਕੀਤਾ। ਪਰ ਇਹਨੂੰ ਮੈਂ ਡਿਟੇਲ 'ਚ ਡਿਸਕਸ ਕਰਾਂਗਾ, ਸੋ ਮੈਂ ਇਸ ਟਵੀਟ ਨੂੰ ਬਹੁਤਾ ਅੱਗੇ ਨਾ ਤੋਰਾਂ। ਸੋ ਇਹ ਸਾਰੇ ਦੇ ਤੁਰਦੇ ਆ ਹਾਲ ਮੋਦੀ ਦਾ ਜੋ ਦੇਖਣ ਵਾਲਾ ਸੀ, ਔਰ ਉਹ ਖਾਸ ਤੌਰ ਤੇ ਜਦੋਂ ਹੁਣ ਹੁੰਦਾ ਇਹ ਹੈ ਕਿ ਜਿਹੜੇ ਜਿਹਨੂੰ ਸ਼ਾਹੀ ਦਾਵਤ ਦਿੱਤੀ ਜਾਂਦੀ ਹੈ, ਇੱਕ ਕਸਟਮ ਹੈ ਵਾਈਟ ਹਾਊਸ ਦਾ ਕਿ ਉਸ ਤੋਂ ਬਾਅਦ ਜਿਹੜਾ ਹੈ ਉਹ ਅਮਰੀਕਨ ਪ੍ਰੈਜ਼ੀਡੈਂਟ ਔਰ ਜਿਹੜਾ ਗੈਸਟ ਹੁੰਦਾ ਹੈ ਰਾਇਲ ਗੈਸਟ, ਉਹ ਜੁਆਇੰਟ ਪ੍ਰੈਸ ਕਾਨਫਰੰਸ ਕਰਦੇ ਨੇ। ਇੰਡੀਆ ਦੀ ਟੀਮ ਪਹਿਲਾਂ ਤਾਂ ਕਹਿੰਦੀ ਰਹੀ ਜੀ ਕਿ ਮੋਦੀ ਨੇ ਤਾਂ ਪਿਛਲੇ ਜਿਹੜਾ ਉਹ 9 ਸਾਲ 'ਚ ਕੋਈ ਪ੍ਰੈਸ ਕਾਨਫਰੰਸ ਹੀ ਨਹੀਂ ਕੀਤੀ। ਵੈਸੇ 2002 ਤੋਂ ਬਾਅਦ ਹੀ ਨਹੀਂ ਕੀਤੀ ਉਹਨੇ ਕਦੇ ਪ੍ਰੈਸ ਕਾਨਫਰੰਸ। ਜਦੋਂ ਚੀਫ ਮਿਨਿਸਟਰ ਬਣ ਕੇ ਉਹਨੇ ਹਜ਼ਾਰਾਂ ਮੁਸਲਮਾਨ ਮਾਰੇ ਪਿਛਲੇ, ਕਿਉਂਕਿ ਪ੍ਰਾਈਮ ਮਿਨਿਸਟਰ ਤੋਂ ਉਹਦਾ ਕਾਊਂਟ ਕੀਤਾ ਜਾਂਦਾ, ਪਰ ਈਵਨ ਐਜ਼ ਏ ਚੀਫ ਮਿਨਿਸਟਰ ਵੀ ਉਹਨੇ 2002 ਤੋਂ ਲੈ ਕੇ ਜਦੋਂ 2014 'ਚ ਕੋਈ ਪ੍ਰੈਸ ਕਾਨਫਰੰਸ ਨਹੀਂ ਕੀਤੀ ਕਿ ਜੀ ਉਹਨਾਂ ਨੇ ਕਿਹਾ, ਕਹਿੰਦੇ ਜੀ ਇਹ ਤਾਂ ਸਾਡਾ ਕਸਟਮ ਹੈ। ਫਿਰ ਉਹਨਾਂ ਨੇ ਕਿਹਾ ਜੀ ਚਲੋ ਠੀਕ ਹੈ, ਮੋਦੀ ਜੀ 2 ਸਵਾਲਾਂ ਦਾ ਜਵਾਬ ਦੇਣਗੇ। ਉਹਨਾਂ ਨੇ ਕਿਹਾ ਜੀ ਠੀਕ ਹੈ। ਉਹਨੇ ਕਿਹਾ ਜੀ ਇੱਕ ਸਾਡਾ ਮੀਡੀਆ ਕਰੇਗਾ। ਉਹ ਫਿਰ ਉਦਾਂ ਦਾ ਹੀ ਮੀਡੀਆ ਨੇ तो सवाल करवाया कि मोदी जी आम कैसे चूपते हैं, आप बटुआ रखते हैं जेब में कि नहीं रखते, आप जब बच्चे थे आपने मगरमच्छ कैसे पकड़ा था, उस किस्म का कोई सवाल करवाया। हुण एक सवाल जिहड़ा है वो अमरीकन जर्नलिस्ट ने करना सी, और वो भी वॉल स्ट्रीट जर्नल ਹੁਣ ਮੋਦੀ ਆਉਣ ਤੋਂ ਪਹਿਲਾਂ 1-to-1 ਇੰਟਰਵਿਊ ਦੇ ਕੇ ਆਇਆ ਸੀ ਵਾਲ ਸਟਰੀਟ ਜਰਨਲ 'ਚ, ਔਰ ਉਹਦੇ 'ਚ ਵੀ ਇਹ ਸਵਾਲ ਕਿਸੇ ਢੰਗ ਨਾਲ ਪੁੱਛਿਆ ਗਿਆ ਸੀ। ਹੁਣ ਜਿਹੜੀ ਵਾਲ ਸਟਰੀਟ ਜਰਨਲ ਦੀ ਪੁੱਛਣ ਵਾਲੀ ਜਰਨਲਿਸਟ ਸੀ ਉਹ ਮੁਸਲਮਾਨ ਬੀਬੀ ਸਦੀਕੀ, ਉਹਦਾ ਪਹਿਲਾ ਨਾਮ ਮੈਨੂੰ ਹੁਣ ਯਾਦ ਨਹੀਂ ਹੈ, ਉਹਨੇ ਇੱਕ ਬਰੀਫ ਜਿਹਾ ਸਵਾਲ ਪੁੱਛਿਆ। ਉਹਨੇ ਕਿਹਾ ਜੀ ਮੋਦੀ ਜੀ ਮਤਲਬ ਭਾਰਤ ਦੇ ਬਹੁਤ ਸਾਰੇ ਹਿਊਮਨ ਰਾਈਟਸ ਗਰੁੱਪਸ ਦਾ ਇਹ ਕਹਿਣਾ ਹੈ ਕਿ ਮਾਈਨੋਰਿਟੀਜ਼ ਦੇ ਨਾਲ ਧੱਕਾ ਹੋ ਰਿਹਾ ਹੈ, ਤੁਸੀਂ ਡੈਮੋਕ੍ਰੇਸੀ ਹੋ, ਤੁਹਾਡੀ ਸਰਕਾਰ ਐਸਾ ਕੀ ਕਰੇਗੀ ਜਿਹਦੇ 'ਚ ਕਿ ਮਾਈਨੋਰਿਟੀਜ਼ ਜਿਹੜੀਆਂ ਨੇ ਔਰ ਮੁਸਲਮਾਨ ਮਾਈਨੋਰਿਟੀ ਜਿਹੜੀ ਹੈ ਉਹ ਸੇਫ ਮਹਿਸੂਸ ਕਰੇ। ਸੋ ਮੋਦੀ ਨੇ ਪਾਣੀ ਦਾ ਗਲਾਸ ਫੜਿਆ, ਫਿਰ ਉਹਨੂੰ ਪਤਾ ਨਾ ਲੱਗੇ ਹਨੇਰਾ ਕਿੱਥੇ ਅਚਾਨਕ, ਫਿਰ ਉਹਨੇ ਜਿਵੇਂ ਉਹ ਹੁੰਦਾ ਹੈ ਕਿ ਵੀ ਸਵਾਲ ਚਨਾ ਜਵਾਬ ਗੰਧਮ ਕਿ ਵੀ ਪੁੱਛ ਤੁਸੀਂ ਕੁਛ ਰਹੇ ਹੋ, भारत डेमोक्रेसी हमारा भी, फिर हिंदी हमारा डीएनए भी डेमोक्रेसी, अमेरिका का डीएनए भी डेमोक्रेसी, कैसे भेदभाव कैसे फलाना। ਉਹਦਾ ਜਿਹਨੂੰ ਕਹਿੰਦੇ ਨੇ ਕਿ ਵੀ ਸਰੇ ਬਾਜ਼ਾਰ ਉਹਦਾ ਜਲੂਸ ਨਿਕਲ ਰਿਹਾ ਸੀ। ਔਰ ਜਿਵੇਂ ਉੱਥੋਂ ਦੇ ਵੀ ਜਿਹੜੇ ਐਟਲੀਸਟ ਡਾਈਸੈਂਟ ਰੱਖਦੇ ਨੇ ਪੱਤਰਕਾਰ, ਉਹਨਾਂ ਨੇ ਕਿਹਾ ਕਿ ਭਾਈ ਇਹ ਮੋਦੀ ਨੇ ਜੋ ਜਿਹੜਾ ਸਵਾਲ ਇੱਥੇ ਨਹੀਂ ਪੁੱਛਣ ਦਿੱਤਾ 9 ਸਾਲ ਔਰ ਬਚਦਾ ਰਿਹਾ ਮੋਦੀ ਉੱਥੇ ਅਮਰੀਕਾ 'ਚ। ਔਰ ਤੁਸੀਂ ਇਹ ਦੇਖੋ ਵੀ ਉਹਨਾਂ ਨੇ ਉਸ ਤੋਂ ਬਾਅਦ ਉਹ ਬੀਬੀ ਸਦੀਕੀ ਜਿਹੜੀ ਹੈ ਉਹ ਹਾਲਾਂ ਭਾਰਤੀ ਮੂਲ ਦੀ ਹੈ, ਉਸ ਦੀ ਐਸੀ ਟ੍ਰੋਲਿੰਗ ਸ਼ੁਰੂ ਕੀਤੀ ਕਿ ਪਾਕਿਸਤਾਨ ਕੀ ਏਜੰਟ ਫਲਾਣਾ। ਉਹਨੇ ਆਪਣੀਆਂ ਟੀ-ਸ਼ਰਟ ਵਾਲੀਆਂ ਫੋਟੋਆਂ ਪਬਲਿਸ਼ ਕੀਤੀਆਂ ਜੀ, ਮੈਂ ਫਲਾਣਾ ਥਾਂ ਜਦੋਂ ਕ੍ਰਿਕਟ ਮੈਚ ਹੋਇਆ ਤਾਂ ਇੰਡੀਆ ਦੀ ਟੀ-ਸ਼ਰਟ ਪਾਈ ਹੋਈ ਹੈ ਕਿ ਇੰਡੀਆ ਜਿੱਤੇ ਫਲਾਣਾ। ਇਹਨਾਂ ਟ੍ਰੋਲਰਸ ਨੂੰ ਕੀ ਫਰਕ ਪੈਂਦਾ, ਤੁਸੀਂ ਜੋ ਮਰਜ਼ੀ ਪ੍ਰੂਵ ਕਰੀ ਜਾਓ। ਪਰ ਇੱਕ ਪਾਸੇ ਜੇ ਅਸੀਂ ਇਹ ਕਹਿਣਾ ਹੋਏ ਵੀ
ਸਿੱਖਾਂ ਨੇ ਜਿਹੜਾ ਇਸ ਟ੍ਰਿਪ ਨੂੰ ਜਿਹੜਾ ਉਸ ਦੇ ਵਿੱਚ ਪੰਚਰ ਕੀਤਾ, ਕੱਲਾ ਪੰਚਰ ਹੀ ਨਹੀਂ ਵੱਡਾ ਹੋਲ ਕੀਤਾ, ਕਿਉਂਕਿ 75 ਕਾਂਗਰਸਮੈਨਾਂ ਦਾ ਇਸ ਬਾਰੇ ਲਿਖਣਾ ਇਹ ਐਕਸਕਲੂਸਿਵਲੀ ਜਿਹੜਾ ਉਹ ਸਿੱਖ ਕਾਕਸ ਦਾ ਕੰਮ ਸੀ। ਬੇਸ਼ੱਕ US ਸਰਫ ਦੂਸਰਿਆਂ ਤੀਸਰਿਆਂ ਨੇ ਵੀ ਬਿਆਨਬਾਜ਼ੀ ਕੀਤੀ ਔਰ ਇਹ ਬਹੁਤ ਐਂਡ ਔਨ ਦਾ ਈਵ ਮੋਦੀ ਦੀ ਵਿਜ਼ਿਟ ਤੇ। ਔਰ ਫਿਰ ਜਦੋਂ ਸੰਡੇ ਦੀ ਜੇ ਅਸੀਂ ਗੱਲ ਕਰੀਏ ਤੇ ਮੋਦੀ ਦੇ ਨਾਲ ਜਿਵੇਂ ਫਿਰ ਸਿੱਖਾਂ ਨੇ ਨਿਬੜਿਆ, ਇੱਕ ਪਾਸੇ ਲੰਗਰ ਚੱਲ ਰਿਹਾ ਸੀ ਸਿੱਖਾਂ ਦਾ ਜਿਹਦੇ ਚ ਮਣੀਪੁਰੀ ਵੀ ਆ ਕੇ ਖਾ ਰਹੇ ਸੀ, ਕਸ਼ਮੀਰੀ ਵੀ ਲੈ ਰਹੇ ਸੀ, ਤੇ ਇੱਕ ਦੋ ਹਿੰਦੂ ਤੋਂ ਵੀ ਜਿਹੜੇ ਤਿਰੰਗਾ ਲੈ ਕੇ ਐ ਕਰ ਰਹੇ ਸੀ, ਉਹਨੂੰ ਵੀ ਆਪਣੇ ਕਹਿੰਦਾ ਸੀ ਆ ਜਾ ਤੇਰਾ ਹੁਣ ਗਲਾ ਤੱਕ ਗਿਆ, ਆ ਕੇ ਖਾ ਰਿਹਾ ਇੱਧਰ। ਔਰ ਜਿਹੜੇ ਪਹਿਲਾਂ 2-3 ਹਿੰਦੂ ਤੋਂ ਵੀ ਜਿਹੜੇ ਆਏ ਖਾ ਰਹੇ तो वो कह रहे ਸੀ हम तो सरदारों के साथ हमें तो 200 रुपया मिला है यहाँ आने का, ਉਹ ਕਰਕੇ। ਲੇਕਿਨ ਵੱਡੀ ਗਿਣਤੀ ਦੇ ਵਿੱਚ ਸਿੱਖ ਸੰਗਤਾਂ ਦੀ ਸ਼ਮੂਲੀਅਤ ਈਸਟ ਕੋਸਟ ਤੋਂ ਵੀ ਔਰ ਸਾਡੇ ਖਾਸ ਤੌਰ ਤੇ ਮਿਸ਼ੀਗਨ ਤੋਂ ਵੀ ਵੀਰ ਗੁਰਵਿੰਦਰ ਸਿੰਘ ਆਪਣੇ ਸਾਰੇ ਸਾਥੀਆਂ ਨਾਲ, 10 ਸਿੰਘ ਸਾਡੇ ਸਭ ਤੋਂ ਪਹਿਲਾਂ ਉੱਥੋਂ ਕੈਂਟਨ ਔਰ ਉਹ ਸਾਰੇ ਏਰੀਆ ਤੋਂ ਉਹ ਸਭ ਤੋਂ ਪਹਿਲਾਂ ਪਹੁੰਚਣ ਵਾਲਿਆਂ ਸੀ ਜਦੋਂ ਤੱਕ ਅਸੀਂ ਪਹੁੰਚੇ। ਔਰ ਫਿਰ ਕਿਉਂਕਿ ਲੰਬਾ ਪ੍ਰੋਟੈਸਟ ਸੀ 9-10 ਘੰਟੇ, ਲੋਕਲ ਵੀ ਸਾਡੀਆਂ ਵਾਸ਼ਿੰਗਟਨ ਦੀਆਂ ਸਿੱਖ ਸੰਗਤਾਂ ਜਿਹਦੇ 'ਚ ਖਾਸ ਤੌਰ ਤੇ ਭਾਈ ਬਲਵਿੰਦਰ ਸਿੰਘ ਚੱਠਾ, ਭਾਈ ਨਰਿੰਦਰ ਸਿੰਘ, ਭਾਈ ਊਧਮ ਸਿੰਘ, ਭਾਈ ਤੇਜਪਾਲ ਸਿੰਘ, ਸਿੰਘ ਸਭਾ ਵਾਲਿਆਂ ਨੇ ਵੀ, ਕਿਉਂਕਿ ਜਿਸ ਕਿਸਮ ਦਾ ਸਵੇਰੇ 9 ਵਜੇ ਤੋਂ ਚਾਹ ਔਰ ਸਮੋਸੇ ਔਰ ਜਿਹੜਾ ਦੂਸਰੇ ਲੰਗਰ ਪੀਜ਼ੇ ਦਾ ਲੰਗਰ ਗਰਮ ਪੀਜ਼ੇ ਬਣ ਰਹੇ ਸੀ ਉਹ ਸ਼ਾਮ ਤੱਕ ਚੱਲਦਾ ਰਿਹਾ। ਕਿੰਨੇ ਹਜ਼ਾਰਾਂ ਲੋਕ ਦੂਜੇ ਵੀ ਆਂਦੇ ਜਾਂਦੇ, ਸਾਰਿਆਂ ਨੂੰ ਉਹਨਾਂ ਨੂੰ ਲੱਗਦਾ ਵੀ ਹੁਣ ਵਾਈਟ ਹਾਊਸ ਦੇ ਬਾਹਰ ਤੇ ਇੱਧਰ ਖਾਲਿਸਤਾਨ ਦੇ ਝੰਡੇ ਨੇ। ਔਰ ਇੱਥੋਂ ਕਾਫੀ ਉਦਮ ਹਿੰਮਤ, ਭਾਈ ਹਿੰਮਤ ਸਿੰਘ ਹੋਰਾਂ ਨੇ, ਭਾਈ ਬਲਜਿੰਦਰ ਸਿੰਘ, ਸਾਰੇ ਗੁਰਦੁਆਰਾ, ਭਾਈ ਬੁਲਾਕਾ ਸਿੰਘ ਗੁਰਦੁਆਰਿਆਂ ਤੋਂ ਕੁਝ ਥਾਂ ਤੋਂ ਵੈਨਾਂ ਸੀ। ਪਰ ਕਿਉਂਕਿ ਪ੍ਰੋਟੈਸਟ ਲੰਬਾ ਸੀ ਇਸ ਲਈ ਜਿਹੜੇ ਦੂਰ ਵਾਲੇ ਸੀ ਜਿਹੜੇ ਹੁਣ 12 ਘੰਟੇ ਡਰਾਈਵ ਕਰਕੇ ਆਏ, ਫਿਰ ਵਾਪਸ ਜੇ ਉਹ 10 ਵਜੇ ਨੇ ਤੇ ਉਹ 2:30 ਵਜੇ 3 ਵਜੇ ਨਿਕਲ ਗਏ। ਕੁਝ ਜਿਹੜੇ ਨੇ ਉਹ ਉਸ ਤੋਂ ਬਾਅਦ ਨਿਕਲੇ, ਨਿਊ ਜਰਸੀ ਵਾਲੇ, ਕੁਝ ਐਂਡ ਤੱਕ ਜਿਹੜੀ ਲੋਕਲ ਸਾਡੀ ਸਿੱਖ ਸੰਗਤ ਹੈ ਉਹਨਾਂ ਦੀ ਪਾਰਟਿਸਿਪੇਸ਼ਨ ਰਹੀ ਔਰ ਸਾਡੀ ਟੀਮ ਨੇ ਉਹਨੂੰ ਜਿਹੜਾ ਟੋਟਲ ਲਾਈਵ ਕਵਰ ਕੀਤਾ। ਔਰ ਹੁਣ ਵੀ ਮੇਰਾ ਖਿਆਲ ਹੈ ਪਿਕਚਰਸ ਉਹਨਾਂ ਨੇ ਦਿਖਾਈਆਂ ਹੋਣਗੀਆਂ ਸਾਰੀਆਂ। ਸੋ ਅਸੀਂ ਇਹ ਸਮਝਦੇ ਹਾਂ ਕਿ ਵੀ ਔਰ ਸਾਡੇ ਪ੍ਰੋਟੈਸਟ ਤੁਸੀਂ ਦੇਖੋ ਜਦੋਂ ਅਸੀਂ ਗੋਦੀ ਮੀਡੀਆ ਦੀ ਗੱਲ ਕਰਦੇ ਹਾਂ ਤਾਂ ਜੋ ਹੈ ਨੇ ਸੋ ਹੈ ਹੀ ਨੇ, ਜਿਹੜੇ ਅਦਰਵਾਈਜ਼ ਗੋਦੀ ਮੀਡੀਆ ਕਹਿ ਕੇ ਦੂਜਿਆਂ ਨੂੰ ਰਿਡਿਕਿਊਲ ਕਰਦੇ ਨੇ ਹਿੰਦੂ ਤੋਂ ਵੀ ਜਿਹੜੇ ਇੰਡੀਅਨ ਜਰਨਲ, ਉਹਨਾਂ ਨੇ ਸਾਡਾ ਵਾਈਟ ਹਾਊਸ ਦੇ ਸਾਹਮਣੇ ਵਾਲਾ ਪ੍ਰੋਟੈਸਟ ਗਾਇਬ ਮਨੀਪੁਰ ਵਾਲਾ ਦਿਖਾ ਰਹੇ ਨੇ। ਪਰ ਜਦੋਂ ਤੁਸੀਂ ਮਨੀਪੁਰ ਵਾਲਾ ਦੇਖਦੇ ਹੋ ਕਿ ਉਹ ਸੜਕ ਦੇ ਉਹ ਰਾਰ ਨੇ, ਅਸੀਂ ਪਾਰ ਹੈ, ਦੂਰੋਂ ਝੰਡੇ ਨਜ਼ਰ ਆ ਰਹੇ ਨੇ ਖਾਲਿਸਤਾਨ ਦੇ, ਵੀ ਇਹ ਪਿਕਚਰ ਸੇਜ਼ ਏ 1000 ਵਰਡਸ। ਲੇਕਿਨ ਅਲ ਜਜ਼ੀਰਾ ਨੇ ਆਪਣੀ ਖਬਰਾਂ ਦੀ ਸ਼ੁਰੂਆਤ ਹੀ ਸਿੱਖ ਪ੍ਰੋਟੈਸਟ ਦੇ ਨਾਲ ਕੀਤੀ ਔਰ ਸਿੱਖਾਂ ਨੂੰ ਥਾਂ ਦਿੱਤੀ। ਪਾਕਿਸਤਾਨ ਦੇ ਜਰਨਲਿਸਟ ਖਾਸ ਤੌਰ ਤੇ ਅੱਡ ਉਹਨਾਂ ਨੇ ਬੜੀ ਡਿਟੇਲ ਚ ਕਵਰ ਕੀਤਾ। ਤੇ ਜਿਹੜੀ ਵਾਈਟ ਹਾਊਸ ਦੇ ਸਾਹਮਣੇ ਕਰਾਊਡ ਟੂਰਿਸਟ ਔਰ ਦੂਜੇ ਤਾਂ ਹਜ਼ਾਰਾਂ ਦੀ ਗਿਣਤੀ ਚ ਕੈਮਰੇ ਕਲਿੱਕ ਕਰਦੇ ਰਹੇ ਔਰ ਕਿੰਨੇ ਲੋਕਾਂ ਤੱਕ ਇਹ ਮੈਸੇਜ ਗਿਆ। ਸੋ ਅਸੀਂ ਸਮਝਦੇ ਹਾਂ ਵੀ ਬਹੁਤ ਵਾਰ ਜਿਹੜੇ ਇਹ ਕਹਿਣ ਦੀ ਕੋਸ਼ਿਸ਼ ਕਰਦੇ ਹੁੰਦੇ ਨੇ ਜੀ ਪ੍ਰੋਟੈਸਟਾਂ ਨਾਲ ਕੀ ਬਣਦਾ ਹੈ, ਦੂਜਾ ਕੀ ਹੁੰਦਾ ਹੈ, ਇਸ ਵਾਰ ਸਿੱਖ ਜਥੇਬੰਦੀਆਂ ਨੇ ਟੂਗੈਦਰਨੈਸ ਦੇ ਨਾਲ ਅਸੀਂ ਇਨਸਾਈਡ ਵੀ ਲੌਬੀ ਕੀਤੀ। ਸਿੱਖ ਕਾਕਸ ਦੀ ਲੌਬੀ ਨੇ ਆਪਣਾ ਫਲ ਦਿਖਾਇਆ। ਪਹਿਲੀ ਵਾਰ ਜਦੋਂ ਲਾਸਟ ਟਾਈਮ ਮੋਦੀ ਆਇਆ ਓਬਾਮਾ ਦੇ ਵੇਲੇ ਜਦੋਂ ਪ੍ਰੈਜ਼ੀਡੈਂਟ ਸੀ ਉਦੋਂ 37 ਕਾਂਗਰਸਮੈਨਾਂ ਨੇ ਪ੍ਰੈਜ਼ੀਡੈਂਟ ਨੂੰ ਲਿਖਿਆ ਸੀ ਔਰ ਇਸ ਵਾਰ ਜਦੋਂ ਕਿ ਪਹਿਲੀ ਵਾਰ ਰਾਇਲ ਵਿਜ਼ਿਟ ਦੇ ਉੱਤੇ ਆਇਆ 75 ਕਾਂਗਰਸਮੈਨਾਂ ਦਾ ਲਿਖਣਾ ਕੋਈ ਛੋਟੀ ਗੱਲ ਨਹੀਂ ਸੀ। ਫਿਰ ਕਮੇਟੀ ਟੂ ਪ੍ਰੋਟੈਕਟ ਜਰਨਲਿਸਟ ਦਾ ਫੁੱਲ ਪੇਜ, ਵਾਸ਼ਿੰਗਟਨ ਪੋਸਟ, ਕਾਂਗਰਸਵੂਮਨ ਦੋਨਾਂ ਦਾ ਬਾਈਕਾਟ, ਬਾਰਨੀ ਸੈਂਡਰਸ ਦਾ ਪ੍ਰੋਟੈਸਟ। ਔਰ ਅਸੀਂ ਗੱਲ ਕਰਾਂਗੇ ਕਿ ਐਨ ਮੌਕੇ ਦੇ ਉੱਤੇ ਕਿਉਂਕਿ ਜਿਹੜੀ ਗੱਲ ਬਾਈਡਨ ਖੁਦ ਨਹੀਂ ਕਹਿਣਾ ਚਾਹੁੰਦਾ ਸੀ ਜਾਂ ਨਹੀਂ ਕਹੀ ਕਿਉਂਕਿ ਉਹਦਾ ਇਨਵਾਈਟ ਹੀ ਸੀ, ਕਿਵੇਂ ਪ੍ਰੈਜ਼ੀਡੈਂਟ ਓਬਾਮਾ ਨੇ ਕ੍ਰਿਸਟੀਨ ਜਿਹੜੀ ਹੈ ਅਮਨਪੁਰ ਨੂੰ ਇੰਟਰਵਿਊ ਦਿੱਤਾ CNN ਤੇ, ਕਿਵੇਂ ਹਿੰਦੂ ਤਵੀਆਂ ਦੀਆਂ ਚੀਕਾਂ ਪਈਆਂ ਹੋਈਆਂ ਨੇ, ਉਸ ਦਾ ਵੀ ਅਸੀਂ ਜ਼ਿਕਰ ਕਰਾਂਗੇ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਥਲੇ ਨੇ ਬ੍ਰੇਕ ਵਿਊਅਰਸ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ। ਕੀ ਤੁਸੀਂ ਆਪਣੇ ਟੈਕਸਸ ਨੂੰ ਲੈ ਕੇ ਚਿੰਤਤ ਹੋ? ਤੁਸੀਂ ਆਪਣੀ ਕਮਾਈ ਲਈ ਮਿਹਨਤ ਕਰਦੇ ਹੋ, ਭਾਵੇਂ ਤੁਸੀਂ ਨੌਕਰੀ ਵਿੱਚ ਹੋਵੋ ਜਾਂ ਆਪਣਾ ਬਿਜ਼ਨਸ ਚਲਾਉਂਦੇ ਹੋ। ਜਦੋਂ ਟੈਕਸ ਭਰਨ ਦਾ ਸਮਾਂ ਆਉਂਦਾ ਤਾਂ ਤੁਹਾਨੂੰ ਇੱਕ ਭਰੋਸੇਯੋਗ ਟੈਕਸ ਅਕਾਊਂਟੈਂਟ ਦੀ ਲੋੜ ਹੈ।
ਜੋ ਟੈਕਸ ਬੈਲੈਂਸ ਦਾ ਤੁਹਾਡੇ ਪੱਖ ਵਿੱਚ ਜਾਣਾ ਯਕੀਨੀ ਬਣਾਵੇ। ਸਿਆਟਲ ਦੀ ਜਾਣੀ ਪਛਾਣੀ ਕੰਪਨੀ ਐਕੂਰੇਟ ਅਕਾਊਂਟੈਂਟਸ ਐਂਡ ਟੈਕਸਸ ਤੁਹਾਡੀ ਸੇਵਾ ਵਿੱਚ ਹਾਜ਼ਰ ਹੈ। ਅਸੀਂ ਹਰ ਤਰ੍ਹਾਂ ਦੇ ਟੈਕਸ ਭਰਨ ਵਿੱਚ ਤੁਹਾਡੀ ਮਦਦ ਕਰਾਂਗੇ। ਟੈਕਸ ਸੰਬੰਧੀ ਕਿਸੇ ਵੀ ਤਰ੍ਹਾਂ ਦੇ ਸਵਾਲ ਲਈ ਅੱਜ ਹੀ ਸਾਡੇ ਤੱਕ ਪਹੁੰਚ ਕਰੋ। ਐਕੂਰੇਟ ਅਕਾਊਂਟੈਂਟਸ ਐਂਡ ਟੈਕਸਸ। ਸਿਗਨੇਚਰ ਟਰੱਕ ਸਰਵਿਸ ਰਾਊਟ 81 ਉੱਤੇ ਐਗਜ਼ਿਟ 235 ਤੇ ਟਰੱਕਰ ਵੀਰਾਂ ਲਈ 24 ਘੰਟੇ ਰੋਡ ਸਰਵਿਸ ਦੀ ਸੁਵਿਧਾ ਮੌਜੂਦ। ਹੈਵੀ ਡਿਊਟੀ ਰਿਪੇਅਰ, ਆਇਲ ਚੇਂਜ, ਪੁਰਾਣੇ ਅਤੇ ਨਵੇਂ ਟਾਇਰ, ਕੰਪਿਊਟਰ ਡਾਇਗਨੋਸਟਿਕ, DPF ਕਲੀਨਿੰਗ, ਬ੍ਰੇਕ ਸਰਵਿਸ ਜਾਂ ਰਸਤੇ ਵਿੱਚ ਆਈ ਹਰ ਤਰ੍ਹਾਂ ਦੀ ਰਿਪੇਅਰ ਪ੍ਰੋਫੈਸ਼ਨਲ ਟੀਮ ਵੱਲੋਂ ਕੀਤੀ ਜਾਂਦੀ ਹੈ। ਬ੍ਰੇਕਫਾਸਟ, ਲੰਚ ਅਤੇ ਡਿਨਰ ਲਈ ਪੰਜਾਬੀ ਢਾਬੇ ਦਾ ਆਨੰਦ ਵੀ ਮਾਣੋ। ਡਰਾਈਵਰ ਅਤੇ ਟਰੱਕ ਆਪਰੇਟਰ ਵੀਰ ਡਿਸਪੈਚ ਦੀ ਸਰਵਿਸ ਲਈ ਸਾਡੇ ਨਾਲ ਸੰਪਰਕ ਕਰਨ। ਸਿਗਨੇਚਰ ਟਰੱਕ ਸਰਵਿਸ 58 ਟ੍ਰਾਇੰਗਲ ਡਰਾਈਵ, ਵੇਅਰਸ ਕੇਵ, ਵਰਜੀਨੀਆ 24486। ਦਰਸ਼ਕੋ ਪ੍ਰੀਤਮਾ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਵੀਅਰਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਜਿਹੜੀ ਗੱਲ ਪ੍ਰੈਜ਼ੀਡੈਂਟ ਬਾਈਡਨ ਨੇ ਖੁਦ ਮੋਦੀ ਨੂੰ ਨਹੀਂ ਕਹੀ ਪਰ ਸਾਬਕਾ ਪ੍ਰੈਜ਼ੀਡੈਂਟ ਓਬਾਮਾ ਰਾਹੀਂ CNN ਦੇ ਇੰਟਰਵਿਊ ਵਿੱਚ ਕਹਾਈ। ਸੋ ਉਸਨੇ ਹਿੰਦੂਤਵੀਆਂ ਦੇ ਸੱਤੀ ਕੱਪੜੀ ਅੱਗ ਲਾ ਦਿੱਤੀ ਹੈ ਔਰ ਪ੍ਰੈਜ਼ੀਡੈਂਟ ਓਬਾਮਾ ਨੇ ਆਪਣੀ ਇੰਟਰਵਿਊ ਵਿੱਚ ਕਿਹਾ ਹੈ ਕਿ ਭਾਰਤ ਵਿਚਲੀ ਫਿਰਕੂ ਨਫ਼ਰਤ ਨੂੰ ਜੇ ਨਾ ਰੋਕਿਆ ਗਿਆ ਤਾਂ ਭਾਰਤ ਦੇ ਟੁਕੜੇ ਹੋ ਸਕਦੇ ਨੇ। ਸੋ ਇਸ ਤੇ ਹਿੰਦੂਤਵੀਆਂ ਨੇ ਓਬਾਮਾ ਤੇ ਮੁਸਲਮਾਨ ਹੋਣ ਦਾ ਲੇਬਲ ਲਾ ਕੇ ਉਸ ਦੀ ਖੂਬ ਟ੍ਰੋਲਿੰਗ ਕਰਨੀ ਸ਼ੁਰੂ ਕੀਤੀ ਹੋਈ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣ ਲਿਆ, ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਦੇਖੋ, ਅਮਰੀਕਨਜ਼ ਨੂੰ ਕਈ ਵਾਰ ਅਸੀਂ ਵੀ ਸਮਝਦੇ ਹਾਂ ਵੀ ਸ਼ਾਇਦ ਇਹ ਬਿਲਕੁਲ ਨਾਈਵ ਹੋ ਜਾਂਦੇ ਨੇ ਕੁਝ ਮਾਮਲਿਆਂ 'ਚ, ਸਮਾਰਟ ਹੁੰਦੇ ਨੇ, ਆਪਣਾ ਬਿਜ਼ਨਸ ਇੰਟਰਸਟ ਸਾਹਮਣੇ ਰੱਖਦੇ ਨੇ ਜਾਂ ਹੁਣ ਉਹਨੂੰ ਸਟ੍ਰੈਟੇਜਿਕ ਇੰਟਰਸਟ ਨਾਲ ਜੋੜ ਕੇ ਵੀ, ਪਰ ਇਹ ਨਹੀਂ ਹੁੰਦਾ ਵੀ ਇਹਨਾਂ ਨੂੰ ਪਤਾ ਨਾ ਹੋਏ ਕਿ ਕੀ ਹੋ ਰਿਹਾ। ਤੇ ਕਈ ਵਾਰ ਉਸ ਸਾਰੇ ਸਿਚੁਏਸ਼ਨ ਦੇ ਵਿੱਚ ਇਹ ਇੱਕ ਬੈਲੈਂਸਿੰਗ ਐਕਟ ਵੀ ਰੱਖਦੇ ਨੇ। ਹੁਣ ਬੈਲੈਂਸਿੰਗ ਐਕਟ ਕੀ ਹੈ? ਜੇ ਮੋਦੀ ਨੂੰ ਇਨਵਾਈਟ ਕੀਤਾ ਬਾਈਡਨ ਨੇ, ਜ਼ਾਹਰ ਹੈ ਕਿ ਇਹਨਾਂ ਦੇ ਏਜੰਡੇ 'ਚ ਆਪਣਾ ਸੌਦਾ ਵੇਚਣਾ ਹੁੰਦਾ। ਪਹਿਲੀ ਗੱਲ ਉਹੀ ਆਇਆ $3 ਬਿਲੀਅਨ ਦੇ ਡਰੋਨਸ ਵਿਦ ਆਰਮਸ ਜਾਂ ਦੂਜੇ ਉਹਦਾ ਸੌਦਾ, ਹਾਲਾਂ ਉਹ ਵੀ ਕਲੀਅਰ ਨਹੀਂ ਹੋਇਆ। ਔਰ ਜੇ ਤੁਸੀਂ ਦੇਖੋਗੇ ਅਜੇ ਅਸੀਂ ਕਿਉਂਕਿ ਉਹਦੇ ਆਊਟਰ ਆਸਪੈਕਟਸ ਨੂੰ ਡਿਸਕਸ ਕਰ ਰਹੇ ਹਾਂ ਟ੍ਰਿਪ ਦੇ, ਕੋਈ ਵੀ ਮੇਜਰ ਜਿਹੜੀ ਬ੍ਰੇਕ ਥਰੂ ਕਿਸੇ ਬਿਜ਼ਨਸ ਡੀਲ ਦੇ ਵਿੱਚ ਨਹੀਂ ਹੋਈ ਲੱਗਦੀ, ਕਿਉਂਕਿ ਕੋਈ ਇਸ ਕਿਸਮ ਦੇ ਸਿਗਨੇਚਰ ਨਹੀਂ ਹੋਏ ਜਿਹਦਾ ਕਿ ਕੋਈ ਜ਼ਿਕਰ ਹੋਏ ਕਿ ਜੀ ਉਹ ਡੀਲ ਵੀ ਫਾਈਨਲ ਹੋ ਗਈ। ਉੱਥੇ ਜਾ ਕੇ ਉਹਨਾਂ ਦਾ ਡਿਫੈਂਸ ਮਿਨਿਸਟਰ ਵੀ ਕਹਿ ਰਿਹਾ ਹੈ, ਰਾਜਨਾਥ ਸਿੰਘ ਦੀ ਸਟੇਟਮੈਂਟ ਹੈ ਕਿ ਜੀ ਇਹ ਤੇ ਉਹ, ਇਹਦਾ ਮਤਲਬ ਹੈ ਕਿ ਕੋਈ ਡੀਲ ਨਹੀਂ ਹੋਈ। H1B ਵੀਜ਼ਿਆਂ ਨੂੰ ਲੈ ਕੇ ਆਲਰੇਡੀ ਅਮਰੀਕਾ ਨੇ ਅਨਾਉਂਸ ਕੀਤਾ ਹੋਇਆ ਸੀ, ਇਹਨਾਂ ਨੂੰ ਵੀ ਬੰਦੇ ਚਾਹੀਦੇ ਹੁੰਦੇ ਨੇ, ਉਹਨੂੰ ਆਪਣੀ ਉਹ ਜਿੱਤ ਦੱਸੀ ਜਾਏ ਜਾਂ ਦੂਜਾ। ਲੇਕਿਨ ਇਸ ਵਾਰ ਕੋਈ ਅਬ ਕੀ ਬਾਰ ਟਰੰਪ ਸਰਕਾਰ ਵਾਂਗ ਕੋਈ ਕਰਾਊਡ ਗੁਜਰਾਤੀਆਂ ਦੀ ਇਕੱਠੀ ਨਹੀਂ ਹੋਈ। 867 ਬੰਦੇ ਉੱਥੇ ਰੋਨਾਲਡ ਰੀਗਨ ਬਿਲਡਿੰਗ ਦੇ ਵਿੱਚ ਇਕੱਠੇ ਹੋਏ। ਈਵਨ ਜਦੋਂ ਲਾਸਟ ਟਾਈਮ ਅਸੀਂ ਇਹਦੇ ਆਮਦ ਦੇ ਉੱਤੇ ਮੋਦੀ ਦੇ ਵਾਈਟ ਹਾਊਸ ਦੇ ਬਾਹਰ ਕੀਤਾ ਤੇ ਸੈਂਕੜਿਆਂ ਗੁਜਰਾਤੀ ਬੱਸਾਂ ਭਰ ਕੇ ਆਪੋਜ਼ਿਟ ਖੈਮਿਆਂ 'ਚ ਲਿਆ ਕੇ ਬਿਠਾਏ ਹੋਏ ਸੀ। ਐਤਕੀ ਉਹੀ ਇੱਕ ਦੋ ਜਿਹੜੇ ਲੰਗਰ ਜਿਨ੍ਹਾਂ ਨੇ ਸਿੱਖਾਂ ਦੇ ਆ ਕੇ ਖਾਧਾ, ਉਹ ਐਂ ਤਿਰੰਗੇ ਲੈ ਕੇ 200 ਰੁਪਈਆ ਦਿਹਾੜੀ ਤੇ ਲਿਆਂਦੇ ਹੋਏ ਸੀ, ਕੋਈ ਨਜ਼ਰ ਨਹੀਂ ਆਇਆ। ਇਹਦਾ ਮਤਲਬ ਇਹ ਹੈ ਕਿ ਵੀ ਮੈਸੇਜ ਇਹਨਾਂ ਨੂੰ ਵੀ, ਗੁਜਰਾਤੀ ਤਾਂ ਹੈ ਹੀ ਬਾਣੀਆਂ ਨੇ, ਉਹਨਾਂ ਨੂੰ ਵੀ ਲੱਗ ਰਿਹਾ ਵੀ ਇਹਦਾ ਕੰਮ ਹੋ ਗਿਆ ਹੋਇਆ। ਔਰ ਇਸ ਸਾਰੇ ਦੇ ਚੱਲਦੇ ਆ ਕੋਈ ਬਿਜ਼ਨਸ ਬ੍ਰੇਕ ਥਰੂ ਨਹੀਂ ਹੋਈ, ਕੋਈ ਦੂਸਰਾ। ਲੇਕਿਨ ਜਿਵੇਂ ਹਿਊਮਨ ਰਾਈਟਸ ਦਾ ਇਸ਼ੂ ਔਰ ਮਾਈਨੋਰਿਟੀ ਪਰਸੀਕਿਊਸ਼ਨ ਦਾ ਇਸ਼ੂ ਹਾਈਲਾਈਟ ਹੋਇਆ, ਬਾਈਡਨ ਹੁਣ ਸੈਕੰਡ ਟਰਮ ਲਈ ਰਨ ਕਰ ਰਿਹਾ ਔਰ ਵਿਦਿਨ ਐਡਮਿਨਿਸਟ੍ਰੇਸ਼ਨ, ਵਿਦਿਨ ਡੈਮੋਕ੍ਰੈਟਿਕ ਪਾਰਟੀ ਇੱਕ ਤਬਕਾ ਸੀ ਜਿਹੜਾ ਸੀ ਵੀ ਬਾਈਡਨ ਬੁੱਢਾ ਹੈ, ਕਈ ਵਾਰੀ ਪੌੜੀਆਂ ਚੜ੍ਹਦਾ ਡਿੱਗ ਪੈਂਦਾ, ਕਈ ਵਾਰੀ ਭੁੱਲ ਜਾਂਦਾ, ਵੈਸੇ ਵੀ ਥਤਲਾਉਂਦਾ, ਥੋੜੀ ਜਿਹੀ ਹੱਕ ਪੈਂਦੀ ਹੈ ਇਹਨੂੰ, ਉਹ ਬਚਪਨ ਤੋਂ ਹੀ ਰਿਹਾ, ਚਲੋ ਉਹਦੀ ਤਾਂ ਟ੍ਰੀਟਮੈਂਟ ਹੁੰਦੀ ਹੈ। ਔਰ ਲੇਕਿਨ ਫਿਰ ਵੀ ਤੁਸੀਂ ਕਈ ਵਾਰੀ ਦੇਖੋਗੇ ਕਿ ਉਹਦੀ ਜ਼ਬਾਨ ਜਿਹੜੀ ਆ ਉਹ ਫਸੀ ਹੁੰਦੀ ਹੈ ਉਸ ਵਿੱਚ। ਹੁਣ ਬਹੁਤਿਆਂ ਦਾ ਸੀ ਵੀ ਇਹਨੂੰ ਰਨ ਨਹੀਂ ਕਰਨਾ ਚਾਹੀਦਾ। ਵਿਦਿਨ ਡੈਮੋਕ੍ਰੈਟਸ ਜੇ ਸਭ ਤੋਂ ਜ਼ਿਆਦਾ ਸਟਰੋਂਗਰ ਇਹਦੀ ਲੌਬੀ ਹੈ ਜਾਂ ਕੋਈ ਹਿਮਾਇਤੀ ਹੈ ਬਾਈਡਨ ਦਾ, ਜਿਹਨੇ ਫਸਟ ਵੀ ਜਦੋਂ ਰੇਸ ਲਈ ਰਨ ਕੀਤਾ, ਉਹ ਪ੍ਰੈਜ਼ੀਡੈਂਟ ਓਬਾਮਾ ਹੈ, 2 ਟਰਮ ਪ੍ਰੈਜ਼ੀਡੈਂਟ, ਗ੍ਰੇਸਫੁਲ ਮੈਨ। ਔਰ ਓਬਾਮਾ ਨੇ, ਕੋਈ ਪ੍ਰੈਜ਼ੀਡੈਂਟ ਅਮਰੀਕਾ ਦਾ ਘੱਟ ਹੀ ਹੁੰਦਾ ਜਿਹੜਾ ਪਿੱਛੇ ਕੋਈ ਸਕੈਂਡਲ ਨਾ ਛੱਡ ਕੇ ਜਾਏ ਜਾਂ ਕੁਛ ਉਹਦਾ ਨਾਮ ਜੋ ਟਰੰਪ ਦਾ ਹੁਣ ਚੱਲ ਰਿਹਾ, ਉਸ ਤੋਂ ਪਹਿਲਾਂ ਨਿਕਸਨ, ਵਾਟਰਗੇਟ ਨੂੰ ਤਾਂ ਜਿਹੜਾ ਰਿਜ਼ਾਈਨ ਕਰਨਾ ਪਿਆ। ਸੋ ਓਬਾਮਾ ਕ੍ਰੈਡੀਬਲ ਹੈ, ਉਸ ਦੀ ਬਿਲਕੁਲ ਕਲੀਨ ਸਲੇਟ ਰਹੀ, 2 ਟਰਮ ਪ੍ਰੈਜ਼ੀਡੈਂਟ ਰਿਹਾ
ਔਰ ਨਾਲ ਦੀ ਨਾਲ ਜਿਹੜਾ ਹੈ ਉਸਨੇ ਉਹ ਬੇਬਾਕ ਵੀ ਹੈ, ਬਹੁਤ ਅੱਛਾ ਪ੍ਰੈਜ਼ੈਂਟਰ ਹੈ, ਲੈਕਚਰਰ ਹੈ, ਐਜ਼ ਏ ਰਾਈਟਰ। ਉਹਦੀ ਰਾਇਲਟੀ ਜਿਹੜੀ ਹੈ ਕਿਤਾਬਾਂ ਦੀ ਕਿੰਨੀ ਹੁੰਦੀ ਹੈ। ਸੋ ਜਦੋਂ ਓਬਾਮਾ ਵਰਗਾ ਔਰ ਬਾਈਡਨ ਦੀ ਰਾਈਟ ਆਰਮ ਹੈ, ਹੁਣ ਜਿਹੜਾ ਇਸ਼ੂ 75 ਕਾਂਗਰਸਮੈਨਾਂ ਨੇ ਚੁੱਕਿਆ, ਸਿੱਖਾਂ ਨੇ, ਕਸ਼ਮੀਰੀਆਂ ਨੇ, ਮਨੀਪੁਰ ਦਾ ਆਰਚ ਬਿਸ਼ਪ ਕਹਿੰਦਾ 300 ਚਰਚ ਸਾੜ ਦਿੱਤੇ ਜਾਂ ਦੂਜੇ, ਹੁਣ ਬਾਈਡਨ ਤੋਂ ਪੁੱਛਿਆ ਜਾਣਾ ਸੀ ਕਿ ਵੀ ਤੂੰ ਡੈਮੋਕ੍ਰੈਟਿਕ ਕੰਟਰੀ ਚੈਂਪੀਅਨ ਇੱਥੇ ਵਾਈਟ ਹਾਊਸ 'ਚ ਇਹਨੂੰ ਬਿਠਾਇਆ ਮੂਤ ਪੀਣੇ ਨੂੰ, ਔਰ ਤੂੰ ਕਿਹਾ ਕਿਉਂ ਨਹੀਂ। ਲੇਕਿਨ ਹੁਣ ਜਿਹੜੀ ਗੱਲ ਉਹਨੇ ਆਪ ਤਾਂ ਉਹ ਟਵੀਟ ਕਰਕੇ ਬਾਅਦ 'ਚ ਵੀ ਟਵੀਟ ਕੀਤਾ, ਇੰਡੋ US ਫਰੈਂਡਸ਼ਿਪ ਦਿਸ, ਲੇਕਿਨ ਤੁਸੀਂ ਟਾਈਮਿੰਗ ਦੇਖੋ ਤਾਂ ਫਿਰ ਤੁਹਾਨੂੰ ਲੱਗਦਾ ਹੈ ਕਿ ਵੀ ਸਮਝ ਆ ਜਾਂਦੀ ਹੈ ਵੀ ਆਲਰੇਡੀ ਜਿਹੜੀ ਗੱਲ ਅਸੀਂ ਲਗਾਤਾਰਤਾ ਨਾਲ ਕਹਿ ਰਹੇ ਹਾਂ ਕਿ ਭਾਰਤ ਦਾ ਹਸ਼ਰ, ਜਿਵੇਂ ਸੋਵੀਅਤ ਯੂਨੀਅਨ ਦੇ 15 ਟੁਕੜੇ ਹੋਏ, ਯੂਗੋਸਲਾਵੀਆ ਦੇ 7-8 ਹੋਏ, ਭਾਰਤ ਦੇ ਵੀ ਜਿਹੜਾ ਉਹ ਟੁਕੜੇ ਹੋਣ ਵੱਲ ਭਾਰਤ ਵੱਧ ਰਿਹਾ ਹੈ। ਇਹ ਗੱਲ ਐਨ ਜਦੋਂ ਮੋਦੀ ਵਾਸ਼ਿੰਗਟਨ DC ਵਾਈਟ ਹਾਊਸ ਦੇ ਵਿੱਚ ਬਾਈਡਨ ਨਾਲ ਮਿਲ ਰਿਹਾ ਸੀ, ਉਹਦੀ ਟਾਈਮਿੰਗ ਠੀਕ ਤੁਸੀਂ ਦੇਖੋ ਕਿ ਪ੍ਰੈਜ਼ੀਡੈਂਟ ਓਬਾਮਾ CNN ਦੀ ਕ੍ਰਿਸਟੀਨਾ ਅਮਨਪੂਰ, ਜਿਹੜੀ ਬੜੀ ਸੀਜ਼ਨਡ ਜਰਨਲਿਸਟ ਹੈ, ਇਰਾਨੀ ਮੂਲ ਦੀ ਹੈ, ਉਹਨੂੰ ਇੰਟਰਵਿਊ ਦੇ ਰਿਹਾ ਸੀ। ਔਰ ਓਬਾਮਾ ਨੇ ਉਸ ਇੰਟਰਵਿਊ ਦੇ ਵਿੱਚ ਕੀ ਕਿਹਾ, ਉਹਦੇ 'ਚ ਉਹਨੇ ਕਿਹਾ the protection of the Muslim minority in a Hindu majority India is worth mentioning. If I had a conversation with PM Modi, who I know well, part of my argument would be that if you don't protect the rights of ethnic minorities in India, there is strong possibility that India at some point starts pulling apart. That would be contrary to the interests of India. ਹੁਣ ਇਹ ਓਬਾਮਾ ਕਹਿ ਰਿਹਾ ਕਿ ਵੀ ਇਹ ਹਿੰਦੂ ਮੈਜੋਰਿਟੀ ਇੰਡੀਆ ਦੇ ਵਿੱਚ ਮਾਈਨੋਰਿਟੀਜ਼ ਦੀ ਹੱਕਾਂ ਦੀ ਪ੍ਰੋਟੈਕਸ਼ਨ ਬੜੀ ਇੰਪੋਰਟੈਂਟ ਹੈ। ਜੇ ਮੇਰੀ ਮੋਦੀ ਨਾਲ ਗੱਲ ਹੋਏ ਤਾਂ ਜਿਹਨੂੰ ਮੈਂ ਬਹੁਤ ਚੰਗੀ ਤਰ੍ਹਾਂ ਜਾਣਦਾ, ਤਾਂ ਮੈਂ ਉਹਨੂੰ ਇਹ ਕਹਾਂਗਾ ਕਿ ਜੇ ਐਥਨਿਕ ਮਾਈਨੋਰਿਟੀਜ਼, ਇਹ ਹੁਣ ਇਕੱਲੀ ਮੁਸਲਮਾਨਾਂ ਦੀ ਗੱਲ ਨਹੀਂ, ਹਾਲਾਂ ਮੁਸਲਿਮ ਵਰਡ ਇੱਕ ਥਾਂ ਉਹ ਹਿੰਦੂ ਇੰਡੀਆ, ਮੁਸਲਿਮ ਇੰਡੀਆ ਵੀ ਕਹਿੰਦਾ ਹੈ, ਉਹ ਲੰਬੇ ਚੌੜੀ ਹੈ ਇੰਟਰਵਿਊ, ਪਰ ਐਥਨਿਕ ਮਾਈਨੋਰਿਟੀਜ਼, ਹੁਣ ਐਥਨਿਕ ਮਾਈਨੋਰਿਟੀਜ਼ ਆ ਰਹੇ ਵੀ ਸਿੱਖ ਨੇ, ਮੁਸਲਮਾਨ ਨੇ, ਉਹਨੇ ਕਿਹਾ ਕਿ ਵੀ ਜੇ ਤੁਸੀਂ ਉਹਨਾਂ ਦੇ ਹੱਕਾਂ ਦੀ ਰੱਖਿਆ ਨਹੀਂ ਕਰੋਗੇ। ਔਰ ਇਸ ਗੱਲ ਦੀ ਵੀ ਯਾਦ ਦਹਾਨੀ ਮੈਂ ਕਰਵਾ ਦਿਆਂ ਕਿ ਜਦੋਂ ਓਬਾਮਾ ਇੰਡੀਆ ਦੇ ਵਿਜ਼ਿਟ ਤੇ ਗਿਆ ਸੀ, 1 ਲੱਖ ਸਿੱਖਾਂ ਨੇ ਪੈਟੀਸ਼ਨ ਕੀਤਾ ਸੀ ਵਾਈਟ ਹਾਊਸ ਨੂੰ ਕਿ ਸਿੱਖਾਂ ਦਾ ਰਾਈਟ ਆਫ ਸੈਲਫ ਡਿਟਰਮੀਨੇਸ਼ਨ, ਆਰਟੀਕਲ 25 ਵੀ, ਜਥੇਦਾਰ ਹਵਾਰਾ ਦੀ ਰਿਲੀਜ਼। ਸੋ ਓਬਾਮਾ ਨੂੰ ਇਹ ਨਹੀਂ ਹੈ ਕਿ ਵੀ ਉਹਨੂੰ ਪਤਾ ਨਹੀਂ ਹੈ ਕਿ ਭਾਈ ਸਿੱਖ ਫੈਕਟਰੀ, ਇਸ ਲਈ ਉਹ ਪਲੂਰਲ 'ਚ ਗੱਲ ਕਰ ਰਿਹਾ ਐਥਨਿਕ ਮਾਈਨੋਰਿਟੀਜ਼ ਇਨ ਇੰਡੀਆ। ਦੇਰ ਇਜ਼ ਅ ਸਟਰੋਂਗ ਪੋਸੀਬਿਲਿਟੀ, ਇਹ ਕੋਈ ਪੋਲੀਟੀਸ਼ੀਅਨ ਇਹ ਨਹੀਂ ਪ੍ਰੋਬੇਬਲ ਜਾਂ ਦੂਸਰੇ ਕਹਿਣਗੇ, ਸਟਰੋਂਗ ਪੋਸੀਬਿਲਿਟੀ ਦਾ ਮਤਲਬ ਹੈ ਕਿ ਸ਼ਰਤੀ ਹੈ ਇਸ ਗੱਲ ਦੀ ਸੰਭਾਵਨਾ ਹੈ ਕਿ that India at some point starts pulling apart, ਭਾਰਤ ਦੇ ਟੁਕੜੇ ਹੋਣੇ ਸ਼ੁਰੂ ਹੋ ਜਾਣਗੇ, ਬਾਲਕਨਾਈਜੇਸ਼ਨ। ਸੋ ਇਹ ਓਬਾਮਾ ਨਹੀਂ ਕਹਿ ਰਿਹਾ, ਬਾਈਡਨ ਹੀ ਕਹਿ ਰਿਹਾ, ਐਡਮਿਨਿਸਟ੍ਰੇਸ਼ਨ ਕਹਿ ਰਿਹਾ, that would be contrary to the interests of India। ਉਹਨੇ ਕਿਹਾ ਹੁਣ ਇਹ ਦੇਖ ਲਓ ਕਿ ਤੁਸੀਂ ਟੁਕੜੇ ਕਰਵਾਣੇ ਨੇ, ਉਹ ਤੁਹਾਡੇ ਇੰਟਰਸਟ ਦੇ ਹੱਕ 'ਚ ਨਹੀਂ ਜਾਂਦੇ, ਟੁਕੜੇ ਹੋਣਗੇ, ਹਾਲਾਂ ਐਥਨਿਕ ਮਾਈਨੋਰਿਟੀਜ਼ ਦੇ ਹੱਕ ਹੀ ਤਾਂ ਸੁਰੱਖਿਅਤ ਹੋਣੇ ਨੇ ਕਿ ਉਸ ਦੇ ਟੁਕੜੇ ਹੋਣ। ਹੁਣ ਇਸ ਸਾਰੇ ਦੇ ਉੱਤੇ ਜਿਹੜਾ ਇਜ਼ਹਾਰ ਹੈ ਕਿ ਵੀ ਇਹ ਬਹੁਤ ਸਟਰੋਂਗ ਟਾਈਮਿੰਗ। ਫਿਰ ਉਹ ਓਬਾਮਾ ਜਿਹਨੂੰ ਮੋਦੀ ਕਹਿੰਦਾ ਸੀ ਮੇਰਾ ਉਹ ਦੋਸਤ ਹੈ ਤੂੰ ਤੜਕ ਵਾਲਾ, ਕਿ ਮੈਂ ਉਹਨੂੰ ਤੂੰ ਕਹਿ ਦਿੰਦਾ ਕੋਈ ਨਹੀਂ ਹੈ, ਉਹ ਤਾਂ ਜਿਹੜਾ, ਔਰ ਉਹ ਇੱਕ ਉਹ ਬੈਠਾ ਸੀ ਬਾਗ ਜੇ 'ਚ ਮੋਦੀ, ਔਰ ਉਹ ਕਿਤਾਬ ਹੱਥ ਫੜੀ ਹੋਈ ਹੈ ਓਬਾਮਾ ਦੀ ਲਿਖੀ ਹੋਈ। ਸੋ ਉਹ ਆਪਣੇ ਆਪ ਨੂੰ ਹੁਣ ਇਹ ਤਾਂ ਕਹਿ ਹੀ ਨਹੀਂ ਸਕਦੇ ਕਿ ਵੀ ਓਬਾਮਾ ਜਿਹੜਾ ਹੌਸਟਾਈਲ ਹੈ, ਉਹ ਤਾਂ ਓਬਾਮਾ ਨੂੰ ਮੋਦੀ ਨੇ ਰਿਪਬਲਿਕ ਡੇ ਦਾ ਸਪੈਸ਼ਲ ਗੈਸਟ ਆਫ ਆਨਰ ਬਣਾਇਆ, ਚੀਫ ਗੈਸਟ ਬਣਾਇਆ ਸੀ। ਹੁਣ ਓਬਾਮਾ ਦਾ ਇਹ ਕਹਿਣਾ, ਇਹਦੀ ਟਾਈਮਿੰਗ ਇਹ ਦੱਸਦੀ ਹੈ ਵੀ ਆਲਰੇਡੀ ਅਮਰੀਕਨ ਇਨਸਾਈਡ ਨੂੰ ਇਹ ਹੈ ਕਿ ਇੰਡੀਆ ਜਿਹੜਾ ਹੈ ਉਹ ਬਾਲਕਨਾਈਜ਼ ਹੋਣ ਵੱਲ ਵੱਧ ਰਿਹਾ। ਔਰ ਇਹ ਸਾਰੇ ਦੇ ਉੱਤੇ ਹੁਣ ਕਿਉਂਕਿ ਓਬਾਮਾ ਨੇ ਸੱਚ ਕਹਿ ਦਿੱਤਾ ਹੈ, ਔਰ ਇਹਦਾ ਮਤਲਬ ਇਹ ਹੈ ਵੀ ਆਲਰੇਡੀ ਕਾਊਂਟਰ ਕਰੰਟ ਉਹਨੇ ਛੱਡ ਦਿੱਤਾ ਹੈ। ਔਰ ਇਸ ਦੇ ਉੱਤੇ ਜਿਹੜੀ ਹਿੰਦੂ ਤਵੀਆਂ ਦੀਆਂ ਚੀਕਾਂ ਨੇ, ਸਭ ਤੋਂ ਪਹਿਲਾਂ ਤਾਂ ਉਹਨਾਂ ਦੀ ਫਾਈਨੈਂਸ ਮਿਨਿਸਟਰ ਨਿਰਮਲਾ ਸੀਤਾਰਮਨ ਕਹਿੰਦੀ ਹੈ Obama's remarks about minority rights in India are surprising, कि ये बड़े हैरानी वाले ने। Finance minister said 6 Muslim majority countries had faced US bombing during his tenure as US president. When he makes such allegation, will the people trust him? ਹੁਣ ਉਹ ਓਬਾਮਾ ਜਿਹਨੂੰ ਤੂੰ ਤੜਕ ਵਾਲੀ ਯਾਰੀ ਕਹਿੰਦਾ ਮੋਦੀ, ਜਿਹੜਾ ਇਹਨਾਂ ਦਾ ਚੀਫ ਗੈਸਟ ਬਣਿਆ,
ਜੇ ਉਹਨੇ ਇੱਕ ਸੱਚ ਬਿਆਨਿਆ ਤੇ ਉਹਨੂੰ ਇਹ ਕਹਿੰਦੇ ਜੀ, ਇਹ ਜਦੋਂ ਓਬਾਮਾ ਪ੍ਰੈਜ਼ੀਡੈਂਟ ਸੀ, ਓਬਾਮਾ ਨੇ ਤਾਂ 6 ਮੁਸਲਮਾਨ ਮੁਲਕਾਂ ਦੇ ਉੱਤੇ ਬੰਬਾਰਡਮੈਂਟ ਕੀਤੀ, ਇਰਾਕ, ਸੀਰੀਆ, ਅਫਗਾਨਿਸਤਾਨ, ਹੋਰ ਮੁਲਕ ਗਣਾਏ ਹੋਏ ਨੇ, ਤੇ ਇਹ ਤਾਂ ਕੋਈ ਇਤਬਾਰ ਹੀ ਨਹੀਂ ਹੈ। ਹੁਣ ਪਹਿਲੀ ਗੱਲ, ਅਮਰੀਕਨ ਇੱਕ ਬਹੁਤ ਸੋਹਣੀ ਐਕਸਪ੍ਰੈਸ਼ਨ, ਜੇ ਕੋਈ ਇਹ ਕਹਿਣਾ ਜੀ ਉਹਨੇ ਵੀ ਤਾਂ ਇਵੇਂ ਕੀਤਾ ਸੀ, ਤੇ ਉਹਨੂੰ ਇਹ ਕਹਿਣਗੇ ਟੂ ਰੌਂਗਸ ਡੋਂਟ ਮੇਕ ਏ ਰਾਈਟ। ਬਿਲਕੁਲ, ਕਿ ਜੇ ਦੋ ਗਲਤ ਨੇ ਉਹ ਕਹੇ ਜੀ ਨਹੀਂ ਇਹ ਹੁਣ ਠੀਕ ਹੋ ਗਿਆ, ਗਲਤ ਹੀ ਸੀ। ਔਰ ਇਹ ਜਿਹੜੀ ਪਾਲਿਸੀ ਹੈ, ਜੇ ਇਹਨਾਂ ਮੁਸਲਮਾਨ ਮੁਲਕਾਂ ਦੇ ਉੱਤੇ ਇਹ ਕੋਈ ਓਬਾਮਾ ਦੀ ਪਾਲਿਸੀ ਨਹੀਂ ਹੈ, ਇਹ ਪੈਂਟਾਗਨ ਦੀਆਂ ਪਾਲਿਸੀਜ਼ ਨੇ। ਹੁਣ ਜਦੋਂ ਓਬਾਮਾ ਗੱਲ ਕਰ ਰਿਹਾ ਹੈ, ਜਿਸ ਓਬਾਮਾ ਨੂੰ ਸੱਦ ਕੇ ਤੁਸੀਂ ਚੀਫ ਗੈਸਟ ਬਣਾਇਆ, ਜਿਹਨੇ ਤੁਹਾਨੂੰ ਸਭ ਤੋਂ ਪਹਿਲਾਂ, ਓਬਾਮਾ ਹੀ ਉਹ ਸੀ ਜਿਹਨੇ, ਹੁਣ ਮੋਦੀ 2002 ਚ ਮੁਸਲਮਾਨ ਨਸਲਕੁਸ਼ੀ ਕਰਦਾ ਗੁਜਰਾਤ ਦੇ ਵਿੱਚ, 50,000 ਤੋਂ ਜ਼ਿਆਦਾ ਸਿੱਖ ਕਿਸਾਨਾਂ ਨੂੰ ਬੇਦਖਲ ਕਰਦਾ ਹੈ। US ਸਰਫ ਦੀ ਰਿਪੋਰਟ ਦੇ ਆਧਾਰ ਦੇ ਉੱਤੇ ਓਬਾਮਾ ਕੋਲ ਵੀਜ਼ਾ ਸੀ ਅਮਰੀਕਾ ਦਾ, ਪਰ ਉਸ ਤੇ ਪਾਬੰਦੀ ਲੱਗ ਜਾਂਦੀ ਹੈ ਕਿ ਉਹ ਨਹੀਂ ਆ ਸਕਦਾ, ਔਰ ਲਗਭਗ 10-12 ਸਾਲ ਉਹ ਪਾਬੰਦੀ ਰਹਿੰਦੀ ਹੈ। ਇਹ 2014 ਤੋਂ ਬਾਅਦ ਜਦੋਂ 2015 ਚ ਮੋਦੀ ਆਉਂਦਾ ਹੈ, ਓਬਾਮਾ ਹੀ ਹੈ ਜਿਹੜਾ ਉਸ ਪਾਬੰਦੀ ਨੂੰ ਹਟਾਉਂਦਾ। ਵੀ ਉਦੋਂ ਤਾਂ ਓਬਾਮਾ ਤੁਹਾਡਾ ਡਾਰਲਿੰਗ ਸੀ, ਕਿਉਂਕਿ ਉਹਨੇ ਪਾਬੰਦੀ ਹਟਾਈ, ਉਹਨੇ ਵਾਈਟ ਹਾਊਸ ਸੱਦਿਆ, ਉਹਨੂੰ ਤੁਸੀਂ ਗੈਸਟ ਆਫ ਆਨਰ ਬਣਾਇਆ, ਉਹਨੂੰ ਮੋਦੀ ਤੂੰ ਤੜਕ ਵਾਲਾ ਯਾਰ ਕਹਿੰਦਾ। ਹੁਣ ਉਹਨੂੰ ਕੀ ਹੈ, ਇਹ ਇਕੱਲਾ ਇਹੀ ਨਹੀਂ ਵੀ ਇਹ ਸੀਤਾਰਮਨ ਨੂੰ ਮਿਰਚਾਂ ਲੱਗੀਆਂ ਨੇ, ਜਿਹੜਾ ਇਹਨਾਂ ਦਾ ਇੱਕ ਬੜਾ ਭੌਂਕਾ ਅਸਾਮ ਦਾ ਚੀਫ ਮਿਨਿਸਟਰ ਹੈ, ਬੀਜੇਪੀ ਦੀ ਗਵਰਨਮੈਂਟ ਹੈ, ਹਿਮੰਤਾ ਬਿਸਵਾ, ਉਹ ਕਹਿੰਦਾ देयर आर many Hussain Obama in India itself, we should prioritize taking care of them before considering going to Washington. The Assam police will act according to our own priorities. ਹੁਣ ਇਹ ਜ਼ਾਹਰ ਹੈ ਕਿ ਬਰਾਕ ਹੁਸੈਨ ਓਬਾਮਾ ਉਹਦਾ ਪੂਰਾ ਨਾਂ ਹੈ। ਅਮਰੀਕਾ ਦੇ ਵਿੱਚ ਪੂਰਾ ਨਾਂ ਉਦੋਂ ਹੀ ਲਿਆ ਜਾਂਦਾ ਹੈ ਜਦੋਂ ਸਹੁੰ ਚੁੱਕੀ ਜਾਂਦੀ ਹੈ। ਪਿਤਾ ਬਰਾਕ ਹੁਸੈਨ ਓਬਾਮਾ ਦਾ ਕੀਨੀਅਨ ਮੂਲ ਦਾ ਸੀ, ਮਾਂ ਅਮਰੀਕਨ ਗੋਰੀ ਸੀ, ਲੇਕਿਨ ਉਸ ਦੀ ਪਰਵਰਿਸ਼ ਮੁਸਲਮਾਨ ਨਹੀਂ ਹੈ, ਪਰਵਰਿਸ਼ ਇੱਕ ਈਸਾਈ ਦੇ ਤੌਰ ਤੇ ਹੋਈ। ਉਹਨੇ ਐਜ਼ ਏ ਪ੍ਰੈਜ਼ੀਡੈਂਟ ਵੀ ਬਾਈਬਲ ਦੇ ਉੱਤੇ ਹੱਥ ਰੱਖ ਕੇ ਜਿਹੜਾ ਉਹ ਸਹੁੰ ਚੁੱਕੀ। ਹੁਣ ਤੁਸੀਂ ਹਿੰਦੂ ਤਵੀਆਂ ਦਾ ਹਾਲ ਦੇਖੋ, ਕਿਉਂਕਿ ਨਾ ਤਾਂ ਉਹਦਾ ਨਾਮਕਰਨ ਬਚਪਨ 'ਚ ਹੀ ਹੋ ਗਿਆ, ਸੋ ਬਾਪ ਨੇ ਨਾ ਤਾਂ ਉਹਦਾ ਹੁਸੈਨ, ਜੋ ਇਸਲਾਮਿਕ ਟ੍ਰੈਡੀਸ਼ਨ ਹੁਸੈਨ ਹੈ, ਹੁਣ ਉਹ ਉਹਨੂੰ ਬਰਾਕ ਵੀ ਨਹੀਂ ਕਹਿੰਦਾ ਅਸਾਮ ਦਾ ਚੀਫ ਮਿਨਿਸਟਰ, ਹੁਸੈਨ, ਕਿਉਂਕਿ ਜਦੋਂ ਤੁਸੀਂ ਭਾਈਜਾਨ ਲਫ਼ਜ਼ ਕਹਿ ਕੇ, ਉਹ ਜਿਵੇਂ ਯੂਪੀ ਦਾ ਚੀਫ ਮਿਨਿਸਟਰ ਕਹਿੰਦਾ ਹੁੰਦਾ ਭਾਈਜਾਨੋਂ ਕੋ ਦੇਖ ਲੈਂਗੇ, ਤੇ ਉਹ ਜ਼ਾਹਰ ਹੈ ਮੁਸਲਮਾਨਾਂ ਨੂੰ ਇਸ਼ਾਰਾ ਕਰ ਰਿਹਾ ਹੁੰਦਾ। ਹੁਣ ਹੁਸੈਨ, ਹਸਨ ਹੁਸੈਨ ਜਿਹੜੀ ਹੈ ਨਾਤੀ, ਦੋ ਜਿਹੜੇ ਨੇ ਨਾਤੇ ਨੇ ਹਜ਼ਰਤ ਮੁਹੰਮਦ ਸਾਹਿਬ ਦੇ। ਹੁਣ ਹੁਸੈਨ ਓਬਾਮਾ ਕਹਿ ਕੇ ਉਹ ਕਹਿੰਦਾ ਹੈ देयर आर मैनी हुसैन ओबामा इन इंडिया इटसेल्फ, सानू उस हुसैन ओबामे की परवाह है, इत्थे भी बड़े इदां दे हुसैन ओबामे तुरे फिरदे ने, असी पहला उन्हां नाल निबड़ लईए, फिर असी वाशिंगटन जाके इस हुसैन ओबामे नाल। ये चीफ मिनिस्टर असम दा इलैक्टेड ऑफिशियल, और इस दे उत्ते वाशिंगटन पोस्ट ने पूरी स्टोरी की है, इंडियन पॉलिटिशियंस ट्वीट टारगेट्स बराक ओबामा एंड इंडियन मुस्लिम्स। यही गल तो ओबामा ने कही, जी खुद साबित कर रहे हैं, जो वो कह रही है वो भी कह रही है जी उन्होंने भी तो 6 मुल्कों से सुट्टिया भी असी मार देंगे मुसलमान, की फर्क पैंदा है। तो ये हिमंत बिस्वा कहता पहला सानू इत्थों के हुसैना नाल निबड़ लैण दिओ, फिर असी वाशिंगटन आके निबड़ांगे। और ये सारे दे उत्ते जिहड़ा ये असी कह सकते हैं कि प्रेजिडेंट ओबामा ने जो किया वही है जो असी रिपीटेडली कह रहे हैं कि भी भारत टुकड़े टुकड़े होने वाल वध रहा है। बहुत जल्द दरियाए जमुना तो वाघा तक इंडिपेंडेंट सॉवरन नेशन खालिस्तान एक हकीकत बनन जा रहा है। ओबामा ने स्ट्रॉन्ग पॉसिबिलिटी कह के, स्ट्रॉन्ग पॉसिबिलिटी ये मैसेज दे दिता है कि भाई ये जड़ा असी तुहाडे नाल कर रहे हैं, ये तो साडा जड़ा है वो शोशे हैं, शोशे असली गल मैनू याद है भी वो 15 अगस्त का प्रोटेस्ट सी हिंदू तवीआं दा, ते सिंह 2-4 उहदे बराबर खड़े प्रोटेस्ट कर रहे सी। उन्होंने एक ने आवाज़ मार के कहा, वो कहना ओ लालियो ये तो सिंहों के शोशे हैं, शोशे, कणक थोनू ही बेचनी है। सो अमरीका ने देख लिया होया भी चलो ये रंग लीला जी कर ली, मोदी नूं जिहड़ा है वो कोई जूस चास पिया दिता होना, पता नहीं की पीता पिया इनू, मैं तो नहीं कहना बार बार भी की है, पर उन्होंने जो किया जी एक्सचेंज किया, मोदी ने बाइडन नूं वो गिफ्ट दिती, उहदे च गणेश जी की मूर्ति सी, उहदे च शहद सी,
ਉਹਦੇ 'ਚ ਪੰਜਾਬ ਦਾ ਘਿਓ ਸੀ ਬਣਿਆ ਹੋਇਆ, ਉਹਦੇ 'ਚ ਫਲਾਣੀ ਮੂਰਤੀ ਸੀ, ਦੂਜੀ ਸੀ। ਤਾਂ ਉਹਨਾਂ ਨੇ ਮੋਦੀ ਨੂੰ ਕੈਮਰਾ ਦਿੱਤਾ, ਪਤਾ ਨਹੀਂ ਕਿਹੜਾ 40 ਸੰਨਾ ਕਹਿੰਦੇ ਨੇ, ਉਹਨੂੰ ਪਤਾ ਵੀ ਫੋਟੋਆਂ ਦਾ ਸ਼ੌਕੀਨ ਹੈ, ਉਹ ਕਹੇ ਫੋਟੋ ਖਿੱਚੀ ਜਾ ਬੈਠ ਕੇ, ਆਪ ਕਦੇ ਸੈਲਫੀ ਇਧਰੋਂ ਲੈ ਕਦੇ ਇਧਰੋਂ ਲੈ। ਲੇਕਿਨ ਇਹ ਜਿਹੜੀ ਹਕੀਕਤ ਹੈ ਕਿ ਓਬਾਮਾ ਨੇ ਇਹ ਵਾਰਨ ਕਰ ਦਿੱਤਾ ਹੈ ਕਿ ਭਾਰਤ ਜਿਹੜਾ ਹੈ ਉਹ ਬਾਲਕਨਾਈਜ਼ ਹੋ ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਇਤਨੇ ਬ੍ਰੇਕ ਵਿਊਅਰਸ ਤੁਸੀਂ ਇਸੇ ਤਰ੍ਹਾਂ ਜੁੜੇ ਰਹਿਣਾ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ। ਜੋ ਵਾਪਰਦਾ ਹੈ ਉਹ ਦਿਸਦਾ ਹੈ, ਉਸ ਦੇ ਪਿੱਛੇ ਬੜਾ ਕੁਝ ਅਣਦਿਸਿਆ ਰਹਿੰਦਾ ਹੈ। ਉਸ ਸੱਚ ਨੂੰ ਉਜਾਗਰ ਕਰਨ ਲਈ ਮੈਂ ਸੁਖਵਿੰਦਰ ਸਿੰਘ ਆ ਰਿਹਾ ਖਾਸ ਪ੍ਰੋਗਰਾਮ ਦਾ ਫਾਲਟ ਲਾਈਨਸ ਲੈ ਕੇ TV 84 ਤੇ ਸੋਮਵਾਰ ਤੋਂ ਸ਼ੁੱਕਰਵਾਰ ਰਾਤ 9:30 ਵਜੇ। ਵਿਊਅਰਸ ਵੈਲਕਮ ਬੈਕ ਔਨ ਪ੍ਰੋਗਰਾਮ। ਸੋ ਵਿਊਅਰਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਹਿੰਦੂਤਵੀਆਂ ਵੱਲੋਂ ਬਾਲੀਵੁੱਡ ਦੀ ਫਿਲਮ ਇੰਡਸਟਰੀ ਨੂੰ ਹਿੰਦੂਤਵਾ ਦੇ ਅਖੰਡ ਭਾਰਤ ਦੇ ਏਜੰਡੇ ਨੂੰ ਅੱਗੇ ਤੋਰਨ ਲਈ ਇਸਤੇਮਾਲ ਕੀਤਾ ਜਾ ਰਿਹਾ ਹੈ। ਸੋ ਇਸ ਬਾਰੇ ਸਾਨੂੰ ਭੈਣ ਅਮਨਜੋਤ ਕੌਰ ਜੀ ਹੋਰਾਂ ਦੀ ਲਿਖਤ ਵਸੂਲ ਹੋਈ ਹੈ, ਜਿਹੜੀ ਕਿ ਆਪਾਂ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਹਾਂ। ਬਟ ਉਸ ਤੋਂ ਪਹਿਲਾਂ ਜਿਹੜੇ ਤੁਹਾਡੇ ਮੈਸੇਜ ਨੇ, ਜਿੱਦਾਂ ਕਿ ਤੁਸੀਂ ਅੱਜ ਢੜੀ ਲਗਾਈ ਹੋਈ ਹੈ, ਉਹ ਰੈਕਗਨਾਈਜ਼ ਕਰਨ ਜਾ ਰਹੇ ਹਾਂ। ਬਟ ਆਪਾਂ ਸਾਰਿਆਂ ਨੂੰ ਤਾਂ ਨਹੀਂ ਐਂਟਰਟੇਨਮੈਂਟ ਕਰਾਂਗੇ, ਬਟ ਜਿਹੜੇ ਥੋੜੇ ਜਿਹੇ ਆਪਾਂ ਕਰ ਲੈਣੇ ਆ। ਸੋ ਸਤਨਾਮ ਸਿੰਘ ਜੀ ਕਹਿੰਦੇ ਨੇ ਕਿ ਖਾਲਸਾ ਜ਼ਿੰਦਾਬਾਦ, ਔਰ ਇਸੇ ਤਰ੍ਹਾਂ ਜਿਤ ਸਿੰਘ ਜੀ ਕਹਿੰਦੇ 1947 ਤੋਂ ਲਿਖਣਾ ਸੀ। ਸੋ ਉਹਨਾਂ ਨੇ ਮੇਰੇ ਖਿਆਲ ਕੋਈ ਮੈਸੇਜ ਦੇਣਾ ਚਾਹੁੰਦੇ ਸੀ ਕਿ ਇਮਰਾਨ ਖਾਨ ਕੁਛ ਨਹੀਂ ਕਰ ਸਕਦਾ, ਪਾਕਿਸਤਾਨ ਦੇਵ ਸਟੇਟ ਆਰਮੀ ਅੰਡਰ ਹੈ। ਉਹਨਾਂ ਨੇ ਫਿਰ ਉਹ ਲਿਖਿਆ 1947 ਤੋਂ। ਸੋ ਐਨ ਸੇਖੋ ਜੀ ਕਹਿੰਦੇ ਨੇ ਕਿ ਓਨਲੀ ਸੋਲੂਸ਼ਨ ਫਰੀडम ਖਾਲਿਸਤਾਨ। ਔਰ ਵਾਹਿਗੁਰੂ ਜੀ ਦੀ ਆਈਡੀ ਤੋਂ ਬਹੁਤ ਸਾਰੇ ਮੈਸੇਜ ਨੇ, ਮੈਂ ਕਾਫੀ ਪੜ੍ਹ ਲਏ ਨੇ, ਬੜੇ ਅੱਛੇ ਮੈਸੇਜ ਨੇ ਉਹਨਾਂ ਨੇ ਦਿੱਤੇ ਨੇ। ਔਰ ਉਹਨਾਂ ਨੇ ਲਿਖਿਆ ਕਿ ਲਾਲ ਮਿਰਚਾਂ ਸੀ ਜਾਂ ਹਰੀਆਂ, ਜਿਹੜੀਆਂ ਕਿ ਓਬਾਮਾ ਜੀ ਨੇ ਜਿਹੜੀ ਇੰਟਰਵਿਊ ਦਿੱਤੀ ਹੈ, ਸੋ ਕਿੱਦਾਂ ਉਹਨਾਂ ਨੂੰ ਮਿਰਚਾਂ ਲੜੀਆਂ ਹਿੰਦੂਤਵੀਆਂ ਨੂੰ, ਉਹਨਾਂ ਬਾਰੇ ਉਹਨਾਂ ਲਿਖਿਆ। ਸੋ ਉਹਨਾਂ ਨੂੰ ਕਾਫੀ ਪਸੰਦ ਕੀਤਾ ਇਸ ਸੈਗਮੈਂਟ ਨੂੰ। ਸੋ ਬਹੁਤ ਬਹੁਤ ਸ਼ੁਕਰੀਆ। ਸੋ ਇਸੇ ਤਰ੍ਹਾਂ ਗੁਰਵਿੰਦਰ ਸਿੰਘ ਜੀ ਕਹਿੰਦੇ ਨੇ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਜ਼ਿੰਦਾਬਾਦ। ਔਰ ਇਸੇ ਤਰ੍ਹਾਂ ਸਾਨੂੰ ਲਿਖੇ ਕਾਫੀ ਸਾਰੇ ਮੈਸੇਜ ਨੇ, ਮੈਂ ਕਿਹੜੇ ਮੈਨੂੰ ਸਮਝ ਨਹੀਂ ਆ ਰਹੀ ਕਿਹੜੇ ਲਵਾਂ। ਗੁਰਨੇਕ ਨੀਚਰ ਜੀ ਕਹਿੰਦੇ ਨੇ ਕੁਟਾਨ ਪ੍ਰਣਾਮ ਸਿੱਖ ਕੌਮ ਦੇ ਜੰਗੀ ਜੁਝਾਰੂ ਯੋਧਿਆਂ ਸ਼ਹੀਦਾਂ ਨੂੰ, ਖਾਲਸਾ ਜ਼ਿੰਦਾਬਾਦ। ਸੋ ਇਸੇ ਤਰ੍ਹਾਂ ਗੁਰਵਿੰਦਰ ਬਲ ਜੀ ਕਹਿੰਦੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੀਤ ਸੂਰਤੀਆ ਜੀ ਵੀ ਕਹਿੰਦੇ ਖਾਲਸਾ ਜ਼ਿੰਦਾਬਾਦ। ਔਰ ਇਸੇ ਤਰ੍ਹਾਂ ਮੈਸੇਜ ਜ਼ੁਬੇਰ ਜਾਕੂਬ ਜੀ ਹੋਰਾਂ ਦੇ ਕਾਫੀ ਸਾਰੇ ਮੈਸੇਜ ਨੇ, ਉਹਨਾਂ ਨੇ ਵੀ ਵੱਖਰੇ ਸੈਗਮੈਂਟ ਦੇ ਉੱਪਰ ਆਪਣੇ ਮੈਸੇਜ ਨੇ ਉਹ ਭੇਜੇ ਨੇ, ਇਹਨਾਂ ਦਾ ਬਹੁਤ ਬਹੁਤ ਸ਼ੁਕਰੀਆ। ਸੋ ਇਸੇ ਤਰ੍ਹਾਂ ਵੀ ਮੈਂ ਘੜੀ ਵੱਲ ਵੀ ਦੇਖ ਰਿਹਾ, ਅਸੀਂ ਆਪਣੇ ਵਿਊਅਰਸ ਦਾ ਸ਼ੁਕਰੀਆ ਅਦਾ ਕਰਦੇ ਹਾਂ। ਬਿਲਕੁਲ। ਪਰ ਵੈਸੇ ਚੰਗਾ ਹੋਏ ਵੀ ਤੁਸੀਂ ਬਜਾਏ ਜਿਹੜੇ ਬਹੁਤ ਰਿਪੀਟਡ ਕਮੈਂਟ ਆਉਂਦੇ ਨੇ ਤੇ ਉਹੀ ਗੱਲ ਅਸੀਂ ਫਤਿਹ ਜਾਂ ਖਾਲਿਸਤਾਨ ਜ਼ਿੰਦਾਬਾਦ ਉਹ ਦੁਹਰਾਉਂਦੇ ਹਾਂ, ਤੁਸੀਂ ਆਪਣੀਆਂ ਭਾਵਨਾਵਾਂ ਦਾ ਇਜ਼ਹਾਰ ਕਰਦੇ ਹੋ। ਪਰ ਜੇ ਉਸ ਦੇ ਵਿੱਚ ਕੋਈ ਹੋਰ ਸਬਸਟੈਂਸ ਹੋਏ ਤਾਂ ਅਸੀਂ ਸਮਝਾਂਗੇ ਕਿ ਸਮੇਂ ਦਾ ਬੈਸਟ ਯੂਜ਼ ਹੈ। ਹੁਣ ਮੈਂ ਸਾਨੂੰ ਬੜੇ ਦੇਰ ਬਾਅਦ ਭੈਣ ਜੀ ਅਮਨਜੋਤ ਕੌਰ ਦੀ ਲਿਖਤ ਵਸੂਲ ਹੋਈ ਹੈ, ਉਹਨਾਂ ਬਾਰੇ ਮੈਂ ਫਿਕਰਮੰਦ ਵੀ ਹੋ ਜਾਂਦਾ ਜਦੋਂ ਨਹੀਂ ਲਿਖਦੇ, ਪਰ ਸ਼ੁਕਰ ਹੈ ਉਹ ਚੜ੍ਹਦੀ ਕਲਾ 'ਚ ਨੇ। ਔਰ ਉਹਨਾਂ ਨੇ ਜਿਹੜਾ ਵੀ ਉਹ ਟੌਪਿਕ ਚੁਣਦੇ ਨੇ ਉਹ ਇੱਕ ਨਵੇਕਲਾ ਹੁੰਦਾ ਹੈ। ਔਰ ਮੇਰੇ ਲਈ ਹਮੇਸ਼ਾ ਹੀ ਮੈਂ ਉਹਦੇ 'ਚ ਕੋਈ ਵੀ ਈਵਨ ਕੌਮਾ ਜਾਂ ਫੁੱਲ ਸਟਾਪ ਵੀ ਬਦਲਣ ਦੀ ਹਿੰਮਤ ਨਹੀਂ ਕਰਦਾ, ਕਿਉਂਕਿ ਮੈਨੂੰ ਪਤਾ ਹੁੰਦਾ ਹੈ ਕਿ ਵੈਲ ਰਿਸਰਚਡ ਹੈ, ਵੈਲ ਡਰਾਫਟਡ ਹੈ। ਔਰ ਇਹ ਸਾਡੇ ਮੈਂ ਸਮਝਦਾ ਵੀ ਬੀਬੀਆਂ ਦਾ ਜਿਹੜਾ ਵੱਡਾ ਇੱਕ ਯੋਗਦਾਨ ਹੈ ਉਸ ਦੇ ਵਿੱਚ ਭੈਣ ਜੀ ਅਮਨਜੋਤ ਕੌਰ ਸਾਡੇ ਬਹੁਤ ਹੀ ਪਿਆਰੇ ਜਿਹੜੇ ਨੇ ਉਹ ਪਾਰਟਿਸਪੈਂਟ ਨੇ ਇਸ ਪ੍ਰੋਗਰਾਮ ਦੇ। ਔਰ ਜਿਵੇਂ ਜੇ ਅਸੀਂ ਮੋਦੀ ਔਰ ਇਹ ਸਾਰੇ RSS ਔਰ ਹਿੰਦੂਤਵਾ ਆਈਡੀਓਲੋਜੀ ਦਾ ਸਭ ਤੋਂ ਸਟਰੋਂਗ ਵੈਪਨ ਦੇਖੀਏ, ਵੈਸੇ ਤਾਂ ਇਹਨਾਂ ਨੇ ਚਾਣਕਿਆ ਨੀਤੀ ਦੇ ਚਾਰੋਂ ਹੀ ਹਥਿਆਰ ਜਿਹੜੇ ਨੇ ਝੋਕੇ ਹੋਏ ਨੇ, ਸਾਮ ਦਾਮ ਦੰਡ ਭੇਦ, ਪਰ ਸਭ ਤੋਂ ਪਾਵਰਫੁਲ ਹਥਿਆਰ ਇਹਨਾਂ ਦਾ ਪ੍ਰੋਪੇਗੈਂਡਾ ਹੈ। ਇੰਨਾ ਝੂਠ, ਇੰਨਾ ਵੱਡਾ ਝੂਠ, ਫਿਰ ਬਾਰ-ਬਾਰ ਝੂਠ, ਔਰ ਉਹ ਝੂਠ ਪਸਾਰਨ ਦੇ ਲਈ ਜਿਵੇਂ ਉਹਨਾਂ ਨੇ ਨੈਟਵਰਕ, ਮੇਨ ਸਟ੍ਰੀਮ ਮੀਡੀਆ, ਸੋਸ਼ਲ ਮੀਡੀਆ ਬਾਹਰ, ਔਰ ਫਿਰ ਇੱਕ ਟ੍ਰੋਲਰ ਦੀ ਫੌਜ, ਜਿਹੜਾ ਵੀ ਹੁਣ ਜੋ ਹਾਲ ਇਹਨਾਂ ਨੇ ਓਬਾਮਾ ਦਾ ਟ੍ਰੋਲ ਕਰ ਰਹੇ ਨੇ ਕਿ ਜੀ ਉਹਨੇ ਕਿਉਂ ਕਹਿਤਾ ਇੰਡੀਆ ਬਾਲਕਨਾਈਜ਼ ਹੋਣ ਵੱਲ ਜਾ ਰਿਹਾ। ਉਹ ਬੀਬੀ ਜਿਹੜੀ ਹੈ ਉਹ ਸਿੱਦੀਕੀ ਵਾਲ ਸਟਰੀਟ ਜਰਨਲ ਦੀ ਕੋਰਸਪੋਂਡੈਂਟ ਜਿਹਨੇ ਮੋਦੀ ਨੂੰ ਪੁੱਛਿਆ ਸਵਾਲ, ਉਸ ਨੂੰ ਟ੍ਰੋਲ ਕਰ ਰਹੇ ਨੇ। ਇਸੇ ਤਰ੍ਹਾਂ ਜੋ ਉਹਨਾਂ ਨੂੰ ਨਜ਼ਰ ਆਉਂਦਾ ਹੈ ਇਸ ਵੇਲੇ, ਹੁਣ ਤਾਂ ਬਹੁਤ ਸਾਰੇ ਖਾਲਿਸਤਾਨੀ
ਵੈਬਸਾਈਟਸ ਤੇ ਵੀ ਪਹੁੰਚ ਗਏ ਹੋਏ ਨੇ ਜਿੱਥੇ ਉਹਨਾਂ ਦਾ ਜੀ ਕਰਦਾ ਹੈ। ਈਵਨ ਸਾਨੂੰ ਕਿੰਨਾ ਵਕਤ ਲੱਗਦਾ ਹੈ ਇਹਨਾਂ ਨੂੰ ਕਈ ਮੈਸੇਜ ਜਿਹੜੇ ਨੇ ਉਹ ਸੁਪਰੈਸ ਕਰਨ ਦੇ ਲਈ ਔਰ ਉਹਨੂੰ ਭਰ ਦਿੰਦੇ ਨੇ। ਸੋ ਅਸੀਂ ਸਮਝਦੇ ਹਾਂ ਵੀ ਕਈ ਵਾਰੀ ਸਾਡੇ ਆਪਣੇ ਵੀਰ ਵੀ, ਮੈਂ ਫੇਸਬੁੱਕ ਤੇ ਵੀ ਦੇਖ ਰਿਹਾ ਸੀ, ਹੁਣ ਜੇ ਤੁਸੀਂ 10 ਮੈਸੇਜ ਖਾਲਿਸਤਾਨ ਜ਼ਿੰਦਾਬਾਦ ਜ਼ਿੰਦਾਬਾਦ ਰੱਖ ਕੇ ਕਰੋਗੇ ਤੁਸੀਂ ਸਾਡੇ ਲਈ ਵੀ ਰੁਕਾਵਟ ਪੈਦਾ ਕਰ ਰਹੇ ਹੋ, ਕਿਉਂਕਿ ਅਸੀਂ ਜੇ ਥੱਲੇ ਤੱਕ ਜਾਣਾ ਹੈ ਤੇ ਉਹ ਵੇਸਟ ਆਫ ਟਾਈਮ ਵੀ ਹੁੰਦਾ ਹੈ। ਸੋ ਅਸੀਂ ਸਮਝਦੇ ਹਾਂ ਕਿ ਵੀ ਟਰੋਲਰ ਤਾਂ ਆਪਣਾ ਕੰਮ ਕਰਦੇ ਹੀ ਨੇ, ਲੇਕਿਨ ਜਿਵੇਂ ਇਹਨਾਂ ਨੇ ਲੇਟਲੀ ਬਾਲੀਵੁੱਡ ਫਿਲਮ ਇੰਡਸਟਰੀ ਨੂੰ ਇਸਤੇਮਾਲ ਕੀਤਾ ਹੈ, ਕਿਵੇਂ ਇਹਨਾਂ ਨੇ ਜਿਹੜੇ ਰੀਅਲ ਉਰਦੂ ਔਰ ਦੂਸਰੀ ਹਿੰਦੁਸਤਾਨੀ ਦੇ ਸਕ੍ਰਿਪਟ ਰਾਈਟਰ ਸੀ ਉਹਨਾਂ ਨੂੰ ਡਿਮੋਨਾਈਜ਼ ਕੀਤਾ, ਨਸੀਰੁद्दीन ਸ਼ਾਹ ਵਰਗਿਆਂ ਦੇ ਖਿਲਾਫ ਕਿਵੇਂ ਖੜਾ ਕੀਤਾ ਬਾਵੇਲਾ, ਫਿਰ ਆਮਿਰ ਖਾਨ ਔਰ ਸ਼ਾਹਰੁਖ ਖਾਨ ਤੇ ਪਤਾ ਨਹੀਂ ਕਿਹੜਾ ਤੀਜਾ ਖਾਨ ਹੈ, ਸਲਮਾਨ ਖਾਨ, ਉਹਨਾਂ ਨੂੰ ਕੱਲੇ ਕੱਲੇ ਨੂੰ ਕਿਸੇ ਨੂੰ ਹਿਰਨ ਦੇ ਮਾਰਨ ਚ ਰੋਕ ਲਿਆ, ਕਿਸੇ ਨੂੰ ਉਹਨੇ ਕਿਹਾ ਕਿ ਜੀ ਮੇਰੀ ਘਰ ਵਾਲੀ ਕਹਿੰਦੀ ਵੀ ਅਸੀਂ ਸੇਫ ਨਹੀਂ ਕਿਤੇ ਚਲੇ ਜਾਈਏ, ਜਾਓ ਤੁਹਾਨੂੰ ਜੀ ਪਾਕਿਸਤਾਨ ਦੀਆਂ ਟਿਕਟਾਂ ਭੇਜ ਦਿੰਨੇ ਆ ਇਹ ਉਹ। ਫਿਰ ਇਹਨਾਂ ਨੇ ਆਪਣੇ ਕਿਵੇਂ ਆਊਟ ਆਫ ਦਾ ਵੇ ਜਾ ਕੇ ਉਹ ਬਾਹੂਬਲੀ ਵਰਗੀਆਂ ਫਿਲਮਾਂ ਬਣਵਾਈਆਂ, ਜਾਂ ਕਸ਼ਮੀਰ ਫਾਈਲਸ ਉਹ ਅਗਨੀਹੋਤਰੀ ਝੂਠੀ ਫਿਲਮ ਔਰ ਉਹਨੂੰ ਟੈਕਸ ਮੁਆਫ ਜਿੱਥੇ ਇਹਨਾਂ ਦੀਆਂ 10-12 ਸਟੇਟਾਂ 'ਚ ਹਕੂਮਤ ਹੈ ਉਹਨੂੰ ਪ੍ਰਮੋਟ ਕਰਨਾ। ਫਿਰ ਕੇਰਲਾ ਸਟੋਰੀ ਮੁਸਲਮਾਨਾਂ ਨੂੰ ਡਿਮੋਨਾਈਜ਼ ਕਰਨ ਦੇ ਲਈ ਔਰ ਉਹ ਸਾਰਾ ਜਿਹੜਾ ਪਾਰਟ ਹੈ ਉਹਨੂੰ ਫਿਰ ਜੀ ਇੱਕ ਦਿਨ 'ਚ ਇੰਨੇ ਦੀ ਬਿਜ਼ਨਸ ਕਰ ਲਈ, ਇੱਧਰ ਕਰ ਲਈ, ਉੱਧਰ ਕਰ ਲਈ। ਹੁਣ ਆਦਿ ਪੁਰਸ਼ ਦੇ ਨਾਂ ਥੱਲੇ ਜੋ ਚੱਲ ਰਿਹਾ, ਹਾਲਾਂ ਉਹ ਪੁੱਠਾ ਪਿਆ ਇਹਨਾਂ ਨੂੰ, ਕਿਉਂਕਿ ਹਨੂਮਾਨ ਨੂੰ ਇਹ ਕਿਹਾ ਜੀ ਭਗਵਾਨ ਤਾਂ ਅਸੀਂ ਬਣਾਇਆ, ਉਹਨੂੰ ਲੈ ਕੇ ਹਿੰਦੂ ਤਾਂ ਵੀ ਪਿੱਛੇ ਪਏ ਨੇ। ਲੇਕਿਨ ਇਹ ਸਾਰਾ ਹੀ ਉਹਨਾਂ ਦਾ ਜਿਹੜਾ ਇਸ ਕਿਸਮ ਦਾ ਪ੍ਰੋਪੇਗੈਂਡਾ ਲਾਈਨ ਹੈ, ਇਸ ਦੇ ਉੱਤੇ ਉਹਨਾਂ ਨੇ ਖਾਸ ਤੌਰ ਤੇ ਫੋਕਸਡ ਉਹਨਾਂ ਦੀ ਲਿਖਤ ਹੈ ਕਿ ਇੰਡੀਆ ਓਪਨਲੀ ਯੂਜ਼ਿੰਗ ਬਾਲੀਵੁੱਡ ਫॉर ਐਕਸਪੈਂਸ਼ਨਿਜ਼ਮ ਏਜੰਡਾ। ਔਰ ਰੀਸੈਂਟਲੀ ਰਿਲੀਜ਼ਡ ਫਿਲਮ ਆਦਿ ਪੁਰਸ਼ which claims to be based on Ramayana seems to be an attempt of BJP to promote RSS ideology and promote India's expansionist designs against neighboring countries with their so-called mythical Akhand Bharat dreams। ਉਹ ਅਸੀਂ ਦੇਖਦੇ ਹਾਂ ਵੀ ਈਵਨ ਜਦੋਂ ਇਹਨਾਂ ਨੇ ਨਵੀਂ ਪਾਰਲੀਮੈਂਟ ਬਿਲਡਿੰਗ 'ਚ ਸੰਗੋਲ ਲਿਆ ਕੇ ਐਸਟੈਬਲਿਸ਼ ਕੀਤਾ, ਹਿੰਦੂ ਸਾਮਰਾਜ ਦਾ ਐਲਾਨ ਸੀ, ਹਿੰਦੂ ਸਮਰਾਟ ਬਣ ਗਿਆ, ਜਿਹੜਾ ਉੱਥੇ ਨਕਸ਼ਾ ਲਾਇਆ ਅਖੰਡ ਭਾਰਤ ਦਾ, ਉਹਦੇ 'ਚ ਨੇਪਾਲ, ਪਾਕਿਸਤਾਨ, ਬੰਗਲਾਦੇਸ਼, ਨੇਪਾਲ ਨੇ ਤਾਂ ਇਹ ਆਦਿ ਪੁਰਸ਼ ਤੇ ਹੀ ਪਾਬੰਦੀ ਲਾ ਦਿੱਤੀ। ਕਾਠਮੰਡੂ 'ਚ ਉਹਨਾਂ ਨੇ ਆਪਣਾ ਨਕਸ਼ਾ ਬਣਾ ਕੇ ਉੱਤਰਾਖੰਡ ਤੋਂ ਲੈ ਕੇ ਜਿਹੜਾ ਉਹ ਹਿਮਾਚਲ ਦੇ ਸਤਲੁਜ ਦੇ ਕੰਢਿਆਂ ਤੱਕ, ਬਿਲਾਸਪੁਰ ਤੱਕ ਸਭ ਨੇਪਾਲ ਦਾ ਦਿਖਾਇਆ। ਤਾਂ ਉਹਨਾਂ ਨੇ ਕਿਹਾ ਕਿ ਭਾਈ ਇਹ ਉਹਨਾਂ ਨੇ ਜਿਹੜਾ ਮਿਥਿਹਾਸ ਵਿਚਲਾ ਅਖੰਡ ਭਾਰਤ ਹੈ ਉਹਨੂੰ ਆਦਿ ਪੁਰਸ਼ ਰਾਹੀਂ ਪ੍ਰਮੋਟ ਕਰ ਰਹੇ ਨੇ। Nepal has banned this film and also banned all Indian films after this film claimed Sita was daughter of India and its writer Manoj Shukla claimed Nepal was part of India till 1903, ਜਿਹੜਾ ਕਿ ਬਿਲਕੁਲ ਝੂਠ ਹੈ। ਉਹਨਾਂ ਨੇ ਤਾਂ ਈਵਨ ਅੰਗਰੇਜ਼ਾਂ ਦੇ ਨਾਲ ਜਿਹੜੀ ਆ ਉਹ ਲੜਾਈ ਲੜ ਕੇ ਵੀ ਨੇਪਾਲ ਨੇ ਈਵਨ ਆਪਣਾ ਇਲਾਕਾ ਦਾ ਸਰੈਂਡਰ ਕੀਤਾ, ਲੇਕਿਨ ਕਦੇ ਵੀ ਨੇਪਾਲ ਨੇ ਆਪਣੀ ਸੋਵਰਨਿਟੀ ਨਾਲ ਕੰਪਰੋਮਾਈਜ਼ ਨਹੀਂ ਕੀਤਾ। ਔਰ ਫਿਰ ਉਹਨਾਂ ਨੇ ਕਿਹਾ ਵੀ ਦਾ ਇੰਟਰਵਿਊ ਆਫ ਇਟਸ ਰਾਈਟਰ is being criticized all over and Nepalis are deeply offended at India not respecting sovereignty of Nepal and spreading misinformation about Nepal। ਅਸੀਂ ਇਹਦੇ ਤੇ ਸੈਗਮੈਂਟ ਵੀ ਕੀਤਾ ਸੀ। Birthplace of Sita is supposed to be in Nepal and that place is still known as Janakpuri and has historical temples there। ਔਰ ਈਵਨ ਇਹ ਜਦੋਂ ਆਪਣੀ ਬਰਾਤ ਜਿਹੀ ਲੈ ਕੇ ਜਾਂਦੇ ਨੇ ਅਯੁੱਧਿਆ ਤੋਂ ਜਨਕਪੁਰੀ ਜਾਂਦੇ ਨੇ ਕਿ ਜੀ ਇੱਦਾਂ ਰਾਮ ਗਿਆ ਸੀ ਉੱਥੇ ਸੀਤਾ ਨੂੰ ਵਿਆਹਣ ਲਈ। It seems RSS and BJP are using Bollywood to promote their own ideas of Akhand Bharat and India's typical inability to accept and respect sovereignty of other nations in neighborhood। बिल्कुल ठीक। Indians are defending the film online with false claims that Nepal was part of India once or Nepal itself wanted to be merged with India but Nehru declined request of the then rulers of Nepal, though Nepal has never been part of India and has been a sovereign kingdom and nation। ਇਹ ਕਈ ਝੂਠ ਇਹਨਾਂ ਨੇ ਫੈਲਾਏ ਹੋਏ ਨੇ। ਇੱਕ ਇਹ ਸੀ ਜੀ ਕਿ ਜਿਹੜਾ UN ਸਿਕਿਉਰਿਟੀ ਕਾਉਂਸਲ ਦਾ ਇੰਡੀਆ ਨੂੰ ਮੈਂਬਰ ਬਣਾਉਣਾ ਚਾਹੁੰਦੇ ਸੀ ਅਮਰੀਕਾ ਵਾਲੇ ਦੂਜੇ, ਪਰ ਇੰਡੀਆ ਨੇ ਆਪਣੀ ਸੀਟ ਛੱਡਤੀ, ਉਹਨੇ ਕਿਹਾ ਜੀ ਚਾਈਨਾ ਨੂੰ ਬਣਾ ਦਿਓ। ਬਿਲਕੁਲ ਝੂਠ। ਇਹੀ ਗੱਲ ਕਿ ਵੀ ਨੇਪਾਲੀ ਬੜੇ ਅਣਖੀ ਲੋਕ ਨੇ, ਮੇਰਾ ਤਾਂ ਜਿਹੜੇ ਕਲਾਸ ਫੈਲੋ ਰਹੇ ਨੇ ਔਰ ਮੈਨੂੰ ਪਤਾ ਹੈ ਵੀ ਉਹਨਾਂ ਦਾ ਆਪਣਾ ਪ੍ਰਾਈਡ ਕਿੰਨਾ ਹੈ। ਉਹ ਇਹਨਾਂ ਨੂੰ ਨਫ਼ਰਤ ਕਰਦੇ ਨੇ, ਸਿੱਖਾਂ ਦੀ ਇੱਜ਼ਤ ਕਰਦੇ ਨੇ, ਉਹ ਸਮਝਦੇ ਨੇ ਵੀ ਉਹ ਕਹਿਣਗੇ ਥਾਪਾ ਬਹਾਦਰ, ਸਰਦਾਰ ਬਹਾਦਰ, ਇਹ ਸਭ
ਡਰਪੋਕ ਡਰਪੋਕ ਇਹ ਦਾਜੀ ਡਰਪੋਕ ਬ੍ਰਦਰ ਕਹਿਣਗੇ ਇਹ ਡਰਪੋਕ ਕੌਣ, ਸੋ ਉਹ ਕਹਿੰਦੇ ਨੇਪਾਲ ਇਹਨਾਂ ਦੀ ਸੋਵਰਨਿਟੀ ਮੰਨਣਾ ਚਾਹੁੰਦੇ ਸੀ। ਅੱਛਾ ਔਰ ਜਿਹੜਾ ਇਟ ਸੀਮਸ ਦਾ RSS ਐਂਡ BJP ਆਰ ਯੂਜ਼ਿੰਗ ਬਾਲੀਵੁੱਡ ਟੂ, ਇਹ ਮੈਂ ਪੜ੍ਹ ਲਿਆ। ਅੱਛਾ Indians are defending the film online with false claims that Nepal was part of India once, or Nepal itself wanted to be merged with India. But Nehru declined request of the then ruler of Nepal, though Nepal has never been part of India and has been a sovereign kingdom and nation. This film has end credits thanking BJP CMs and PM himself, and the makers are known to be right leaning. Now that film has got backlash by many Hindus in right wing itself, BJP is silent. ਉਹ ਵਿੱਚ ਹੀ ਕਿ ਹਨੂਮਾਨ ਨੂੰ ਕਹਿੰਦਾ ਅਸੀਂ ਬਣਾਇਆ ਭਗਵਾਨ ਹੈ, ਕਿੱਥੋਂ ਭਗਵਾਨ ਸੀ। ਅੱਛਾ Makers have issued an apology to Nepal government after film was banned in Nepal and all Indian films were banned there. ਉਹਨੇ ਕਿਹਾ ਇਹੀ ਨਹੀਂ ਸਾਰੀਆਂ ਇੰਡੀਅਨ ਫਿਲਮ ਬੈਨ, ਇਹ ਹੈ ਅਣਖ ਦੀ ਗੱਲ। ਅੱਛਾ But it is clear India is using Bollywood more overtly to promote its expansionist agenda against sovereignty of neighboring nations. Caught on the wrong foot, but certainly ਉਹਨਾਂ ਦੀ intent ਇਹੀ ਹੈ। ਅੱਛਾ They have also used dialogues like लाहौर दहेज में लेके जाएगा in Gadar 2 trailer, and earlier in original Gadar they have dialogues like बाप बाप होता है, which indicated their inability to accept sovereignty of Pakistan as an independent nation. और ਉਹਦੇ ਚ ਇਹ ਧਰਮਿੰਦਰ ਔਰ ਉਹਦੀ ਨਸਲ ਜਿਹੜੀ ਆ ਆਰੀਆ ਸਮਾਜੀਆਂ ਦੀ ਤੇ ਖੁਦ ਇਹ ਕੀ ਹੈ ਇਹਦਾ ਕਿਰਦਾਰ, ਲੇਕਿਨ ਜਦੋਂ ਉਹਨਾਂ ਨੇ ਨਫ਼ਰਤ ਫੈਲਾਣੀ ਹੈ ਤਾਂ ਫਿਰ ਇਹ ਦਿਓਲ ਟੱਬਰ ਨੂੰ ਯੂਜ਼ ਕਰ ਲੈਂਦੇ ਨੇ। ਗਦਰ 1 ਹੈ ਪਹਿਲਾਂ, ਹੁਣ ਗਦਰ 2 ਦੇ ਟੀਜ਼ਰ ਜਿਹੜਾ ਉਹ ਇਸ ਕਿਸਮ ਦਾ ਕੋਈ ਡਾਇਲੌਗ ਹੈ। ਮੈਨੂੰ ਤਾਂ ਇਹਨਾਂ ਦੋਵਾਂ ਦੀਆਂ ਸ਼ਕਲਾਂ ਤੋਂ ਹੀ ਇੰਨੀ ਨਫ਼ਰਤ ਹੈ, ਧਰਮਿੰਦਰ ਵੀ ਔਰ ਉਹ ਦੂਜਾ ਜਿਹੜਾ ਉਹ ਲੰਬੂ ਅਮਿਤਾਭ ਬੱਚਨ, ਕਿ ਦੋਨੋਂ ਕਾਤਲ, ਦੋਨੋਂ ਐਂਟਾਈ ਸਿੱਖ, ਦੋਨੋਂ ਹਿੰਦੂ ਤਵੀਆਂ ਦੇ ਜਿਹੜੇ ਨੇ ਉਹ ਫਲੈਗ ਬੀਅਰਰ, ਔਰ ਇਹਨਾਂ ਨੂੰ ਕਈ ਵਾਰੀ ਸਿੱਖਾਂ ਨੇ ਵੀ ਸਿਰ ਤੇ ਚੁੱਕਿਆ ਹੁੰਦਾ ਹੈ, ਇਹਨੂੰ ਧਰਮਿੰਦਰ ਔਰ ਇਹਦੇ ਟੱਬਰ ਨੂੰ ਖਾਸ ਕਰਕੇ। ਬਿਲਕੁਲ। ਔਰ ਫਿਰ ਇਹਨਾਂ ਨੇ ਕਿਹਾ ਦਾ ਡਾਇਲੌਗਸ ਇਨ ਆਦਿ ਪੁਰਸ਼ ਐਂਡ ਗਦਰ 2 once again show BJP stamp in Bollywood, interference in film making, or promoting and funding films that not so covertly promote Akhand Bharat agenda and stake claim of India on Pakistan, Sri Lanka and Nepal. Bilkul iਵੇਂ। I am happy government of Nepal has taken strict note of this misleading claim, and after seeing how cheap dialogues have been used in Adi Purush, I can safely say I am proud that Sikhs do not allow films on our history or gurus. Filmmakers can stoop to any low for TRPs or box office and add any masala. They have no respect for faith or devotion or authenticity. ਇਹ ਬਿਲਕੁਲ ਉਹਨਾਂ ਨੇ ਠੀਕ ਕਿਹਾ। ਇਸ ਲਈ ਈਵਨ ਐਨੀਮੇਟਡ ਫਿਲਮਾਂ ਦੇ ਉੱਤੇ ਵੀ ਸਿੱਖਾਂ ਨੇ ਇਤਰਾਜ਼ ਖੜਾ ਕੀਤਾ, ਅਦਰਵਾਈਜ਼ ਹੁਣ ਤੱਕ ਇਹਨਾਂ ਨੇ ਕੁਛ ਤਾਂ ਕੁਛ ਬਣਾਇਆ ਹੋਣਾ ਸੀ। ਫਿਰ ਉਹਨਾਂ ਨੇ ਇਹ ਕਿਹਾ ਕਿ ਵੀ ਇਹ ਜਿਹੜਾ ਡੂ ਨਾਟ ਅਲਾਓ, I am also noting how BJP, VHP, Bajrang Dal, RSS are silent now, and no one is filing cases nor taking protests or attacking theatres. If a Khan had made Adi Purush or starred in it, they would have accused him of being ISI agent to defame Hindus, क्योंकि एक्टर भी दूजे ने, बनाने वाले भी वो ने, RSS ने पैसे दे के बनवाया, पर आम हिंदुओं ਨੂੰ ਲੱਗਾ ਵੀ ਇਹ ਤਾਂ ਭਗਵਾਨ ਹਨੂਮਾਨ ਦਾ ਵੀ ਜਿਹੜਾ ਇਹਨਾਂ ਨੇ ਮਜ਼ਾਕ ਉਡਾਇਆ, ਉਹਨੂੰ ਵੀ ਰੱਬ ਅਸੀਂ ਬਣਾਇਆ। Now that their own Hindu makers like Om Raut and Manoj Shukla made such a film, they are silent and say no word on hurting religious sentiments and took no morchas, and censor easily cleared the film. Double standards of BJP are evident। और अखीरले पैरे च भैन जी अमनजोत कौर ने लिखा, they have been encouraging and funding more films on Ramayana in run up to elections and opening of Ram Mandir to get maximum benefits for BJP। ਹੁਣ ਅਜੇ ਮੋਦੀ ਨੇ ਫਿਰ ਧੋਤੀ ਬੰਨਣੀ ਹੈ, ਭਗਵਾਨ ਰਾਮ ਦਾ ਅਵਤਾਰ ਧਾਰ ਕੇ ਫਿਰ ਉਹਨੇ ਅਯੁੱਧਿਆ 'ਚ ਪ੍ਰਵੇਸ਼ ਕਰਨਾ ਹੈ। ਜਦੋਂ ਮੰਦਿਰ ਕੰਪਲੀਟ ਹੋ ਗਿਆ ਫਿਰ ਉਹ 2024 ਦਾ election campaign ਹੋਏਗਾ। Their plan seems to have backfired big time with this film Adi Purush। ਹੁਣ ਇਹਨਾਂ ਦੀ ਜਿਹੜੀ ਹੈ ਉਹ ਪੁੱਠਾ ਗੇੜਾ ਇਹਨਾਂ ਦਾ ਸ਼ੁਰੂ ਹੋਇਆ ਹੋਇਆ, backfire। I would suggest Sikhs to be more staunch in their opposition to Bollywood or Indian TV making films on us or dragging our gurus in Ram
ਔਰ ਅਯੁੱਧਿਆ ਇਸ਼ੂ ਲਾਈਕ ਮੋਦੀ ਡਿਡ 2 years ago, ਥੈਂਕ ਯੂ, ਜਿਵੇਂ ਇਹਨੇ ਜਦੋਂ ਉਸ ਦਾ ਕੀਤਾ ਅਯੁੱਧਿਆ ਦਾ ਉਦਘਾਟਨ ਜਾ ਕੇ, ਤੇ ਫਿਰ ਉਹ ਸਿੱਖ ਗੁਰੂਆਂ ਦੇ ਨਾਲ ਜੋੜ ਕੇ ਉਹ ਸਾਰੇ ਨੂੰ ਜਿਹੜਾ ਉਹ ਦਸਮ ਗ੍ਰੰਥ ਦੇ ਕੁਝ ਹਿੱਸਿਆਂ ਨੂੰ ਮਿਸਕੋਟ ਕਰਕੇ। ਸੋ ਭੈਣ ਜੀ ਅਮਨਜੋਤ ਕੌਰ ਜੀ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਦਾ ਸੋ ਇੱਥੇ ਲੈਣਾ ਬ੍ਰੇਕ। ਵਿਊਅਰਸ ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਆਫਟਰ ਦਿਸ ਸ਼ਾਰਟ ਬ੍ਰੇਕ। ਜੋ ਵਾਪਰਦਾ ਹੈ ਉਹ ਦਿਸਦਾ ਹੈ, ਉਸ ਦੇ ਪਿੱਛੇ ਬੜਾ ਕੁਝ ਅਣਦਿਸਿਆ ਰਹਿੰਦਾ ਹੈ। ਉਸ ਸੱਚ ਨੂੰ ਉਜਾਗਰ ਕਰਨ ਲਈ ਮੈਂ ਸੁਖਵਿੰਦਰ ਸਿੰਘ ਆ ਰਿਹਾ ਖਾਸ ਪ੍ਰੋਗਰਾਮ ਦਾ ਫਾਲਟ ਲਾਈਨਸ ਲੈ ਕੇ TV 84 ਤੇ ਸੋਮਵਾਰ ਤੋਂ ਸ਼ੁੱਕਰਵਾਰ ਰਾਤ 9:30 ਵਜੇ। ਕੀ ਤੁਹਾਨੂੰ 30, 40 ਜਾਂ 50 ਦਿਨ ਵੇਟ ਕਰਨੀ ਪੈ ਰਹੀ ਹੈ ਤੁਹਾਡੇ ਚੈੱਕ ਲਈ? ਫਿਰ ਬ੍ਰੋਕਰਾਂ ਪਿੱਛੇ ਭੱਜਦੇ ਫਿਰਦੇ ਹੋ ਪੈਸੇ ਲਈ, ਬਹੁਤ ਜ਼ਿਆਦਾ ਟਾਈਮ ਵੇਸਟ ਹੋ ਜਾਂਦਾ ਇੱਦਾਂ ਤਾਂ। ਜੇ ਤੁਸੀਂ ਅੱਜ ਹੀ ਪੈਸੇ ਲੈਣੇ ਤਾਂ ਬੌਬਟੇਲ ਨੂੰ ਕਾਲ ਕਰੋ। ਬੌਬਟੇਲ ਤੁਹਾਡੀਆਂ ਇਨਵੋਇਸਿਸ ਸੇਮ ਡੇ ਫੰਡ ਕਰ ਸਕਦੇ ਹਨ ਫॉर ਅ ਸਮਾਲ ਫੀ, no contract, no reserve and no hidden fees। ਅੱਜ ਹੀ ਕਾਲ ਕਰੋ ਬੌਬਟੇਲ ਨੂੰ ਤੇ ਤੁਹਾਡਾ ਪਹਿਲਾ ਮਹੀਨਾ ਫ੍ਰੀ। 410 204 2084। ਅਗੇਨ 410 204 2084। ਵਿਊਅਰਸ ਵੈਲਕਮ ਬੈਕ ਫਰਮ ਪ੍ਰੋਗਰਾਮ। ਸੋ ਵਿਊਅਰਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਭਾਰਤੀ ਖੁਫੀਆ ਏਜੰਸੀਆਂ ਵੱਲੋਂ ਪਾਕਿਸਤਾਨ ਵਿੱਚ ਭਾਈ ਪਰਮਜੀਤ ਸਿੰਘ ਪੰਜਵੜ, UK ਵਿੱਚ ਭਾਈ ਅਵਤਾਰ ਸਿੰਘ ਖੰਡਾ, ਸਰੀ ਕੈਨੇਡਾ ਵਿੱਚ ਭਾਈ ਹਰਦੀਪ ਸਿੰਘ ਨਿੱਜਰ ਦੇ ਕਤਲਾਂ ਤੋਂ ਬਾਅਦ ਇਹ ਖਦਸ਼ਾ ਜ਼ਾਹਿਰ ਕੀਤਾ ਜਾ ਰਿਹਾ ਕਿ ਉਹਨਾਂ ਦਾ ਅਗਲਾ ਜਿਹੜਾ ਨਿਸ਼ਾਨਾ ਹੈ ਉਹ ਅਮਰੀਕਾ ਵਿੱਚ ਹੋ ਸਕਦਾ ਹੈ। ਸੋ ਇਸ ਸੰਬੰਧੀ ਅਮਰੀਕਨ ਜਿਹੜੀ ਖੁਫੀਆ ਏਜੰਸੀਆਂ ਨੇ ਵੀ ਆਪਣੀ ਜਿਹੜੀ ਹੈ ਸਾਵਧਾਨੀ ਸ਼ੋਅ ਕੀਤੀ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਸਾਨੂੰ ਇਸੇ ਤਰ੍ਹਾਂ ਜੁੜੇ ਰਹਿਣਾ, ਦੇਖਣ ਸੁਣਨ ਲਈ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਅਸੀਂ ਸਭ ਤੋਂ ਪਹਿਲਾਂ ਫੇਸਬੁੱਕ ਤੇ ਜਿਹੜੇ ਸਾਡੇ ਵੀਰ ਭੈਣਾਂ ਜੁੜੇ ਨੇ ਉਹਨਾਂ ਦੇ ਕਮੈਂਟਸ ਸਾਂਝੇ ਕਰਦੇ ਹਾਂ। ਅੱਛਾ। ਵੀਰ ਬੌਬ ਸਿੰਘ ਲਿਖਦੇ ਨੇ, ਡਾਕਟਰ ਸਾਹਿਬ ਬਰਾਕ ਓਬਾਮਾ ਨੇ ਅੱਜ ਸਵੇਰੇ CNN ਤੇ ਬਿਲਕੁਲ ਠੀਕ ਕਿਹਾ ਕਿ ਨਰਿੰਦਰ ਮੋਦੀ ਨੂੰ ਜਨਤਕ ਤੌਰ ਤੇ ਚੇਤਾਵਨੀ ਦਿੱਤੀ ਕਿ ਜੇ ਤੁਸੀਂ ਭਾਰਤ ਵਿੱਚ ਨਸਲੀ ਘੱਟ ਗਿਣਤੀਆਂ ਦੇ ਅਧਿਕਾਰਾਂ ਦੀ ਰਾਖੀ ਨਹੀਂ ਕਰਦੇ ਤਾਂ ਸੰਭਾਵਨਾ ਹੈ ਕਿ ਭਾਰਤ ਵੱਖ ਹੋਣਾ ਸ਼ੁਰੂ ਹੋ ਜਾਵੇਗਾ। ਦੁਨੀਆ ਭਰ ਤੋਂ ਭਾਜਪਾ, RSS ਅਤੇ ਹਿੰਦੂ ਕੱਟੜਪੰਥੀਆਂ ਨੂੰ ਚੇਤਾਵਨੀ ਦਿੱਤੀ ਜਾ ਰਹੀ ਹੈ ਕਿ ਉਹ ਜਿਸ ਹਿੰਦੂ ਰਾਸ਼ਟਰ ਪ੍ਰੋਜੈਕਟ ਨੂੰ ਅੱਗੇ ਵਧਾ ਰਹੇ ਹਨ ਉਸ ਦਾ ਨਤੀਜਾ ਭਾਰਤ ਦੇ ਟੁੱਟਣ ਵੱਲ ਹੋਵੇਗਾ, ਪਰ ਅੰਨੇ ਅੱਗੇ ਦੀਵੇ ਦਾ ਕੋਈ ਮੁੱਲ ਨਹੀਂ। ਖੈਰ, ਭਾਰਤ ਦੇ ਤੋੜਨ ਨਾਲ ਪਾਕਿਸਤਾਨ ਵਿੱਚ ਵੀ ਬਦਲਾਅ ਹੋਵੇਗਾ ਤੇ ਨਾਲ ਹੀ ਸ਼ਕਤੀਸ਼ਾਲੀ ਸਿੱਖ ਹੋਮਲੈਂਡ ਦੀ ਮੁੜ ਸਥਾਪਨਾ ਅਟਲ ਹੈ। ਬੌਬ ਸਿੰਘ ਜੀ ਤੁਸੀਂ ਬਿਲਕੁਲ ਠੀਕ ਫਰਮਾਇਆ, ਔਰ ਇਹੀ ਕਾਰਨ ਹੈ ਕਿ ਓਬਾਮਾ ਨੇ ਜੋ ਕਿਹਾ, ਜਿਵੇਂ ਹਿੰਦੂ ਤਵੀ ਪਿੱਟ ਰਹੇ ਨੇ, ਅਸੀਂ ਆਲਰੇਡੀ ਡਿਸਕਸ ਕੀਤਾ ਕਿ ਉਹ ਸੀਤਾ ਰਮਨ ਹੋਏ ਉਹਨਾਂ ਦੇ ਫਾਈਨੈਂਸ ਮਿਨਿਸਟਰ, ਉਹ ਉਹਨਾਂ ਦਾ ਅਸਾਮ ਦਾ ਚੀਫ ਮਿਨਿਸਟਰ ਹੋਏ, ਉਹ ਸੱਤੀ ਆਪਣੀ ਅੱਗ ਲੱਗੀ ਹੋਈ ਹੈ ਕਿਉਂਕਿ ਸੱਚ ਜਿਹੜਾ ਹੈ ਉਹ ਬਾਹਰ ਆ ਗਿਆ। ਹਾਂ, ਬਾਹਰ ਆਇਆ, ਔਰ ਸੱਚ ਕੌੜਾ ਹੁੰਦਾ। ਬੌਬ ਸਿੰਘ ਫਿਰ ਕਹਿੰਦੇ ਨੇ, ਡਾਕਟਰ ਸਾਹਿਬ ਮੈਂ ਕੋਸ਼ਿਸ਼ ਕਰਦਾ ਰਿਹਾ ਕਿ ਕਾਫੀ ਕੁਝ ਦੇਖ ਸਕਾਂ। TV 84 ਦਾ ਤਹਿ ਦਿਲੋਂ ਸ਼ੁਕਰੀਆ, ਤੁਸੀਂ ਸਾਰੇ ਪੰਥਕ ਮਾਮਲਿਆਂ ਵਿੱਚ ਆਪਣੀ ਨਿਰਪੱਖ ਭੂਮਿਕਾ ਨਿਭਾਉਂਦੇ ਹੋ ਅਤੇ ਸਰੋਤੇ ਇੱਕ ਸੱਚੀ ਸੁੱਚੀ ਖਬਰ ਦਾ ਗਿਆਨ ਪ੍ਰਾਪਤ ਕਰਦੇ ਹਨ। ਹੁਣ ਭਾਰਤੀ ਹਾਕਮਾਂ ਲਈ ਕੁਝ ਕਹਾਂਗਾ। ਭਾਰਤੀ ਹਾਕਮੋ, ਤੁਸੀਂ ਭਾਈ ਹਰਦੀਪ ਸਿੰਘ ਨਿੱਜਰ ਨੂੰ ਗੋਲੀਆਂ ਮਾਰ ਕੇ ਵੀ ਹਾਰ ਗਏ ਹੋ ਤੇ ਹਰਦੀਪ ਸਿੰਘ ਨਿੱਜਰ ਗੋਲੀਆਂ ਖਾ ਕੇ ਵੀ ਜੇਤੂ ਰਿਹਾ। ਭਾਈ ਹਰਦੀਪ ਸਿੰਘ ਦੇ ਡੁੱਲੇ ਲਹੂ ਦੇ ਕਤਰੇ ਕਈ ਹੋਰ ਖਾਲਿਸਤਾਨੀਆਂ ਨੂੰ ਜਨਮ ਦੇਣ ਦਾ ਕਾਰਨ ਬਣ ਰਹੇ ਹਨ ਤੇ ਤੁਹਾਡੇ ਹਿੱਸੇ ਲੱਖਾਂ ਲਾਹਨਤਾਂ ਹੀ ਆਉਣੀਆਂ ਹਨ। ਭਾਈ ਹਰਦੀਪ ਸਿੰਘ ਨਿੱਜਰ ਜੀ ਦੇ ਅੰਤਮ ਸੰਸਕਾਰ ਮੌਕੇ ਸਿੱਖਾਂ ਦੇ ਹੋਏ ਇਕੱਠ ਨੇ ਦੁਨੀਆ ਭਰ ਨੂੰ ਇਹ ਸੁਨੇਹਾ ਦਿੱਤਾ ਹੈ ਕਿ ਖਾਲਿਸਤਾਨ ਸੰਘਰਸ਼ ਜਿਉਂਦਾ ਜਾਗਦਾ ਹੈ ਅਤੇ ਜਿੱਤ ਵੱਲ ਵੱਧ ਰਿਹਾ ਹੈ ਤੇ ਭਾਰਤੀ ਹਾਕਮੋ, ਅੱਤਵਾਦੀਓ, ਤੁਸੀਂ ਹਾਰ ਰਹੇ ਹੋ ਅਤੇ ਜਲਦ ਪੂਰਨ ਤੌਰ ਤੇ ਹਾਰੋਗੇ। ਬਿਲਕੁਲ ਇੱਕ ਲਫ਼ਜ਼ ਇਹ ਸੱਚ ਹੈ ਕਿ ਅਲਟੀਮੇਟਲੀ ਅੱਤ ਦਾ ਤੇ ਰੱਬ ਦਾ ਵੈਰ ਹੁੰਦਾ, ਔਰ ਸਿੱਖ ਜਿਹੜਾ ਜਿਹਦੀ 10 ਗੁਰੂ ਸਾਹਿਬਾਨ ਨੇ ਪ੍ਰੋਗਰਾਮਿੰਗ ਕੀਤੀ ਹੋਈ ਹੈ, ਕੋਈ ਇਹ ਸਮਝੇ ਵੀ ਸਿੱਖ ਨੂੰ ਡਰਾ ਕੇ ਉਹ ਚੁੱਪ ਕਰਾ ਲੈਣਗੇ। ਜਿਵੇਂ ਹਜ਼ਾਰਾਂ ਲੋਕ ਸਰੀ ਦੀਆਂ ਸੜਕਾਂ ਤੇ ਨਿਕਲੇ ਔਰ ਜਿਹਨੂੰ ਇਹਨਾਂ ਨੇ ਅੱਤਵਾਦੀ, ਦਹਿਸ਼ਤਗਰਦ, 10 ਲੱਖ ਦਾ ਇਨਾਮ ਔਰ ਪਤਾ ਨਹੀਂ ਕੀ ਉਹਦੇ ਸਿਰ ਤੇ ਜਿਹੜੇ ਨੇ ਉਹ ਚਾਰਜ ਲਾਏ ਹੋਏ ਸੀ, ਜਿਵੇਂ ਇੱਕ ਸੁੱਚੇ ਸ਼ਹੀਦ ਦਾ ਰੁਤਬਾ ਕੌਮ ਨੇ ਇਨਸਟੈਂਟ ਦਿੱਤਾ ਹੈ। ਇਹ ਦੱਸਦਾ ਹੈ ਕਿ ਭਾਈ 35 ਮਿਲੀਅਨ ਸਿੱਖ ਨੇਸ਼ਨ ਦੀ ਮੰਜ਼ਿਲ ਖਾਲਿਸਤਾਨ ਬਹੁਤ ਕਰੀਬ ਹੈ। ਫਿਰ ਉਹਨਾਂ ਨੇ ਬੌਬ ਸਿੰਘ ਨੇ ਲਿਖਿਆ ਕਿ ਮੈਂ ਅੱਜ TV 84 ਦੀ ਟੀਮ ਅਤੇ ਸੁਣਨ ਵਾਲੇ ਸਰੋਤਿਆਂ ਨੂੰ
ਕੁਝ ਆਪਣੀ ਸਮਝ ਮੁਤਾਬਕ ਜੋ ਪਿਛਲੇ ਦਿਨੀ ਅਨੁਭਵ ਕੀਤਾ ਹੈ ਸਾਂਝਾ ਕਰਾਂਗਾ। ਮੋਦੀ ਦਾ ਵਾਸ਼ਿੰਗਟਨ ਡੀਸੀ ਦਾ 2 ਦਿਨਾਂ ਦਾ ਦੌਰਾ, ਜਿਸ ਵਿੱਚ ਕਈ ਵੀਰ ਜੋ ਪ੍ਰੋਟੈਸਟ ਕਰ ਰਹੇ ਸਨ ਉਹਨਾਂ ਨੂੰ ਦਿਲੋਂ ਦੁਆਵਾਂ ਤੇ ਸਲੂਟ। ਡਾਕਟਰ ਸਾਹਿਬ, ਤੁਹਾਨੂੰ ਵੀ ਦੇਖਿਆ, ਮੈਂ ਮਹਿਸੂਸ ਕੀਤਾ ਸੜਕਾਂ ਤੇ ਖੜੇ ਹੋ ਕੇ ਆਪਣਾ ਪੂਰਾ ਜ਼ੋਰ ਲਾਉਣਾ ਅਤੇ ਥਾਂ-ਥਾਂ ਤੇ ਬਹੁਤ ਹੀ ਸੂਝਵਾਨ ਸਪੀਚ ਦੇਣਾ ਇਹ ਕਾਬਲੇ ਤਾਰੀਫ ਹੈ ਅਤੇ ਪੰਥ ਲਈ ਮਾਣ ਵਾਲੀ ਗੱਲ ਹੈ ਕਿ ਸਾਡੇ ਕੋਲ ਤੁਹਾਡੇ ਵਰਗੇ ਸੂਝਵਾਨ ਕੌਮੀ ਦਰਦ ਰੱਖਣ ਵਾਲੇ ਯੋਧੇ ਹਨ। ਮੈਂ ਆਪਣੇ ਆਪ ਨੂੰ ਕਈ ਵਾਰ ਕੋਸਿਆ ਕਿ ਮੈਂ ਪੰਥ ਨੂੰ ਆਪਣਾ ਯੋਗਦਾਨ ਮੌਜੂਦਗੀ ਰਹੀ ਵੀ ਨਾ ਦੇ ਸਕਿਆ। ਸੱਚ ਇਹ ਹੈ ਕਿ ਕੋਈ ਛੋਟਾ ਕੰਮ ਨਹੀਂ ਹੈ ਜੋ ਤੁਹਾਡੀ ਟੀਮ ਅਤੇ ਐਸਐਫਜੇ ਦੀ ਟੀਮ ਅਤੇ ਕਈ ਜੁਝਾਰੂ ਸਿੰਘਾਂ ਤੇ ਬੀਬੀਆਂ ਨੇ ਕੀਤਾ। ਤੁਹਾਡੇ ਸਭ ਦਾ ਤਹਿ ਦਿਲੋਂ ਧੰਨਵਾਦ ਅਤੇ ਸੱਚੇ ਪਾਤਸ਼ਾਹ ਅੱਗੇ ਅਰਦਾਸ ਹੈ ਕਿ ਆਪ ਪੰਥ ਨੂੰ ਚੜ੍ਹਦੀ ਕਲਾ ਬਖਸ਼ਣ, ਅੰਗ ਸੰਗ ਸਹਾਈ ਹੋਣ। ਖਾਲਿਸਤਾਨ ਜ਼ਿੰਦਾਬਾਦ। ਬੌਬ ਸਿੰਘ ਜੀ, ਦੇ ਆਲਸੋ ਸਰਵ ਹੂ ਸਟੈਂਡ ਐਂਡ ਵੇਟ। ਤੁਸੀਂ ਆਪਣੇ ਅੰਦਾਜ਼ ਦੇ ਵਿੱਚ ਬਹੁਤ ਸੇਵਾ ਕਰਦੇ ਹੋ, ਜਿਹੜਾ ਤੁਸੀਂ ਸੁਚੱਜੇ ਵਿਚਾਰ ਦਿੰਦੇ ਹੋ, ਇਹ ਵੀ ਆਪਣੇ ਆਪ ਦੇ ਵਿੱਚ ਇੱਕ ਕਲੈਰਿਟੀ ਹੈ ਔਰ ਬਾਕੀਆਂ ਤੱਕ ਪਹੁੰਚਦੀ ਹੈ। ਬਹੁਤ ਬਹੁਤ ਤੁਹਾਡਾ ਧੰਨਵਾਦ। ਸੋਹਣ ਸਿੰਘ ਮਾਲ ਪਠਾਨਕੋਟ, ਪ੍ਰਣਾਮ ਸ਼ਹੀਦ ਭਾਈ ਹਰਦੀਪ ਸਿੰਘ ਨਿੱਜਰ ਨੂੰ। ਔਰ ਜਸਪੀਰ ਸਿੰਘ ਫਤਿਹ ਬੁਲਾਉਂਦੇ ਨੇ। ਦਲਜੀਤ ਸਿੰਘ ਕਹਿੰਦੇ ਨੇ ਦਿੱਤਾ ਖੂਨ ਸ਼ਹੀਦਾਂ ਜਿਹੜਾ ਤੁਬਕਾ ਜਾਇਆ ਜਾ ਨਹੀਂ ਸਕਦਾ, ਦਬ ਸਕਦਾ ਕੋ ਹਿਮਾਲਾ, ਸਿੱਖ ਦਬਾਇਆ ਜਾ ਨਹੀਂ ਸਕਦਾ। ਬਿਲਕੁਲ ਠੀਕ ਫਰਮਾਇਆ ਦਲਜੀਤ ਸਿੰਘ ਜੀ। ਰਣਜੀਤ ਸਿੰਘ ਚਾਲ ਕਹਿੰਦੇ ਨੇ ਡਾਕਟਰ ਸਾਹਿਬ 5 ਇੰਡੀਅਨ ਸਪਾਈ ਵੀ ਫੜੇ ਗਏ, ਉਹਨਾਂ ਬਾਰੇ ਵੀ ਗੱਲ ਕਰੋ। ਅੱਜ ਵੈਸੇ ਇੱਕ ਮੇਨ ਖਬਰ, ਕੱਲ ਦੇ ਇਕੱਠ ਦੇ ਵਿੱਚ ਇੱਕ ਭਾਰਤੀ ਜਸੂਸ ਜਿਹੜਾ ਉਸ ਇਕੱਠ ਦੇ ਵਿੱਚ ਜਿਹੜਾ ਉਹ ਲੈ ਰਿਹਾ ਸੀ ਪਿਕਚਰਸ ਵੀ ਔਰ ਦੂਸਰਾ ਵੀ, ਸਿੰਘਾਂ ਨੇ ਉਹਨੂੰ ਦਬੋਚਿਆ। ਬਾਅਦ 'ਚ ਆਇਆ ਕਿ ਉਹਦੇ ਫੋਨ ਦੇ ਵਿੱਚ ਸਾਰੇ ਹੀ ਬਹੁਤ ਸਾਰੇ ਭਾਰਤ ਦੇ ਇੰਟੈਲੀਜੈਂਸ ਏਜੰਸੀਆਂ ਦੇ ਨੰਬਰ ਨੇ, ਉਹਨਾਂ ਨੂੰ ਉਹ ਭੇਜ ਰਿਹਾ ਸੀ ਔਰ ਦੂਸਰਾ ਉਹਨੂੰ ਫੜ ਕੇ ਉਹਨਾਂ ਨੇ RCMP ਦੇ ਹਵਾਲੇ ਕੀਤਾ। ਮੇਰੇ ਕੋਲ ਉਹਦੀ ਖਬਰ ਹੈ। ਇਹਨਾਂ ਨੇ 5 ਦੀ ਗੱਲ ਕੀਤੀ ਹੈ, ਹੋ ਸਕਦਾ ਕੋਈ ਹੋਰ ਵੀ ਹੋਣ। ਔਰ ਦਵਿੰਦਰ ਸੰਧੂ ਭਾਈ ਨਿੱਜਰ ਜ਼ਿੰਦਾਬਾਦ। ਔਰ ਇਹ ਦਲਜੀਤ ਸਿੰਘ ਫਿਰ ਸ਼ਹਾਦਤ ਨੂੰ ਪ੍ਰਣਾਮ। ਸਿੰਘ ਹਰਮਿੰਦਰ, ਉਹਨਾਂ ਨੇ ਸਾਰਿਆਂ ਨੂੰ TV 84 ਚੈਨਲ ਦੇਖ ਰਹੇ ਸਭ ਦਾ ਜਿਹੜਾ ਉਹ ਧੰਨਵਾਦ। ਔਰ ਬਲਵਿੰਦਰ ਸਿੰਘ ਚੱਠਾ, ਸ਼ਹੀਦ ਭਾਈ ਹਰਜੀਤ ਸਿੰਘ ਨਿੱਜਰ ਦੀ ਸ਼ਹਾਦਤ ਨੂੰ ਕੋਟ-ਕੋਟ ਪ੍ਰਣਾਮ ਹੈ। ਨਿੱਜਰ ਤੇਰੀ ਸੋਚ ਤੇ ਆਖਰੀ ਸਵਾਸ ਤੱਕ ਪਹਿਰਾ ਦੇਵਾਂਗੇ, ਖਾਲਿਸਤਾਨ ਆਜ਼ਾਦ ਕਰਵਾ ਕੇ ਰਵਾਂਗੇ। ਖਾਲਿਸਤਾਨ ਜ਼ਿੰਦਾਬਾਦ। ਚੱਠਾ ਸਾਹਿਬ ਬਹੁਤ ਬਹੁਤ ਸ਼ੁਕਰੀਆ, ਤੁਸੀਂ ਵੀ ਬੜੀ ਹਿੰਮਤ ਕੀਤੀ। ਜਿਵੇਂ ਤੁਸੀਂ ਸਾਰਿਆਂ ਨੇ ਪ੍ਰੋਟੈਸਟ ਔਰ ਲੰਗਰ ਆਰਗੇਨਾਈਜ਼ ਕੀਤਾ, ਅਸੀਂ ਤੁਹਾਡੀ ਹਮੇਸ਼ਾ ਮਹਿਮਾਨ ਨਵਾਜ਼ੀ ਵੀ ਮਾਣਦੇ ਔਰ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਔਰ ਜਸਪੀਰ ਸਿੰਘ ਕਹਿੰਦੇ ਨੇ ਇੰਡੀਅਨ ਰॉक ਕਿਲਡ ਨਿੱਜਰ ਸਾਹਿਬ ਬਿਕॉज ਓਨਲੀ ਖਾਲਿਸਤਾਨ ਰੈਫਰੈਂਡਮ ਡਿਫੀਟਿੰਗ ਦਾ ਇੰਡੀਅਨ ਡਿਪਲੋਮੇਸੀ ਸੋ ਬੈਡ। ਬਿਲਕੁਲ ਠੀਕ ਫਰਮਾਇਆ। ਫਿਰ ਚਤਰ ਸਿੰਘ ਸੈਣੀ, ਮੈਨੂੰ ਹੈਰਾਨੀ ਹੈ ਇਹ ਸ਼ਾਇਦ ਕੋਈ ਹੋਰ ਸੱਜਣ ਹੋਣ, ਅਦਰਵਾਈਜ਼ ਮੌਂਟਰੀਆਲ ਤੋਂ ਬੜੇ ਸੁਲਝੇ ਹੋਏ ਵੀਰ ਨੇ, ਪਰ ਉਹਨਾਂ ਨੇ ਲਿਖਿਆ ਤਾਂ ਖਾਲਿਸਤਾਨ ਜ਼ਿੰਦਾਬਾਦ ਹੈ ਜਾਂ ਅਕਾਲ ਸਹਾਏ ਹੈ, ਪਰ ਮੇਰਾ ਖਿਆਲ ਹੈ 5 ਪੇਜਿਸ ਜਿੰਨਾ ਸਪੇਸ ਭਰਿਆ ਹੋਇਆ। ਇੱਕ ਵਾਰ ਹੀ ਅਕਾਲ ਇੰਨਾ ਕੀਮਤੀ ਹੈ, ਬਾਰ-ਬਾਰ ਦੀ ਲੋੜ ਨਹੀਂ ਹੁੰਦੀ। ਇੱਕ ਵਾਰ ਹੀ ਅਕਾਲ ਸਹਾਏ ਹੈ ਤੇ ਅਕਾਲ ਸਹਾਏ। ਹੁਣ ਗੱਲ ਜਿਹੜੀ ਹੈ ਇਹ, ਜਿਵੇਂ ਅਸੀਂ ਕਿਹਾ ਵੀ ਜਦੋਂ ਹਕੂਮਤਾਂ ਜ਼ਬਰ ਕਰਦੀਆਂ ਨੇ, ਜ਼ੁਲਮ ਕਰਦੀਆਂ ਨੇ, ਕਿਸੇ ਵੀ ਟਾਇਰੈਂਟ ਦਾ ਜਾਂ ਜ਼ਬਰ ਕਰਨ ਵਾਲੇ ਦਾ ਨਿਸ਼ਾਨਾ ਤਾਂ ਡਰਾਉਣਾ ਹੁੰਦਾ। ਹੁਣ ਡਰਾ ਤਾਂ ਉਹ ਸਿੱਖਾਂ ਨੂੰ ਸਕੇ ਨਹੀਂ ਉਹਨਾਂ ਨੇ। ਔਰ ਜਿਵੇਂ ਪਹਿਲਾਂ ਤਾਂ ਉਹਨਾਂ ਦੀ ਪੂਰੀ ਫੇਲਿਅਰ ਡਿਪਲੋਮੈਟਿਕ, ਉਹ ਆਸਟ੍ਰੇਲੀਆ, ਕੈਨੇਡਾ, UK 'ਚ ਖਾਲਿਸਤਾਨ ਰੈਫਰੈਂਡਮ ਨਹੀਂ ਰੁਕਵਾ ਸਕੇ। ਬਾਹਰਲੇ ਡਾਇਸਪੋਰਾ ਦੀ ਜਿਹੜੀ ਡਿਟਰਮੀਨੇਸ਼ਨ ਖਾਲਿਸਤਾਨ ਵੱਲ ਅੱਗੇ ਵਧੀ ਔਰ ਹੌਲੀ ਇਹ ਲਫ਼ਜ਼ ਇਹੀ ਨਹੀਂ ਵੀ ਕਿੰਨੀਆਂ ਸਟੇਟਾਂ ਨੇ ਅਮਰੀਕਾ 'ਚ ਨਵੰਬਰ 84 ਨੂੰ ਜੈਨੋਸਾਈਡ ਰੈਕਗਨਾਈਜ਼ ਕੀਤਾ ਹੈ। ਔਰ ਦੂਸਰਾ, ਪਰ ਸਿੱਖਾਂ ਦਾ ਕਲਾਊਟ ਜਿਹੜਾ ਪੋਲੀਟੀਕਲੀ ਵੀ ਵੱਧ ਰਿਹਾ ਹੈ, ਉਹਨਾਂ ਨੂੰ ਇਹ ਡਰ ਪੈਦਾ ਹੋਣਾ ਸ਼ੁਰੂ ਹੋ ਗਿਆ ਕਿ ਇਹ ਇਵੇਂ ਹੀ ਜਿਵੇਂ ਬਾਹਰਲੀ ਲੌਬੀ ਸਿੱਖਾਂ ਦੀ ਹੈ, ਇਹ ਖਾਲਿਸਤਾਨ ਦੀ ਮੰਜ਼ਿਲ ਨੂੰ ਬਹੁਤ ਕਰੀਬ ਲਾਈ। ਔਰ ਫਿਰ ਉਹਨਾਂ ਦੀਆਂ ਅਜੀਤ ਡੋਵਲ ਦੀਆਂ ਡਰਟੀ ਏਜੰਸੀਜ਼ ਨੇ ਡਰਟੀ ਵਰਕ, ਜਿਹੜਾ ਹੁਣ ਕਿਉਂਕਿ ਉਪਰੋਥਲੀ ਹੋ ਗਿਆ 2 ਮਹੀਨੇ ਦੇ ਵਿੱਚ ਇਸ ਲਈ ਹੋਇਆ, ਅਦਰਵਾਈਜ਼ ਇਸ ਦਾ ਆਗਾਜ਼ ਪਹਿਲਾਂ ਹੀ ਹੋ ਚੁੱਕਾ ਸੀ। ਜਿਵੇਂ ਇਹਨਾਂ ਨੇ ਸਰਦਾਰ ਮਿੰਟੋ ਨੂੰ, ਜਿਹੜਾ ਮੰਟੂ ਜਿਨ੍ਹਾਂ ਦਾ ਨਿਕਨੇਮ ਸੀ, ਉਹਨਾਂ ਨੂੰ ਬਿਮਾਰੀ ਸ਼ੋਅ ਕਰਕੇ ਨਾਭਾ ਜੇਲ੍ਹ ਦੇ ਵਿੱਚ ਮਾਰਿਆ। ਹਰਪ੍ਰੀਤ ਸਿੰਘ ਹੈਪੀ PhD, ਉਹਨਾਂ ਦਾ ਮਰਡਰ ਉਸ ਨੂੰ ਇਖਲਾਕ ਦੇ ਨਾਲ ਜੋੜ ਕੇ ਉਹਨਾਂ ਦਾ ਐਂਡ ਕੀਤਾ। ਔਰ ਫਿਰ ਅਸੀਂ ਦੇਖਦੇ ਹਾਂ ਕਿ ਵੀ ਜਦੋਂ ਸਾਹਮਣੇ ਆਉਣਾ ਸ਼ੁਰੂ ਹੋਇਆ ਪਰਮਜੀਤ ਸਿੰਘ ਪੰਜਵੜ, ਉਹਨਾਂ ਨੂੰ ਜਿਹੜਾ ਉਹ ਹਾਇਰਡ ਅਸੈਸਨਸ ਰਾਹੀਂ ਰਾਹ ਨੇ ਮਰਵਾਇਆ।
ਫਿਰ ਇੰਗਲੈਂਡ ਦੇ ਵਿੱਚ ਭਾਵੇਂ ਉਹਨਾਂ ਨੂੰ ਬਿਮਾਰੀ ਦੇ ਖਾਤੇ 'ਚ ਵੀ ਕੁਛ ਨੇ ਪਾਉਣ ਦੀ ਕੋਸ਼ਿਸ਼ ਕੀਤੀ, ਪਰ ਇਹ ਸਾਹਮਣੇ ਆਇਆ ਵੀ ਸ਼ੱਕੀ ਸਰਕਮਸਟੈਂਸਸ ਨੇ ਅਵਤਾਰ ਸਿੰਘ ਖੰਡਾ ਔਰ ਭਾਈ ਹਰਦੀਪ ਸਿੰਘ ਨਿੱਜਰ ਤੱਕ ਪਹੁੰਚਦੇ ਆ ਤਾਂ ਕਿਸੇ ਨੂੰ ਕੋਈ ਭੁਲੇਖਾ ਹੀ ਨਹੀਂ ਰਿਹਾ। ਔਰ ਕਿਉਂਕਿ ਉਸ ਤੋਂ ਪਹਿਲਾਂ ਆਲਰੇਡੀ ਕੈਨੇਡੀਅਨ ਏਜੰਸੀਆਂ ਵਾਰਨ ਕਰ ਚੁੱਕੀਆਂ ਸੀ, ਸੋ ਜਿਹੜੇ ਵਾਰਨ ਕੀਤਾ ਜੇ ਇਹਨਾਂ ਨੂੰ ਜੇ ਤੁਹਾਨੂੰ ਖਤਰਾ ਹੈ ਤਾਂ ਉਹਨਾਂ ਨੂੰ ਵੀ ਪਤਾ ਹੈ ਵੀ ਕਿਸ ਤੋਂ ਖਤਰਾ ਹੈ। ਇਸ ਲਈ ਇਹਦੇ ਬਾਵਜੂਦ ਕਿ ਉੱਥੋਂ ਦੇ ਕੋਈ ਸਿੱਖ ਪੋਲੀਟੀਸ਼ੀਅਨਸ ਦਾ ਕੋਈ ਬਹੁਤਾ ਚੰਗਾ ਰਵੱਈਆ ਨਹੀਂ ਰਿਹਾ ਇਨੀਸ਼ੀਅਲੀ, ਲੇਕਿਨ ਸਿੱਖ ਕੌਮ ਨੇ ਜਿਸ ਉਤਸ਼ਾਹ ਦੇ ਨਾਲ ਇਸ ਸਾਰੇ ਕੌਜ਼ ਨੂੰ ਅਪਣਾਇਆ ਖਾਲਿਸਤਾਨ ਨੂੰ ਔਰ ਇਸ ਇਸ਼ੂ ਦੇ ਉੱਤੇ ਸਪੋਰਟ, ਉਹ ਕੱਲ ਉਹਨਾਂ ਦੀ ਅੰਤਮ ਅਰਦਾਸ ਔਰ ਸੰਸਕਾਰ ਦੇ ਮੌਕੇ ਵਿਜ਼ੀਬਲ ਹੋਇਆ। ਹੁਣ ਜਿਹੜੀ ਗੱਲ ਅਮਰੀਕਾ ਦੇ ਹਵਾਲੇ ਨਾਲ ਸਾਡੇ ਤੱਕ ਵੀ ਕੁਝ ਜਾਣਕਾਰੀਆਂ ਨੇ, ਕੁਝ ਅਸੀਂ ਸਾਂਝੀਆਂ ਕਰ ਨਹੀਂ ਸਕਦੇ, ਲੇਕਿਨ ਇਹ ਜਿਹੜਾ ਈਵਨ ਵਿਦਨ ਅਮਰੀਕਾ ਵੀ ਜਿਹੜੀਆਂ ਟੌਪ ਏਜੰਸੀਜ਼ ਨੇ ਉਹਨਾਂ ਦੀਆਂ ਵਾਰਨਿੰਗਸ ਵੀ ਨੇ ਕਿ ਭਾਈ ਇਹ ਜਿਹੜਾ ਡਰਟੀ ਕੁਛ ਨਾ ਕੁਛ ਇਸ ਲੈਂਡ ਤੇ ਵੀ ਹੋ ਸਕਦਾ ਹੈ। ਹਾਲਾਂ ਜੇ ਤੁਸੀਂ ਇਹਨੂੰ ਤੁਸੀਂ ਪਹਿਲਾਂ ਥੋੜਾ ਜਿਹਾ ਜਿਹਨੂੰ ਕਹਿੰਦੇ ਨੇ ਇੱਕ ਤਾਂ ਫਾਸਟ ਫਾਰਵਰਡ ਹੁੰਦਾ, ਇੱਕ ਉਹਨੂੰ ਬੈਕ ਕਰਕੇ ਦੇਖੋ, ਤੇ ਸੈਕਰਾਮੈਂਟੋ ਗੁਰਦੁਆਰਾ ਸਾਹਿਬ 'ਚ ਖਾਲਸਾ ਸਾਜਨਾ ਦਿਵਸ ਦੇ ਮੌਕੇ ਜਿਹੜਾ ਔਰ ਗੁਰਦੁਆਰੇ ਦਾ ਉਦਘਾਟਨ ਹੋਇਆ ਨਗਰ ਕੀਰਤਨ ਤੋਂ ਠੀਕ ਪਹਿਲਾਂ ਗੁਰਦੁਆਰੇ ਦੇ ਬਿਲਕੁਲ ਬਾਹਰ ਜਿਹੜੀ ਹੈ ਗੋਲੀ ਚੱਲੀ, 2 ਜ਼ਖਮੀ ਹੋਏ, ਇੱਕ ਦੀ ਡੈਥ ਕੁਛ ਹਫ਼ਤੇ ਬਾਅਦ ਹੋਈ ਜਿਹਦੀ ਕਦੇ ਬਹੁਤੀ ਖਬਰ ਵੀ ਨਹੀਂ ਬਣੀ, ਪਰ ਉਹ ਵੀ ਇੱਕ ਮਿਸਟਰੀ ਰਹੀ ਕਿ ਕੌਣ ਸੀ ਕੀ ਸੀ, ਉਹਨੂੰ ਗੈਂਗ ਵਾਰਫੇਅਰ ਨਾਲ ਜੋੜਤਾ ਗਿਆ। ਇਹ ਖਬਰਾਂ ਕਾਫੀ ਦੇਰ ਤੋਂ ਸਾਹਮਣੇ ਆ ਗਈਆਂ ਸੀ ਔਰ ਇਹਨਾਂ 'ਚ ਕਾਫੀ ਹਕੀਕਤ ਹੈ ਕਿ ਲਾਰੈਂਸ ਬਿਸ਼ਨੋਈ ਔਰ ਦੂਸਰੇ ਉਹਨਾਂ ਦੇ ਗੈਂਗਸਟਰਸ ਨੂੰ ਇੰਡੀਅਨ ਏਜੰਸੀਆਂ ਨੇ ਅਮਰੀਕਾ ਔਰ ਕੈਨੇਡਾ ਦੇ ਵਿੱਚ ਸੈਟਲ ਕੀਤਾ ਹੈ ਔਰ ਇਹ ਡਰਟੀ ਵਰਕ ਗੈਂਗਸਟਰਸ ਰਾਹੀਂ ਕਰਵਾਉਣ ਦੀ ਲਾਈਨ। ਸਟਾਕਟਨ ਗੁਰਦੁਆਰਾ ਸਾਹਿਬ ਦੇ ਨਗਰ ਕੀਰਤਨ ਤੋਂ ਠੀਕ 2-3 ਦਿਨ ਪਹਿਲਾਂ ਪੁਲਿਸ ਨੇ ਇੱਕ ਵੱਡਾ ਆਪਰੇਸ਼ਨ ਕਰਕੇ 32-33 ਜਿਹੜੇ ਇਸ ਕਿਸਮ ਦੇ ਗੈਂਗਸਟਰ ਸੀ ਅੱਡ-ਅੱਡ ਥਾਵਾਂ ਤੋਂ ਚੁੱਕੇ। ਉਹਦੇ ਬਾਰੇ ਉਹਨਾਂ ਨੇ ਪ੍ਰੈਸ ਕਾਨਫਰੰਸ ਕੀਤੀ, ਵੱਡੀ ਗਿਣਤੀ 'ਚ ਹਥਿਆਰ ਸ਼ੋਅ ਕੀਤੇ। ਹੁਣ ਉਹ ਕੀ ਕਰਨ ਜਾ ਰਹੇ ਸੀ, ਕੀ ਹੋ ਸਕਦਾ ਸੀ, ਇਹ ਅਸੀਂ ਸਮਝਦੇ ਹਾਂ ਕਿ ਮੁਸਤੈਦੀ ਹੈ ਅਮਰੀਕਨ ਏਜੰਸੀਆਂ ਦੀ ਕਿ ਉਹਨਾਂ ਨੇ ਕੋਈ ਵੱਡਾ ਜਿਹੜਾ ਇਸ ਕਿਸਮ ਦਾ ਖੂਨੀ ਕਾਂਡ ਹੈ ਉਸ ਨੂੰ ਰੋਕਿਆ। ਹੁਣ ਜੋ ਇਹ ਸਾਰਾ ਜਿਹੜਾ ਵਾਪਰ ਰਿਹਾ ਹੈ ਇਸ ਦੇ ਪਿੱਛੇ ਕਿਉਂਕਿ ਅਮਰੀਕਾ ਦੇ ਵਿੱਚ ਆ ਖਾਸ ਤੌਰ ਤੇ ਜਿਹੜਾ ਮੋਦੀ ਦਾ ਦੌਰਾ ਵੀ ਹੁਣ ਪੂਰਾ ਫਲॉप ਹੋਇਆ ਔਰ ਉਸ ਦੇ ਵਿੱਚ ਸਿੱਖਾਂ ਨੇ ਫਰੰਟ ਰੋਲ ਅਦਾ ਕੀਤਾ। ਮੈਨੂੰ ਹੈਰਾਨੀ ਹੈ, ਹਾਲਾਂ ਅਸੀਂ ਕੋਈ ਸ਼ਿਕਾਇਤ ਨਹੀਂ ਕਰਦੇ ਵੀ ਸਾਡੇ ਪਾਕਿਸਤਾਨੀ ਭੈਣ ਭਰਾ ਕੋ ਬਹੁਤੇ ਨਜ਼ਰ ਨਹੀਂ ਆਏ, ਹਾਲਾਂ ਡਾਕਟਰ ਫਾਈ ਕਸ਼ਮੀਰੀ ਸਾਡੇ ਪ੍ਰੋਟੈਸਟ ਤੇ ਆਏ, ਉਹਨਾਂ ਨੇ ਵੀ ਆਪਣਾ ਥੋੜਾ ਬਹੁਤ ਕੀਤਾ, ਲੇਕਿਨ ਇੰਨੀ ਵੱਡੀ ਗਿਣਤੀ 'ਚ ਮੁਸਲਮਾਨ ਭਾਈਚਾਰਾ ਜੋ ਇੰਡੀਆ 'ਚ ਮੁਸਲਮਾਨਾਂ ਨਾਲ ਹੋ ਰਿਹਾ ਹੈ ਉਹਨਾਂ ਦੇ ਲਈ ਕਾਂਗਰਸ ਵੂਮਨ ਤਾਂ ਬੋਲੀਆਂ ਜਾਂ ਈਵਨ ਓਬਾਮਾ ਨੇ ਗੱਲ, ਪਰ ਚਾਹੀਦਾ ਤਾਂ ਇਹ ਸੀ ਕਿ ਹਜ਼ਾਰਾਂ ਮੁਸਲਮਾਨਾਂ ਦਾ ਇਕੱਠ ਜਿਹੜਾ ਉਹ ਵਾਈਟ ਹਾਊਸ ਦੇ ਬਾਹਰ ਹੁੰਦਾ ਜਾਂ US ਕਾਂਗਰਸ ਦੇ ਬਾਹਰ ਹੁੰਦਾ, ਕਿਉਂਕਿ ਸਿੱਖ ਹੀ ਲੀਡ ਕਰ ਰਹੇ ਨੇ। ਜਦੋਂ ਅਸੀਂ ਰਿਪਰੈਜ਼ੈਂਟ ਕਰਦੇ ਹਾਂ ਅਸੀਂ ਤਾਂ ਸਾਰਿਆਂ ਦੀ ਗੱਲ ਕਰਦੇ ਹਾਂ ਕਿਉਂਕਿ ਸਾਡੇ ਲਈ ਤਾਂ ਬਾਬੇ ਨਾਨਕ ਨੇ ਸਾਨੂੰ ਉਹ ਸੱਚ ਕੀ ਬਾਣੀ ਨਾਨਕ ਆਖਿਆ ਸੱਚ ਸੁਣਾਏ ਸੀ ਸੱਚ ਕੀ ਬੇਲਾ। ਸਿੱਖ ਤਾਂ ਹਰ ਥਾਂ ਜਿਹੜਾ ਉਹ ਸੱਚ ਹੱਕ ਇਨਸਾਫ ਦਾ ਲੰਬਰਦਾਰ ਹੈ। ਸੋ ਇਹਨਾਂ ਹਾਲਾਤਾਂ ਦੇ ਚੱਲਦੇ ਆ ਇਸ ਗੱਲ ਦੀ ਸੰਭਾਵਨਾ ਨੂੰ ਇਨਕਾਰਿਆ ਨਹੀਂ ਜਾ ਸਕਦਾ ਕਿ ਕੁਛ ਨਾ ਕੁਛ ਈਵਨ ਇੱਥੇ ਵੀ ਉਹ ਕਰ ਰਹੇ ਨੇ। ਆਲਰੇਡੀ ਜਿਹੜੀਆਂ 2 ਉਦਾਹਰਨਾਂ ਸਾਹਮਣੇ ਨੇ ਔਰ ਅਮਰੀਕਨ ਹਾਇਰ ਏਜੰਸੀਜ਼ ਵੱਲੋਂ ਜਿਹੜਾ ਹੈ ਕੁਛ ਨਾ ਕੁਛ ਇਸ ਕਿਸਮ ਦੇ ਵਾਰਨਿੰਗ ਸਾਈਨ ਵੀ ਕੁਛ ਹਲਕਿਆਂ ਨੂੰ ਦਿੱਤੇ ਗਏ ਨੇ। ਸੋ ਅਸੀਂ 2 ਗੱਲਾਂ ਖਾਸ ਤੌਰ ਤੇ, ਬਾਕੀ ਤਾਂ ਚਲੋ ਨਿਰੰਕਾਰ ਦੇ ਹੱਥ ਵੱਸ ਹੁੰਦਾ ਹੈ, ਬਹੁਤ ਸਾਰਿਆਂ ਨੇ ਕਾਲਾਂ ਕਰਕੇ ਦੂਸਰਾ ਸਾਡੇ ਬਾਰੇ ਚਿੰਤਾ ਦਾ ਇਜ਼ਹਾਰ ਕੀਤਾ। ਸਾਡੇ ਵਰਗੇ ਤਾਂ 3600 ਤੁਰੇ ਫਿਰਦੇ ਨੇ, ਸਾਰੇ ਆਪੋ ਆਪਣੇ ਢੰਗ ਨਾਲ ਪੰਥ ਦੀ ਸੇਵਾ ਕਰਦੇ ਨੇ, ਪਰ ਅਸੀਂ ਇਹ ਸਮਝਦੇ ਹਾਂ ਵੀ 2 ਗੱਲਾਂ ਦਾ ਧਿਆਨ ਰੱਖਣ ਦੀ ਲੋੜ ਹੈ। ਇੱਕ ਤਾਂ ਕੋਈ ਵੀ ਭੜਕਾਟ ਦੇ ਵਿੱਚ ਆ ਕੇ ਕੋਈ ਐਸਾ ਕੰਮ ਜਿਹੜਾ ਕਿ ਇਸ ਧਰਤੀ ਦੇ ਉੱਤੇ ਹਿੰਸਾ ਹੋਏ ਉਹ ਦੁਸ਼ਮਣ ਦੇ ਹੱਥ ਵਿੱਚ ਖੇਡਣਾ ਹੋਏਗਾ। ਆਪੋ ਆਪਣੇ ਇਲਾਕਿਆਂ ਜਿਵੇਂ ਕਨੈਟੀਕਟ ਗੁਰਦੁਆਰਿਆਂ ਨੇ ਇਕੱਠੇ ਹੋ ਕੇ ਇਸ ਦੇ ਉੱਤੇ ਜਿਹੜਾ ਉਹ ਇੱਕ ਮਤਾ ਕੀਤਾ ਔਰ ਸਾਰਿਆਂ ਨੂੰ ਕਿਹਾ ਆਪੋ ਆਪਣੀਆਂ ਥਾਵਾਂ ਦੇ ਉੱਤੇ ਜਿੱਥੇ ਜਿੱਥੇ ਵੀ ਸਾਡੇ ਐਕਟਿਵਿਸਟ ਐਕਟਿਵ ਨੇ ਉਹ ਆਪਣੀਆਂ ਜਿਹੜੀਆਂ ਏਜੰਸੀਆਂ ਦੇ ਨਾਲ ਪੁਲਿਸ ਦੇ ਨਾਲ ਰਾਬਤਾ ਕਰਨ, ਲਾਅ ਮੇਕਰਸ ਦੇ ਨਾਲ ਕਰਨ। ਔਰ ਜਿਵੇਂ ਮਾਤਾ ਜੀ ਬਲ ਉਹਨਾਂ ਨੇ ਜਿਹੜਾ ਸਾਨੂੰ ਲਿਖਿਆ ਵੀ ਹੈ, ਮੈਂ ਸ਼ੇਅਰ ਵੀ ਕਰਾਂਗਾ, ਉਹਨਾਂ ਨੇ ਕਿਹਾ ਵੀ ਇਸ ਦੇ ਉੱਤੇ ਪੂਰੀ ਪੈਟੀਸ਼ਨ ਕੈਂਪੇਨ ਕੀਤੀ ਜਾਏ ਸਟੇਟ ਡਿਪਾਰਟਮੈਂਟ ਨੂੰ ਵੀ ਔਰ ਹੋਮਲੈਂਡ ਸਿਕਿਉਰਿਟੀ ਨੂੰ ਵੀ ਕਿ ਭਾਈ ਇਹ ਅੱਖ ਰੱਖੀ ਜਾਏ ਕਿ ਕਿਵੇਂ
ਇੱਥੋਂ ਦੇ ਸਿਸਟਮ ਦੇ ਵਿੱਚ, ਕਿਉਂਕਿ ਕੈਨੇਡੀਅਨ ਨੈਸ਼ਨਲ ਸਿਕਿਉਰਿਟੀ ਐਡਵਾਈਜ਼ਰ ਨੇ ਤਾਂ ਅਜੇ 2 ਹਫ਼ਤੇ ਪਹਿਲਾਂ ਹੀ ਇਹ ਕਿਹਾ ਸੀ ਕਿ ਇੰਡੀਆ ਇੰਟਰਫੀਅਰ ਕਰ ਰਿਹਾ ਹੈ ਕੈਨੇਡਾ ਦੇ ਮਾਮਲਿਆਂ 'ਚ। ਇਸ ਵੇਲੇ ਜਿਸ ਲੈਵਲ ਦੇ ਉੱਤੇ ਈਵਨ ਅਮਰੀਕਨ ਕੌਂਸੂਲੇਟਸ ਨੇ ਵੀ, ਉਹ ਕਨੈਟੀਕਟ ਦਾ ਮੁੱਦਾ ਹੋਏ, ਉਹ ਜਸਵੰਤ ਸਿੰਘ ਖਾਲੜਾ ਦੇ ਨਾਂ ਤੇ ਪਾਰਕ ਹੋਏ, ਜਾਂ ਨਵੰਬਰ 84 ਨੂੰ ਨਸਲਕੁਸ਼ੀ ਐਲਾਨਣ ਦੇ ਲਈ ਕੁਝ ਸਟੇਟਾਂ ਦੇ ਵਿੱਚ ਅਸੈਂਬਲੀਆਂ ਜਾਂ ਸੈਨੇਟਸ ਦੇ ਵਿੱਚ ਡਿਸਕਸ਼ਨਸ ਹੋਣ, ਉਹਦੇ 'ਚ ਇੰਟਰਫੀਅਰ ਕਰਦੇ ਨੇ। ਔਰ ਹੁਣ ਜਿਵੇਂ ਸਿੱਧੇ ਤੌਰ ਤੇ ਇਹਨਾਂ ਨੇ ਬਾਹਰ ਆਪਣੇ ਹਾਇਰਡ ਅਸੈਸਨਸ ਰਾਹੀਂ, ਇਹ ਗੈਂਗਸਟਰਸ ਰਾਹੀਂ ਇਹ ਕਤਲੇਆਮ ਸ਼ੁਰੂ ਕਰਵਾਇਆ। ਇਸ ਦੇ ਲਈ ਸਾਨੂੰ ਅਮਰੀਕਨ ਲਾਅ ਮੇਕਰਸ ਨੂੰ ਵੀ ਔਰ ਉਹਨਾਂ ਦੀਆਂ ਜਿਹੜੀਆਂ ਲਾਅ ਐਨਫੋਰਸਮੈਂਟ ਏਜੰਸੀਜ਼ ਨੇ ਉਹਨਾਂ ਨੂੰ ਵੀ ਜਿਹੜਾ ਹੈ ਉਹ ਪੂਰੀ ਤਰ੍ਹਾਂ ਅਗਾਹ ਕਰਨਾ ਚਾਹੀਦਾ। ਬਿਲਕੁਲ ਜੀ ਰਾਜ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਤੁਸੀਂ ਆਪਣੇ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ ਨੇ। ਉਸ ਵੇਲੇ ਆਪਣੇ ਵਿਊਜ਼ ਕੋਲ ਨੇ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਮੁੱਕਦਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ sos@tv84.tv ਤੇ। ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਸਨਮੁਖ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਸੁਣਾ ਗਿਆ ਦੋ ਦੇਖਦੇ ਰਹੋ TV84। ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।